ਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਰੇ ਜਣੇ ਜਾਣਦੇ ਅੱਜ ਦੇ ਦਿਨ ਇਸ ਮੌਕੇ ਜਿਹੜਾ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਜਿਹੜਾ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਪਰ ਆਪਾਂ ਜਿੱਦਾਂ ਜਾਣਦੇ ਹਾਂ ਵੀ ਇਸ ਸਾਲ ਬਹੁਤ ਹੀ ਜਿਹੜੀਆਂ ਮਹੱਤਤਾ ਦੇ ਨਾਲ ਭਰਿਆ ਹੋਇਆ ਆ, ਬਹੁਤ ਹੀ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਆ ਉਹ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਦੇ ਨਾਲ ਨਾਲ ਜਿਹੜੀ ਮਰਦਮਸ਼ੁਮਾਰੀ ਸੈਂਸਸ ਜਿਹੜੀ ਆ ਉਹ ਵੀ ਇਸ ਸਾਲ ਜਿਹੜੀ ਉਹ ਹੋ ਰਹੀ ਆ। ਸੋ ਸਮਾਂ ਜਿਹੜਾ ਸੈਂਸਸ ਦਾ ਤਕਰੀਬਨ ਖ਼ਤਮ ਹੋਣ ਦੇ ਕਗਾਰ ਦੇ ਉੱਤੇ ਆ। ਸੋ ਆਪਾਂ ਉਸ ਦੇ ਬਾਰੇ ਅੱਜ ਇੱਕ ਵਾਰੀ ਫੇਰ ਜਿਹੜੀ ਉਹ ਗੱਲਬਾਤ ਕਰਾਂਗੇ। ਪਿਛਲੇ ਆਪਾਂ ਕਈ ਮਹੀਨਿਆਂ ਤੋਂ ਲਗਾਤਾਰ ਆਪਾਂ ਤੁਹਾਨੂੰ ਮਰਦਮਸ਼ੁਮਾਰੀ ਸੈਂਸਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਆ ਰਹੇ ਹਾਂ, ਦੱਸਦੇ ਜਿਹੜਾ ਉਹ ਆ ਰਹੇ ਹਾਂ, ਤਾਂ ਜੋ ਆਪਾਂ ਵੱਧ ਤੋਂ ਵੱਧ ਇਸ ਦੇ ਵਿੱਚ ਹਿੱਸਾ ਲਈਏ, ਆਪਣੀ ਗਿਣਤੀ ਜਿਹੜੀ ਹੋ ਸਕੇ ਅਤੇ ਆਉਣ ਵਾਲੇ ਜਿਹੜੇ ਸਮਿਆਂ ਦੇ ਵਿੱਚ ਜਿਹੜੇ ਅਗਲੇ 10 ਸਾਲਾਂ ਦੀਆਂ ਸਹੂਲਤਾਂ ਆ ਉਹ ਇਹਨਾਂ ਗਿਣਤੀ ਦੇ ਨਾਲ ਜਿਹੜੀਆਂ ਉਹ ਡਿਸਾਈਡ ਹੋਣੀਆਂ ਨੇ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਮਿਲਣੀ ਆ। ਅਤੇ ਆਓ ਆਪਾਂ ਅੱਜ ਸੈਂਸਸ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਹਾਂ। ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਇਸ ਟਾਈਮ ਮਨਪ੍ਰੀਤ ਕੌਰ ਜੀ ਜਿਹੜੇ ਉਹ ਜੁੜ ਚੁੱਕੇ ਨੇ। ਮਨਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਸੈਂਸਸ ਦੇ ਬਾਰੇ, USA ਦਾ ਜਿਹੜਾ ਸੈਂਸਸ ਆ 2020 ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਉਸ ਦੇ ਬਾਰੇ ਆ ਕਾਫੀ ਮਾਰਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ। ਇੱਕ ਰਾਸ਼ਟਰਪਤੀ ਦਾ ਗੁੱਸਾ ਵੀ ਇਸ ਦੇ ਵਿੱਚ ਸੈਂਸਸ ਨੂੰ ਝੱਲਣਾ ਪਿਆ, ਜਿਸ 'ਚ ਸਵਾਲ ਜਿਹੜਾ ਉਹ ਇਮੀਗ੍ਰੇਸ਼ਨ ਦਾ ਅਤੇ ਜਿਹੜਾ ਸਿਟੀਜ਼ਨਸ਼ਿਪ ਵਾਲਾ ਜਿਹੜਾ ਉਹ ਵਿੱਚ ਚਾਹੁੰਦੇ ਸੀ, ਉਸ ਤੋਂ ਜਿਹੜੇ ਬਚੇ ਆ। ਅਤੇ ਫਿਰ ਜਿਹੜੀ ਪੈਨਡੈਮਿਕ ਆ ਉਸਨੇ ਜਿਹੜਾ ਇਸ ਨੂੰ ਘੇਰ ਲਿਆ, ਜਿਸ ਦੇ ਕਰਕੇ ਕਾਫੀ ਜ਼ਿਆਦਾ ਚਿੰਤਾ ਜਿਹੜੀ ਬਣੀ ਪਈ ਹੈ, ਖਾਸ ਕਰਕੇ ਸੈਂਸਸ ਬਿਊਰੋ ਦੇ ਲਈ ਵੀ ਕਿੰਨੇ ਕੁ ਜਿਹੜੇ ਲੋਕ ਆ ਉਹਨਾਂ ਦੀ ਗਿਣਤੀ ਐਕਚੁਅਲ ਦੇ ਵਿੱਚ ਹੋ ਸਕੂਗੀ, ਕਿੰਨੇ ਜਾਣੇ ਜਿਹੜੇ ਉਹ ਰਹਿ ਜਾਣਗੇ। ਹੁਣ ਇਸ ਚੀਜ਼ ਦੇ ਉੱਤੇ ਜ਼ੋਰ ਲੱਗਾ ਵੀ ਖ਼ਤਮ ਕਦੋਂ ਹੋਣਾ ਆ। ਸੈਂਸਸ ਬਿਊਰੋ ਵਾਲੇ ਕਹਿੰਦੇ ਆ ਵੀ ਇਲੈਕਸ਼ਨ ਤੋਂ ਜਿਹੜੇ ਕੁਛ ਦਿਨ ਪਹਿਲਾਂ ਅਕਤੂਬਰ ਦੇ ਅਖੀਰ ਤੱਕ ਸਾਡੇ ਕੋਲ ਸਮਾਂ ਹੋਣਾ ਚਾਹੀਦਾ, ਪਰ ਜਿਹੜਾ ਪ੍ਰਸ਼ਾਸਨ ਉਹ ਕਹਿੰਦਾ ਵੀ ਨਹੀਂ, ਤੁਹਾਡੇ ਕੋਲ ਸਤੰਬਰ ਦੇ ਐਂਡ ਤੱਕ ਦਾ ਸਮਾਂ ਆ। ਸੋ ਸਮਾਂ ਆਪਣੇ ਕੋਲ ਥੋੜ੍ਹਾ ਰਹਿ ਗਿਆ, ਤਕਰੀਬਨ 1.5 ਮਹੀਨੇ ਦਾ ਜਿਹੜਾ ਉਹ ਸਮਾਂ ਰਹਿ ਗਿਆ ਆ। ਸੋ ਹੁਣ ਅਖੀਰਲਾ ਹੱਲਾ ਜਿਹੜਾ ਆ ਉਹ ਜ਼ੋਰ ਆ ਜਿਹੜਾ ਉਹ ਲੱਗ ਰਿਹਾ ਸੈਂਸਸ ਬਿਊਰੋ ਦੇ ਦੁਆਰਾ ਵੀ ਵੱਧ ਤੋਂ ਵੱਧ ਅਤੇ ਜਲਦੀ ਤੋਂ ਜਲਦੀ ਜਿਹੜੇ ਆ ਉਹ ਕਾਊਂਟਿੰਗ ਜਿਹੜੀ ਉਹ ਹੋ ਸਕੇ। ਸੋ ਆਪਾਂ ਆਈ ਥਿੰਕ ਮਨਪ੍ਰੀਤ ਇੱਕ ਵਾਰੀ ਫਿਰ ਬੇਸਿਕ ਚੀਜ਼ ਤੋਂ ਜਿਹੜਾ ਆਪਾਂ ਸ਼ੁਰੂਆਤ ਕਰਦੇ ਹਾਂ। ਜੇ ਕੋਈ ਪਹਿਲੀ ਵਾਰੀ ਆਪਣਾ ਇਹ ਪ੍ਰੋਗਰਾਮ ਸੁਣ ਰਿਹਾ ਆ, ਦੇਖ ਰਿਹਾ ਫੇਸਬੁੱਕ YouTube ਦੇ ਉੱਤੇ, ਸੈਂਸਸ ਕੀ ਚੀਜ਼ ਹੁੰਦੀ ਆ, ਇਸ ਦੀ ਕੀ ਮਹੱਤਤਾ ਆ, ਇਸ ਤੋਂ ਆਪਾਂ ਸ਼ੁਰੂ ਕਰੀਏ। ਬਿਲਕੁਲ ਜੀ। ਸੋ ਜਿਵੇਂ ਕਾਫੀ ਸਰੋਤਿਆਂ ਨੂੰ ਵੀ ਪਤਾ ਹੋਊਗਾ ਕਿ ਵੀ ਹੁਣ ਲੱਗਦਾ ਤਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਸੈਂਸਸ ਬਾਰੇ ਹੀ ਗੱਲ ਕਰ ਰਹੇ ਹਾਂ, ਪਰ ਹੋਏ ਤਾਂ ਕੁਛ ਮਹੀਨੇ ਹੀ ਨੇ। ਅਤੇ ਸੈਂਸਸ ਜਿਹੜਾ ਆਪਣੀ ਮਰਦਮਸ਼ੁਮਾਰੀ ਆਪਣੇ ਪੰਜਾਬ ਦੇ ਵਿੱਚ ਵੀ, ਆਪਣੇ ਭਾਰਤ ਦੇ ਵਿੱਚ ਵੀ ਹੁੰਦੀ ਰਹੀ ਆ। ਅਤੇ ਸ਼ਾਇਦ ਸਰੋਤਿਆਂ ਨੇ ਜਿਹੜੀ ਇੰਡੀਆ ਜਾਂ ਪੰਜਾਬ ਵਿੱਚ ਸੈਂਸਸ ਵਾਲੇ ਵਿੱਚ ਗਿਣੇ ਗਏ ਹੋਣੇ ਆ। ਜਿਹੜੀ ਅਮਰੀਕਨ ਸੈਂਸਸ ਆ ਉਹਦਾ ਸਿਮਿਲਰ ਆ, ਪਰ ਕਈ ਚੀਜ਼ਾਂ ਉਹਦੇ ਵਿੱਚ ਫਰਕ ਵੀ ਆ ਕਿ ਹਰੇਕ ਚੀਜ਼ ਸੈਂਸਸ ਜਿਹੜਾ ਡਾਟਾ ਵਾ ਉਹਦੇ ਨਾਲ ਫਿਰ ਡਿਟਰਮਿਨ ਕੀਤੀ ਜਾਂਦੀ ਆ। ਭਾਵੇਂ ਤੁਸੀਂ ਦੇਖੋ ਕਿ ਵੀ ਜੇ ਤੁਹਾਡੇ ਨੇਬਰਹੁੱਡ ਦੇ ਵਿੱਚ ਸੜਕਾਂ ਕਿਹੋ ਜਿਹੀਆਂ ਨੇ, ਜੇ ਸਾਈਡ ਵਾਕ ਬਣੇ ਹੋਏ ਨੇ, ਸਕੂਲ ਕਿਹੋ ਜਿਹੇ ਖੁੱਲ੍ਹਣਗੇ ਤੁਹਾਡੇ ਘਰਾਂ ਦੇ ਕੋਲ, ਅਤੇ ਈਵਨ ਇੱਥੇ ਤੱਕ ਕਿ ਵੀ ਜਿਹੜੇ ਆਪਣੇ ਇਲੈਕਟਿਡ ਅਫੀਸ਼ਲ ਗਿਣੇ ਜਾਂਦੇ ਨੇ, ਚੁਣੇ ਜਾਂਦੇ ਨੇ, ਉਹ ਕਿੰਨੇ ਆਪਣੀ ਸਟੇਟ ਤੋਂ ਚੁਣੇ ਜਾਂਦੇ ਨੇ, ਇਹ ਵੀ ਸੈਂਸਸ ਡਾਟਾ ਹੀ ਡਿਟਰਮਿਨ ਕਰਦਾ ਵਾ। ਸੋ ਇੱਕ ਸਿੰਪਲ ਸਰਵੇ ਆ ਸੈਂਸਸ ਜਿਹੜਾ ਹਰ 10 ਸਾਲ ਹੁੰਦਾ ਵਾ, ਅਤੇ ਇੱਕ ਗਿਣਤੀ ਆ। ਇਹਦੇ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਹੈਗਾ ਜਿਹੜਾ ਤੁਹਾਡੇ ਡਾਕੂਮੈਂਟ ਸਟੈਟਸ ਪੁੱਛਦਾ ਵਾ। ਇੱਕ ਬੇਸਿਕ ਗਿਣਤੀ ਆ ਜਿਹੜਾ ਤੁਹਾਡਾ ਨਾਂ ਪੁੱਛਦਾ, ਲਿੰਗ, ਅਤੇ ਤੁਹਾਡੇ ਘਰ ਦੇ ਵਿੱਚ ਕਿੰਨੇ ਜੀਅ ਨੇ, ਅਤੇ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਵਾ। ਇਹੋ ਜਿਹੇ ਸਵਾਲ ਕਿ ਵੀ ਇਹ ਨਾ ਹੋਵੇ ਕਿ ਵੀ ਕਿਸੇ ਨੂੰ ਲੱਗੇ ਕਿ ਵੀ ਤੁਹਾਡੀ ਪ੍ਰਾਈਵੇਸੀ ਇਸ ਚੀਜ਼ ਦੇ ਵਿੱਚ ਉਹ ਬਾਹਰ ਆਊਗੀ, ਜਾਂ ਕੁਛ ਵੀ ਮੈਟਰ ਜਿਹੜਾ ਤੁਸੀਂ ਨਹੀਂ ਸਾਂਝਾ ਕਰਨਾ ਚਾਹੁੰਦੇ, ਅਤੇ ਇਹ ਗੁਪਤ ਰਹੀ ਜਾਂਦੀ ਆ ਕਈ ਸਾਲਾਂ ਤੱਕ। 84 ਸਾਲ ਲੱਗ ਜਾਂਦੇ ਨੇ ਕਿ ਵੀ ਸੈਂਸਸ ਡਾਟਾ ਸ਼ੇਅਰ ਹੋਣ ਨੂੰ। ਅਤੇ ਹੁਣ ਆਪਾਂ ਨੂੰ ਸ਼ਾਇਦ ਜਿਹੜੇ ਜਦੋਂ ਪਹਿਲੇ ਸਿੱਖ ਆਏ ਸੀਗੇ ਅਮਰੀਕਾ ਦੇ ਵਿੱਚ, ਉਹ ਸੈਂਸਸ ਡਾਟਾ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਰਿਹਾ। ਸੋ ਇਹ ਸੈਂਸਸ ਆਪਾਂ ਨੂੰ ਹਰ 10 ਸਾਲ ਭਰਨ ਦਾ ਮੌਕਾ ਮਿਲਦਾ ਵਾ, ਪਰ ਇਹਦੇ ਜਿਹੜੇ ਬੈਨੀਫਿਟ ਨੇ ਆਪਾਂ ਉਹ 10 ਸਾਲਾਂ ਤੋਂ ਵੀ ਜ਼ਿਆਦਾ ਦੇਖਦੇ ਹਾਂ। ਜੀ ਜੀ। ਸੋ ਮਨਪ੍ਰੀਤ, ਲੇਟੈਸਟ ਆંકੜੇ ਕੀ ਕਹਿ ਰਹੇ ਨੇ? ਕਿੰਨੇ ਕੁ ਜਿਹੜੇ ਅਮਰੀਕਾ ਦੇ ਵਿੱਚ ਹਾਊਸ ਹੋਲਡਸ ਆ ਉਹਨਾਂ ਨੇ ਸੈਂਸਸ ਭਰ ਲਿਆ ਹੈਗਾ ਆ, ਕਿੰਨੇ ਕੁ ਅਜੇ ਪਏ ਨੇ? ਸੋ ਜੇ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਤਾਂ ਹਜੇ ਕੈਲੀਫੋਰਨੀਆ ਦੇ ਵਿੱਚ
ਸਿਰਫ 65% ਕੈਲੀਫੋਰਨੀਅਨਸ ਨੇ ਭਰਿਆ ਵਾ। ਹੁਣ ਇਹ ਆਪਾਂ ਨੂੰ ਸ਼ਾਇਦ ਲੱਗਦਾ ਵਾ ਕਿ ਵੀ ਇਹ ਕਾਫੀ ਵੱਡਾ ਨੰਬਰ ਹੈ ਕਿ ਵੀ ਇਹ ਤਾਂ ਲਗਭਗ ਸਾਰੇ ਹੀ ਗਿਣੇ ਗਏ, ਪਰ ਇਹਦੇ ਵਿੱਚ ਘੱਟ 40% ਤੋਂ ਵੀ ਉੱਪਰ ਆਲਮੋਸਟ ਹਾਫ ਕੈਲੀਫੋਰਨੀਅਨਸ ਨਹੀਂ ਗਿਣੇ ਗਏ ਹਜੇ, ਅੱਧੇ ਕੈਲੀਫੋਰਨੀਅਨ ਹਜੇ ਰਹਿੰਦੇ ਨੇ। ਤੇ ਜੇ ਆਪਾਂ ਕਾਉਂਟੀ ਤੱਕ ਦੇਖਦੇ ਹਾਂ ਤੇ ਜੇ ਐਲਮੀਡਾ ਕਾਉਂਟੀ ਦੇਖਦੇ ਹਾਂ ਉਹ ਥੋੜਾ ਜਿਹਾ ਵਧੀਆ ਚੱਲ ਰਹੇ ਨੇ, 71% ਤੇ ਨੇ। ਜੇ ਆਪਾਂ ਫਰੈਜ਼ਨੋ ਕਾਉਂਟੀ ਦੇਖਦੇ ਹਾਂ ਤਾਂ 64%, ਉਹ ਤਾਂ ਹਜੇ ਕੈਲੀਫੋਰਨੀਆ ਦੇ ਉਹ ਲੈਵਲ ਤੇ ਵੀ ਨਹੀਂ ਆਏ। ਕਰਨ ਕਾਉਂਟੀ ਥੋੜੇ ਜਿਹੇ ਢਿੱਲੇ ਨੇ 59% ਤੇ, ਟਲੇਰੀ ਕਾਉਂਟੀ 61%, ਸਟਰ ਕਾਉਂਟੀ ਜਿੱਥੇ ਆਪਣੀ ਯੂਬਾ ਸਿਟੀ ਹੋਵੇ 66%, ਮਰਸੈਡ ਕਾਉਂਟੀ ਲਿਵਿੰਗਸਟਨ ਉਸ ਏਰੀਆ 62%, ਸਟੈਨਿਸਲਾਸ ਜਿੱਥੇ ਸੀਰੀਜ਼ ਵਗੈਰਾ ਸਿਟੀਜ਼ ਜਿਹੜੀਆਂ ਆਪਣੀਆਂ ਆਉਂਦੇ ਨੇ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ 66%। ਸੋ ਲਗਭਗ 60 ਤੇ 70 ਦੇ ਵਿਚਾਲੇ ਲੋਕ ਆਪਣੇ ਕੈਲੀਫੋਰਨੀਆ ਦੇ ਵਿੱਚ ਗਿਣੇ ਜਾ ਰਹੇ ਨੇ। ਤੇ ਉਹਦੇ ਵਿੱਚ ਆਪਾਂ ਡਾਟਾ ਤੋਂ ਵੀ ਦੇਖ ਸਕਦੇ ਹਾਂ ਕਿ ਵੀ ਜਿਹੜੇ ਆਪਣੇ ਭਾਵੇਂ ਮੈਕਸੀਕਨ ਅਮਰੀਕਨ, ਲੈਟਿਨੈਕਸ ਹੋਣ, ਹਿਸਪੈਨਿਕ ਹੋਣ ਤੇ ਆਪਣੇ ਪੰਜਾਬੀਆਂ ਦੀ ਗਿਣਤੀ ਘੱਟ ਆ ਰਹੀ ਆ। ਸੋ ਅਸੀਂ ਹੁਣ ਪੁੱਛਣਾ ਚਾਹੁੰਦੇ ਕਿ ਵੀ ਅਸੀਂ ਕਿਵੇਂ ਸਪੋਰਟ ਕਰ ਸਕਦੇ ਹਾਂ ਕਿ ਵੀ ਇਹ ਆਪਾਂ ਨੰਬਰ ਆਪਾਂ ਵਧਾ ਸਕੀਏ, ਆਪਣਾ ਲੋਕਲ ਨੰਬਰ ਵੀ, ਸਟੇਟ ਨੰਬਰ ਵੀ, ਤੇ ਆਪਣੀ ਸਿੱਖ ਪੰਜਾਬੀ ਭਾਈਚਾਰੇ ਦੀ ਕਾਊਂਟ ਕਿਵੇਂ ਵਧਾ ਸਕਦੇ ਹਾਂ। ਜੀ ਜੀ, ਇੱਕ ਜਿਹੜਾ ਜ਼ਰੂਰ ਆਪਾਂ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ, ਜੇ ਤੁਸੀਂ ਵੀ ਕੋਈ ਸਵਾਲ ਸੈਂਸਸ ਦੇ ਬਾਰੇ ਕਰਨਾ ਚਾਹੁੰਦੇ ਹੋ, ਉਹਨਾਂ ਦੇ ਜਿਹੜੀ ਕਾਲ ਆਉਂਦੀ ਆ ਉਸ ਦੇ ਬਾਰੇ, ਜਾਂ ਔਨਲਾਈਨ ਜਿਹੜਾ ਤੁਸੀਂ ਭਰ ਰਹੇ ਹੋ ਉਸ ਦੇ ਬਾਰੇ ਤੁਹਾਨੂੰ ਕੋਈ ਸਵਾਲ ਆ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਤਾਂ ਉਹ ਜਿਹੜਾ ਜ਼ਰੂਰ ਤੁਸੀਂ ਕਾਲ ਕਰਕੇ ਸਾਨੂੰ ਸਟੂਡੀਓ ਦੇ ਵਿੱਚ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200, 4082725200। ਅਤੇ ਇਹ ਵੀ ਕਾਲ ਕਰਕੇ ਜ਼ਰੂਰ ਦੱਸੋ ਜਿਨ੍ਹਾਂ ਨੇ ਸੈਂਸਸ ਜਿਹੜਾ ਉਹ ਭਰ ਵੀ ਲਿਆ ਆ, ਤਾਂ ਜੋ ਆਪਾਂ ਨੂੰ ਵੀ ਪਤਾ ਲੱਗੇ ਵੀ ਆਪਣੇ ਜਿਹੜੇ ਲਿਸਨਰਸ ਆ ਉਹਨਾਂ ਨੇ ਕਿੰਨਾ ਕੁ ਜਿਹੜਾ ਆ ਉਹ ਹਿੱਸਾ ਲੈ ਚੁੱਕਾ ਹੋਇਆ ਹੈ। ਅਤੇ ਮੈਂ ਵੀ ਦੱਸ ਦੇਵਾਂ ਵੀ ਅਸੀਂ ਵੀ, ਸਾਡੇ ਪਰਿਵਾਰ ਨੇ ਵੀ ਅਸੀਂ ਭਰ ਲਿਆ, ਜਿੰਨੇ ਵੀ ਸਾਡੇ ਰੇਡੀਓ ਦੇ ਮੈਨੇਜਮੈਂਟ ਆ, ਸਟਾਫ ਮੈਂਬਰਸ ਆ, ਸਾਰਿਆਂ ਨੇ ਜਿਹੜਾ ਆ ਉਹ ਸੈਂਸਸ ਨੂੰ ਭਰ ਲਿਆ। ਅਤੇ ਮਨਪ੍ਰੀਤ ਤੁਸੀਂ ਵੀ, ਤੇ ਆਈ ਐਮ ਪ੍ਰੀਟੀ ਸ਼ੋਰ ਇੰਨਾ ਜ਼ੋਰ ਲਾ ਰਹੇ ਹੋ, ਤੁਸੀਂ ਵੀ ਸਾਰਿਆਂ ਨੇ ਭਰ ਲਿਆ। ਹਾਂਜੀ ਹਾਂਜੀ, ਘਰਦਿਆਂ ਨੇ ਭਰ ਲਿਆ। ਗੁਆਂਢ 'ਚ ਵੀ ਮੈਂ ਦੱਸਦੀ ਰਹਿੰਦੀ ਹਾਂ ਜਦੋਂ ਮੈਂ ਹੁਣ ਤਾਂ ਡਿਸਟੈਂਸ ਹੀ ਰਹੀਦਾ, ਪਰ ਜਦੋਂ ਮੇਲ ਚੈੱਕ ਕਰਨ ਜਾਈਦਾ ਗੁਆਂਢੀਆਂ ਨੂੰ ਜ਼ਰੂਰ ਪੁੱਛੀਦਾ ਕਿ ਵੀ ਤੁਸੀਂ ਸੈਂਸਸ ਭਰ ਲਈ, ਉਹ ਚੀਜ਼ ਹਜੇ ਜ਼ਰੂਰੀ ਆ। ਭਾਵੇਂ ਆਪਾਂ ਨੂੰ ਲੱਗਦਾ ਕਿ ਵੀ ਹੋਰ ਕਈ ਪ੍ਰੋਬਲਮ ਆਪਣੀਆਂ ਆ ਰਹੀਆਂ ਨੇ ਕੋਵਿਡ ਕਰਕੇ, ਕੋਈ ਹੋਰ ਪ੍ਰਾਇਓਰਟੀ ਹੋਵੇ, ਪਰ ਜੇ ਦੇਖਿਆ ਜਾਵੇ ਤਾਂ ਜਿਹੜਾ ਡਾਟਾ ਆਪਾਂ ਨੂੰ ਸੈਂਸਸ ਤੋਂ ਮਿਲਣਾ, ਇਹਦੇ ਨਾਲ ਹੀ ਫਿਰ ਆਪਾਂ ਨੂੰ ਜੇ ਕੋਵਿਡ ਦੀ ਵੀ ਕੋਈ ਰਿਲੀਫ ਮਿਲਦੀ ਆ, ਕੋਈ ਪੈਸੇ ਆਉਂਦੇ ਨੇ, ਉਹ ਡਿਟਰਮੀਨੈਂਟ ਉਹਦੇ ਤੇ ਹੁੰਦਾ ਕਿ ਵੀ ਪਾਪੂਲੇਸ਼ਨ ਕਿੰਨੀ ਆ ਤੇ ਉੱਥੇ ਕਿੰਨੀ ਜ਼ਰੂਰਤ ਆ। ਸੋ ਤਾਂ ਹੀ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਵੀ ਜ਼ਰੂਰ ਦੱਸਿਓ ਜੇ ਸੈਂਸਸ ਭਰੀ ਆ, ਜੇ ਹਜੇ ਭਰਨੀ ਆ ਅਸੀਂ ਕਿਵੇਂ ਮਦਦ ਕਰ ਸਕੀਏ। ਜੀ ਜੀ ਬਿਲਕੁਲ। ਸੋ ਸਰੋਤਿਓ, ਕਾਲ ਕਰਨ ਦੇ ਲਈ ਨੰਬਰ ਹੈ 408 272 5200, 4082725200। ਸੋ ਇੱਕ ਜਿਹੜੀ ਇਸ ਦੇ ਵਿੱਚ ਸੈਂਸਸ ਦੇ ਵਿੱਚ ਹੁਣ ਮਨਪ੍ਰੀਤ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ, ਹੁਣ ਜਿੱਦਾਂ ਤੁਸੀਂ ਸਟੱਡੀ ਕਿਸੇ ਹੋਰ ਥਾਂ ਦੇ ਉੱਤੇ ਜਿਹੜਾ ਉਹ ਕਰ ਰਹੇ ਹੋ, ਤੁਸੀਂ ਆਪਣੀ ਮਾਸਟਰਸ ਕਰ ਰਹੇ ਹੋ, ਪਰ ਹੁਣ ਡਿਊ ਟੂ ਡਿਸਟੈਂਸ ਲਰਨਿੰਗ ਜਿਹੜਾ ਉਹ ਤੁਹਾਨੂੰ ਇੱਥੇ ਰਹਿਣਾ ਪੈ ਰਿਹਾ ਆ। ਸੋ ਤੁਸੀਂ ਜਿਹੜਾ ਸੈਂਸਸ ਦੇ ਵਿੱਚ ਉੱਥੇ ਦਾ ਐਡਰੈਸ ਭਰਿਆ ਆ ਕਿ ਇੱਥੇ ਦਾ ਭਰਿਆ, ਸੋ ਵਿਦਿਆਰਥੀ ਇਸ ਟਾਈਮ ਉਹ ਕਿੱਦਾਂ ਭਰਨ? ਹਾਂਜੀ, ਸੋ ਉਹਨਾਂ ਨੇ ਸੈਂਸਸ ਬਿਊਰੋ ਨੇ ਵੀ ਇਹ ਚੀਜ਼ ਦੇਖ ਕੇ ਉਹਨਾਂ ਨੇ ਡਿਟਰਮਿਨ ਕੀਤਾ ਕਿ ਵੀ ਜਿਹੜਾ ਇੱਕ ਉਹਨਾਂ ਨੇ ਸੈਂਸਸ ਡੇ ਓਰਿਜਨ ਰੱਖਿਆ ਸੀਗਾ ਕਿ ਵੀ ਅਪ੍ਰੈਲ 1 ਤਰੀਕ ਨੂੰ ਤੁਸੀਂ ਕਿੱਥੇ ਸੀਗੇ, ਉੱਥੇ ਦਾ ਹੀ ਫਿਰ ਤੁਸੀਂ ਸੈਂਸਸ ਭਰਨਾ ਵਾ। ਸੋ ਬੇਸ਼ੱਕ ਜੇ ਮੈਂ ਯੂਨੀਵਰਸਿਟੀ 'ਚ ਰਹਿ ਰਹੀ ਹਾਂ ਤਾਂ ਮੈਨੂੰ ਯੂਨੀਵਰਸਿਟੀ ਨੇ ਆਪ ਹੀ ਮੇਰੀ ਗਿਣਤੀ ਉਹਨਾਂ ਨੇ ਪੂਰੀ ਕਰ ਦੇਣੀ ਆ, ਉਹਨਾਂ ਨੇ ਸਬਮਿਟ ਕਰ ਦੇਣੀ ਆ। ਸੋ ਸਟੂਡੈਂਟਸ ਨੂੰ ਕੋਈ ਲੋੜ ਵੀ ਨਹੀਂ ਕਿ ਵੀ ਉਹ ਆਪ ਫੋਰਮ ਭਰਨ, ਉਹ ਯੂਨੀਵਰਸਿਟੀ ਆਪ ਹੀ ਭਰ ਰਹੀ ਆ। ਪਰ ਜੇ ਤੁਸੀਂ ਜਿਵੇਂ ਨਾਲ ਦੀ ਕਮਿਊਨਿਟੀ ਕਿਤੇ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਪੜ੍ਹਾਈ ਕਰਕੇ, ਤਾਂ ਤੁਸੀਂ ਦੇਖਣਾ ਕਿ ਵੀ ਤੁਸੀਂ ਅਪ੍ਰੈਲ 1 ਤਰੀਕ ਤੇ ਕਿੱਥੇ ਰਹਿ ਰਹੇ ਸੀਗੇ। ਸੋ ਉਹਦੇ ਬੇਸ ਤੇ ਫਿਰ ਤੁਸੀਂ ਆਪਦੀ ਸੈਂਸਸ ਡਿਟਰਮਿਨ ਕਰਨੀ ਹੈ ਕਿ ਵੀ ਕਿੱਥੇ ਆ। ਤੇ ਇਹ ਸਾਨੂੰ ਸਵਾਲ ਬਹੁਤ ਆਉਂਦਾ ਕਿ ਵੀ ਜਿਹੜੇ ਆਪਣੇ ਟਰੱਕ ਡਰਾਈਵਰ ਵੀਰ ਨੇ ਕਿ ਵੀ ਅਸੀਂ ਰੋਡ ਤੇ ਸੀਗੇ ਜਾਂ ਅਸੀਂ ਕਿੱਥੇ ਭਰੀਏ, ਜਾਂ ਅਸੀਂ ਇੱਕ ਅਪਾਰਟਮੈਂਟ 'ਚ ਕਈ ਜਾਣੇ ਰਹਿ ਰਹੇ ਹਾਂ, ਤੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਉਹਦਾ ਨਹੀਂ ਹੈਗਾ। ਉਹਨਾਂ ਨੇ ਬਸ ਦੇਖਣਾ ਕਿ ਵੀ ਕਿੰਨੇ ਲੋਕ ਕਿੱਥੇ ਰਹਿ ਰਹੇ ਨੇ, ਭਾਵੇਂ ਤੁਸੀਂ 8-9 ਜਾਣੇ ਰਹਿ ਰਹੇ ਹੋ ਇੱਕ ਅਪਾਰਟਮੈਂਟ 'ਚ ਜਾਂ ਇੱਕ ਘਰ 'ਚ, ਤੁਸੀਂ ਉੱਥੇ ਦਾ ਭਰ ਦਿਓ, ਤੁਸੀਂ ਸਾਰੇ ਭਰੋ, ਤੁਹਾਡੇ ਤੇ ਉਹਦੇ ਤੇ ਕੋਈ ਪੈਨਲਟੀ ਨਹੀਂ ਪੈਣੀ। ਜਿੱਦਾਂ ਆਪਾਂ ਦੱਸਦੇ ਜਾਈਏ, ਇਹ ਜਿਹੜੀ ਇਨਫੋਰਮੇਸ਼ਨ ਗੋਪਨੀय ਆ, ਕੌਨਫੀਡੈਂਸ਼ੀਅਲ ਆ। ਸੋ ਇਹਨਾਂ ਨੇ 80 ਸਾਲ ਤੋਂ ਪਹਿਲਾਂ ਜਿਹੜੀ ਉਹ ਸਾਂਝੀ ਨਹੀਂ ਕਰਨੀ, ਤੇ 80 ਸਾਲ ਕਿਸੇ ਨੇ ਦੇਖੇ ਨਹੀਂ ਆ ਵੀ ਉਦੋਂ ਤੱਕ ਕੀ ਜਿਹੜਾ ਉਹ ਬਣਨਾ ਆ। ਆਪਣੇ ਨਾਲ ਇੱਕ ਮਨਪ੍ਰੀਤ ਕਾਲਰ ਜੁੜੇ ਨੇ, ਰਵਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ?
ਮੇਰਾ ਭਾਜੀ ਸਵਾਲ ਸੀ, ਜਿੱਦਾਂ ਇਹ ਸੈਂਸਰ ਦਾ ਮੈਂ ਆਨਲਾਈਨ ਤਾਂ ਭਰ ਦਿੱਤਾ ਸੀ ਜਿੱਦਾਂ ਠੀਕ ਹੈ ਸਾਰਾ ਜੀ। ਕੁਝ। ਹੂੰ ਹੁਣ ਉਹ ਬਾਰ-ਬਾਰ ਕਾਲ ਕਰਦੇ ਆ ਮੈਨੂੰ। ਇੱਕ ਦਿਨ ਕਾਲ ਕਰਦੇ, ਮੈਂ ਬਿਜੀ ਸੀ, ਤੇ ਮੈਨੂੰ ਕਹਿੰਦਾ ਵੀ ਤੁਹਾਡੇ ਕੋਲ 10 ਮਿੰਟ ਸਾਨੂੰ ਚਾਹੀਦੇ ਆ। ਮੈਂ ਹੂੰ ਉਹ ਕੀ ਮਤਲਬ, ਮੈਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਕਿ ਨਹੀਂ? ਜੀ ਜੀ ਕਿਉਂਕਿ ਮਨਪ੍ਰੀਤ ਆਲਰੇਡੀ ਮੈਂ ਆਨਲਾਈਨ ਭਰ ਦਿੱਤਾ। ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਤਿ ਡਿਪੈਂਡ ਕਰਦਾ ਜੇ ਤੁਹਾਨੂੰ ਕਿਉਂਕਿ ਸਾਡੇ ਵੀ ਜਕਾਰਾ ਮੂਵਮੈਂਟ ਦੇ ਫੋਨ ਬੈਂਕਰਸ ਅਸੀਂ ਹਾਇਰ ਕੀਤੇ ਹੋਏ ਨੇ ਜਿਹੜੇ ਆਪਣੇ ਯੂਥ ਨੇ। ਅਸੀਂ ਲਗਭਗ 50 ਫੋਨ ਬੈਂਕਰਸ ਹਾਇਰ ਕੀਤੇ ਨੇ। ਉਹਨਾਂ ਨੇ 100,000 ਪੰਜਾਬੀਆਂ ਨੂੰ ਫੋਨ ਕਰਨਾ ਕੈਲੀਫੋਰਨੀਆ ਦੇ ਵਿੱਚ। ਸੋ ਸੋ ਜੇ ਤੁਹਾਨੂੰ 100,000। ਉਹਨਾਂ ਤੋਂ ਫੋਨ, ਹਾਂਜੀ ਹਾਂਜੀ, ਸੋ ਜੇ ਤੁਹਾਨੂੰ ਉਹਨਾਂ ਤੋਂ ਫੋਨ ਆ ਰਿਹਾ ਕਿ ਵੀ ਜਕਾਰਾ ਮੂਵਮੈਂਟ ਦੇ ਨਾਲ ਨੇ ਜਾਂ ਤੁਹਾਨੂੰ ਪੁੱਛ ਰਹੇ ਨੇ, ਤੇ ਫਿਰ ਉਹ ਵੈਸੇ ਪੁੱਛ ਰਹੇ ਨੇ ਕਿ ਵੀ ਉਹਨਾਂ ਨੇ ਵੀ ਇੱਕ ਅਕਾਊਂਟ ਲੈਣਾ ਵਾ ਕਿ ਵੀ ਆਪਣੇ ਪੰਜਾਬੀ ਕਿੰਨੇ ਗਿਣੇ ਗਏ। ਪਰ ਇਹਦੇ ਨਾਲ ਸਕੈਮ ਕਾਲਾਂ ਵੀ ਕਾਫੀ ਆ ਰਹੀਆਂ ਨੇ। ਤੇ ਤੁਸੀਂ ਬਸ ਉਹਨਾਂ ਨੂੰ ਥੋੜ੍ਹਾ ਜਿਹਾ ਹੀ ਪੁੱਛੋ ਕਿ ਵੀ ਤੁਸੀਂ ਕਿਹਦੇ ਨਾਲੋਂ, ਜਿਹੜੇ ਸੈਂਸਸ ਬਿਊਰੋ ਵਾਲੇ ਨੇ ਉਹ ਫੋਨ ਨਹੀਂ ਕਰਨਗੇ ਤੁਹਾਨੂੰ। ਜੇ ਤੁਸੀਂ ਨਹੀਂ ਸੈਂਸਸ ਭਰਿਆ ਤਾਂ ਥੋੜ੍ਹੇ ਹਫ਼ਤਿਆਂ ਤੱਕ ਉਹਨਾਂ ਨੇ ਆਪ ਹੀ ਆਉਣ ਲੱਗ ਜਾਣਾ ਤੁਹਾਡੇ ਗੁਆਂਢ। ਜੇ ਤੁਸੀਂ ਨਹੀਂ ਭਰਿਆ ਤੇ ਸੈਂਸਸ ਬਿਊਰੋ ਵਾਲੇ ਉਹਨਾਂ ਦਾ ਅਲੱਗ ਬੈਜ ਹੋਊਗਾ, ਤੁਸੀਂ ਉਹਨਾਂ ਨੂੰ ਆਈਡੈਂਟੀਫਾਈ ਕਰ ਸਕਦੇ ਹੋ। ਪਰ ਜੇ ਫੋਨ ਤੇ ਆ, ਇਹ ਵੀ ਹੋ ਸਕਦਾ ਕਿ ਵੀ ਸਾਡੀ ਜਕਾਰਾ ਮੂਵਮੈਂਟ ਯੂਥ ਹੀ ਆ ਜਿਹੜੇ ਤੁਹਾਨੂੰ ਫੋਨ ਕਰ ਰਹੇ ਨੇ ਕਿ ਵੀ ਪੁੱਛ ਰਹੇ ਨੇ ਕਿ ਵੀ ਆਪਣੇ ਸਿੱਖ ਪੰਜਾਬੀ ਕਿੰਨੇ ਗਿਣੇ ਗਏ। ਪਰ ਹੋ ਸਕਦਾ ਹੈ ਸਕੈਮ ਵੀ ਹੋ ਸਕਦਾ ਵਾ। ਤੇ ਤੁਸੀਂ ਉਹਨਾਂ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਡਿਟਰਮਿਨ ਕਰ ਲਿਓ ਕਿ ਵੀ ਕੌਣ ਆ, ਜਾਂ ਤੁਸੀਂ ਪੁੱਛ ਸਕਦੇ ਹੋ ਕਿ ਵੀ ਤੁਸੀਂ ਕਿਹਦੇ ਨਾਲ ਕਿੱਥੋਂ ਫੋਨ ਕਰ ਰਹੇ ਹੋ। ਇੱਕ ਮਨਪ੍ਰੀਤ ਜਿਹੜਾ ਜ਼ਰੂਰ ਦੱਸੋ ਸਾਰਿਆਂ ਦੇ ਸੁਣਨ ਵਾਸਤੇ ਜਿਨ੍ਹਾਂ ਨੂੰ ਕਾਲ ਆ ਰਹੀ ਆ, ਜੇ ਸੈਂਸਸ ਤੋਂ ਕਨਫਰਮ ਕਰਨ ਦੇ ਲਈ ਆਉਂਦੇ ਆ ਵੀ ਹਾਂ ਤੁਸੀਂ ਸੈਂਸਸ ਭਰ ਲਿਆ ਕਿ ਨਹੀਂ, ਕਿਉਂਕਿ ਮੈਨੂੰ ਵੀ ਕਾਲ ਆਈ ਸੀ, ਉਹਨਾਂ ਨੇ ਕਨਫਰਮ ਕਰ ਲਿਆ ਵੀ ਤੁਸੀਂ ਸੈਂਸਸ ਭਰਤਾ। ਮੈਂ ਕਿਹਾ ਹਾਂਜੀ ਭਰਤਾ। ਉਸ ਤੋਂ ਬਾਅਦ ਮੁੜ ਕੇ ਕਦੀ ਦੁਬਾਰਾ ਕਾਲ ਨਹੀਂ ਆਈ। ਸੋ ਕਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਪੁੱਛ ਸਕਦੇ ਆ ਜੇ ਤੁਸੀਂ ਕਾਲ ਦੇ ਉੱਤੇ ਇੱਦਾਂ ਜੇ ਉਹ ਸੈਂਸਸ ਜਿਹੜੀ ਉਹ ਭਰਦੇ ਆ? ਹਾਂਜੀ, ਸੋ ਜੇ ਤੁਹਾਨੂੰ ਇੱਕ ਅਫੀਸ਼ੀਅਲ ਸੈਂਸਸ ਫੋਨ ਬੈਂਕਰ ਦਾ ਫੋਨ ਆ ਰਿਹਾ, ਜਿਵੇਂ ਕਹਿ ਲਓ ਜਿਹੜੇ ਸਾਡੇ ਜਕਾਰਾ ਮੂਵਮੈਂਟ ਯੂਥ ਹੁਣ ਫੋਨ ਕਰ ਰਹੇ ਨੇ ਸਾਰੇ ਸਿੱਖਾਂ ਨੂੰ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਨੇ, ਉਹਨਾਂ ਨੇ ਸਿਰਫ ਤੁਹਾਨੂੰ ਇਹੀ ਪੁੱਛਣਾ ਕਿ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਤੁਸੀਂ ਮਨਪ੍ਰੀਤ ਕੌਰ ਬੋਲ ਰਹੇ ਹੋ? ਹਾਂਜੀ, ਤੁਸੀਂ ਆਪਦਾ ਸੈਂਸਸ ਭਰ ਲਿਆ? ਅਤੇ ਜੇ ਤੁਸੀਂ ਯੈਸ ਜਾਂ ਨੋ ਕਰਨੀ ਆ, ਜਾਂ ਜੇ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਪੁੱਛ ਰਹੇ ਨੇ ਤੁਸੀਂ ਇਹਨਾਂ ਨੂੰ ਹਾਂ ਜਾਂ ਨਾ ਕਰ ਦੇਣੀ ਆ। ਉਹ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਧੰਨਵਾਦ ਕਹਿਣਾ ਅਤੇ ਥੈਂਕ ਯੂ ਕਹਿ ਕੇ ਉਹਨਾਂ ਨੇ ਬਸ ਫੋਨ ਕੱਟ ਦੇਣਾ। ਉਹਨਾਂ ਨੇ ਸਿਰਫ ਇੱਕ ਰੈਕਡ ਦੇਖਣਾ ਕਿ ਵੀ ਕਿੰਨੇ ਲੋਕਾਂ ਨੇ ਕਨਫਰਮ ਕੀਤਾ ਕਿ ਜੀ ਉਹਨਾਂ ਨੇ ਸੈਂਸਸ ਭਰਿਆ। ਬਸ ਇੰਨੀ ਇਨਫੋਰਮੇਸ਼ਨ ਪੁੱਛੀ ਜਾਊਗੀ। ਜੇ ਇਹ ਤੋਂ ਜ਼ਿਆਦਾ ਕੋਈ ਇਨਫੋਰਮੇਸ਼ਨ ਤੁਹਾਨੂੰ ਫੋਨ 'ਤੇ ਪੁੱਛ ਰਿਹਾ ਤਾਂ ਉਹ ਹੋ ਸਕਦਾ ਕਿ ਵੀ ਉਹ ਸਕੈਮ ਹੀ ਆ ਕਾਲ। ਜੀ। ਸੋ ਕਿਉਂਕਿ ਜੀ ਜੀ ਭਾਜੀ ਮੇਰਾ ਇਹ ਸੀ, ਮਤਲਬ ਮੈਨੂੰ ਨਾ ਉਹਨਾਂ ਘੱਟੋ ਘੱਟ 12-13 ਵਾਰੀ ਕਾਲ ਕੀਤੀ ਮੈਨੂੰ ਨਾ ਆਲਰੇਡੀ ਡਿਫਰੈਂਟ ਤੋਂ ਮੈਨੂੰ ਕਹਿ ਰਹੇ ਸੀ। ਪਹਿਲੀ ਵਾਰੀ ਤਾਂ ਮੈਂ ਸੁਣੀ, ਥੋੜ੍ਹੀ ਜਿਹੀ ਗੱਲ ਕੀਤੀ, ਮੈਂ ਕਹਿੰਦਾ ਵੀ ਤੁਹਾਡੇ ਕੋਲੋਂ 10 ਮਿੰਟ ਚਾਹੀਦੇ ਆ, 10 ਮਿੰਟ ਲੱਗਣਗੇ ਨਾ ਜਿਹੜੀ ਤੁਹਾਡੇ ਨਾਲ ਟਾਕ ਕਰਨੀ। ਮੈਂ ਕਿਹਾ ਆਲਰੇਡੀ ਤਾਂ ਮੈਂ ਆਨਲਾਈਨ ਭਰ ਦਿੱਤਾ ਵੀ ਸਿੱਖ ਕੇ ਆ, ਸਾਰਾ ਕੁਝ ਉੱਚ ਆਉਂਦਾ, ਸਭ ਕੁਝ ਭਰ ਦਿੱਤਾ ਆ। 10 ਮਿੰਟ 'ਚ ਮੇਰੀ ਇਨਫੋਰਮੇਸ਼ਨ ਕਿਹੜੀ ਪੁੱਛਣਾ ਚਾਹ ਰਿਹਾ ਸਾਰਾ ਕੁਝ। ਤੇ ਫਿਰ ਮੈਂ ਨਹੀਂ ਫਿਰ ਚੁੱਕਿਆ ਫੋਨ। ਉਹ ਬਾਰ-ਬਾਰ ਕਈ ਨੰਬਰਾਂ 'ਤੇ ਆਏ ਡਿਫਰੈਂਟ। ਮੈਨੂੰ ਘੱਟੋ ਘੱਟ 10-12 ਵਾਰੀ ਆ ਚੁੱਕਾ ਫੋਨ ਨਾ ਸੈਂਸਸ ਦੇ ਉੱਪਰ। ਹਾਂਜੀ, ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਮੈਂ ਆਪਣੇ ਸਰੋਤਿਆਂ ਨੂੰ ਫਿਰ ਦੱਸ ਦੇਵਾਂ, ਜੇ ਤੁਹਾਡਾ ਉਸ ਦੇ ਵਿੱਚ ਕੋਈ ਸੋਸ਼ਲ ਸਿਕਿਉਰਿਟੀ ਤੁਹਾਨੂੰ ਪੁੱਛਦਾ ਆ ਉਹ ਫਿਰ ਸਕੈਮ ਹੋਊਗਾ। ਜੇ ਤੁਹਾਡਾ ਉਸ ਦੇ ਵਿੱਚ ਕੋਈ ਅਕਾਊਂਟ ਦੀ ਬੈਂਕਿੰਗ ਦੀ ਇਨਫੋਰਮੇਸ਼ਨ ਜਿਹੜਾ ਉਹ ਪੁੱਛ ਰਿਹਾ ਆ, ਉਹ ਫਿਰ ਜਿਹੜਾ ਤੁਹਾਡਾ ਇਸ ਦੇ ਵਿੱਚ ਜਿਹੜਾ ਇਹ ਸਕੈਮ ਹੋ ਸਕਦਾ ਆ। ਸੋ ਇਸ ਚੀਜ਼ਾਂ ਦੇ ਬਾਰੇ ਜਿਹੜਾ ਧਿਆਨ ਰੱਖੋ। ਐਨੀਥਿੰਗ ਟੂ ਡੂ ਵਿਦ ਮਨੀ, ਇਸ ਦੇ ਨਾਲ ਕੁਛ ਨਹੀਂ ਹੈਗਾ। ਤੁਹਾਡੀ ਆਈਡੈਂਟਿਟੀ ਜਿਹੜਾ ਸੋਸ਼ਲ ਸਿਕਿਉਰਿਟੀ ਆ ਉਹ ਕਦੀ ਵੀ ਜਿਹੜਾ ਇਸ ਦੇ ਵਿੱਚ ਤੁਹਾਨੂੰ ਜਿਹੜਾ ਉਹ ਨਹੀਂ ਪੁੱਛਿਆ ਜਾਂਦਾ। ਜੇ ਕੋਈ ਵੀ ਇੱਦਾਂ ਦੀ ਚੀਜ਼ ਪੁੱਛ ਰਿਹਾ ਇਹਦਾ ਮਤਲਬ ਸਕੈਮ ਆ, ਅਤੇ ਤੁਸੀਂ ਉਸ ਫੋਨ ਨੂੰ ਆਈਦਰ ਬਲੌਕ ਕਰ ਦਿਓ ਅਤੇ ਜਾਂ ਫਿਰ ਤੁਸੀਂ ਉਸ ਨੂੰ ਕੱਟ ਦਿਓ ਅਤੇ ਦੁਬਾਰਾ ਉਹ ਨੰਬਰ ਨੂੰ ਜਿਹੜਾ ਉਹ ਤੁਸੀਂ ਨਾ ਚੁੱਕੋ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਥੈਂਕ ਯੂ ਜੀ। ਅਤੇ ਮਨਪ੍ਰੀਤ ਇਹ ਵੀ ਦੱਸੋ, ਜਦੋਂ ਕਾਲ ਕਰਕੇ ਸੈਂਸਸ ਉਹਨਾਂ ਨੇ ਲੈਣਾ ਤਾਂ ਹੈਗਾ ਹੀ ਆ, ਜਿਨ੍ਹਾਂ ਨੇ ਅਜੇ ਤੱਕ ਜਿਸ ਹਾਊਸ ਹੋਲਡ ਤੋਂ ਉਹਨਾਂ ਨੂੰ ਅਜੇ ਤੱਕ ਰਿਪਲਾਈ ਨਹੀਂ ਆਇਆ ਉਹ ਕਾਲ ਕਰਕੇ ਪੁੱਛਦੇ ਨੇ ਉੱਦਾਂ ਐਕਚੁਅਲ ਦੇ ਵਿੱਚ ਕਾਲ ਕਰਕੇ? ਜਿਹੜੇ ਸੈਂਸਸ ਬਿਊਰੋ ਵਾਲੇ ਹੋਣਗੇ ਉਹ ਸਿਰਫ ਤੁਹਾਡੇ ਜਿਹੜੇ ਅਫੀਸ਼ੀਅਲ ਹੋਣਗੇ ਉਹ ਸਿਰਫ ਤੁਹਾਡੇ ਜ਼ਿੰਮੇਦਾਰ 'ਤੇ ਆਉਣਗੇ। ਸੋ ਉਹਨਾਂ ਨੇ ਗੁਆਂਢੀਆਂ ਦਰਵਾਜ਼ੇ ਖੜਕਾਉਣੇ ਆ। ਆਉਣਗੇ। ਹਾਂਜੀ, ਉਹਨਾਂ ਨੇ ਦਰਵਾਜ਼ੇ ਹੀ ਖੜਕਾਉਣੇ ਆ। ਜੀ। ਸੋ ਉਹ ਸੈਂਸਸ ਬਿਊਰੋ ਵਾਲੇ ਨਹੀਂ ਤੁਹਾਨੂੰ ਫੋਨ ਕਰਨਗੇ। ਬੇਸ਼ੱਕ ਤੁਸੀਂ ਫੋਨ ਕਰਕੇ ਆਪਦਾ ਸੈਂਸਸ ਭਰ ਸਕਦੇ ਹੋ ਸੈਂਸਸ ਬਿਊਰੋ ਨੂੰ ਫੋਨ ਕਰਕੇ, ਪਰ ਉਹਨਾਂ ਨੇ ਤੁਹਾਨੂੰ ਫੋਨ ਨਹੀਂ ਕਰਨਾ। ਸਿਰਫ ਜਿਹੜੇ ਹਾਇਰਡ ਹੋਣਗੇ ਸਾਡੀ ਸੰਸਥਾ ਵਰਗੇ, ਜਿਹੜੇ ਆਪਦੇ ਯੂਥ ਨੂੰ ਇੰਪਲੋਏ ਕਰਕੇ ਫਿਰ ਸਿੱਖ ਪੰਜਾਬੀ ਦੀ ਸੈਂਸਸ ਕਨਫਰਮ ਕਰ ਰਹੇ ਨੇ, ਉਹ ਫੋਨ ਕਰਨਗੇ। ਜਾਂ ਹੁਣ ਜਿਹੜੇ ਮੈਨੂੰ ਲੱਗਦਾ ਜਿਹੜੇ VGC ਲੱਗਦਾ ਉਹਨਾਂ ਨੂੰ ਸਕੈਮ ਕਾਲਾਂ ਆ ਰਹੀਆਂ ਨੇ, ਸੋ ਉਹ ਹੋਣਗੇ। ਪਰ ਸੈਂਸਸ ਬਿਊਰੋ ਅਫੀਸ਼ੀਅਲੀ ਤੁਹਾਨੂੰ ਫੋਨ
ਫੋਨ ਨਹੀਂ ਕਰੂਗੀ। ਮੈਂ ਫਿਰ ਹੈਰਾਨ ਆ, ਮੈਂ ਸੋਚਿਆ ਸੀ ਵੀ ਉਹਨਾਂ ਨੇ ਕਾਲ ਜਿਹੜੀ ਉਹ ਕੀਤੀ, ਕਿਉਂਕਿ ਮੈਂ ਉਹਨੂੰ ਜਦੋਂ ਕਹਿਤਾ ਵੀ ਮੈਂ ਭਰ ਚੁੱਕਾ ਹਾਂ, ਫਿਰ ਉਸ ਤੋਂ ਬਾਅਦ ਮੁੜ ਕੇ ਉਹਦਾ ਕਾਲ ਤਾਂ ਨਹੀਂ ਆਈ। ਸੋ ਆਈ ਐਮ ਨਾਟ ਸ਼ੋਰ, ਫਿਰ ਹੋ ਸਕਦਾ ਉਹ ਵੀ ਸਕੈਮ ਦੇ ਇਹ ਫਿਰ ਚੱਕਰ। ਹਾਂਜੀ ਜੀ ਜਕਾਰਾ ਮੂਵਮੈਂਟ ਤੇ ਹੋਣਗੇ, ਮੇ ਕਿਉਂਕਿ ਵੀ ਅਸੀਂ ਫਿਰ ਸਾਰੇ ਕੈਲੀਫੋਰਨੀਆ 'ਚ ਹੀ ਕਰ ਰਹੇ ਹਾਂ। ਸੋ ਫਿਰ ਤੁਹਾਨੂੰ ਟਿਕ ਮਾਰਕ ਕਨਫਰਮ ਕਰ ਦਿੰਦਾ, ਫਿਰ ਉਹ ਠੀਕ ਹੈ, ਤੁਹਾਡੇ ਤੁਸੀਂ ਉਹ ਲਿਸਟ ਵਾਪਸ ਨਹੀਂ ਆਉਂਦੇ। ਓਕੇ, ਹਾਂਜੀ ਸਾਡੇ ਕਿਉਂਕਿ ਘਰੇ ਵੀ ਆਈਆਂ ਸੀ ਸਾਰਿਆਂ ਨੂੰ ਫੋਨ ਕਾਲਾਂ, ਠੀਕ ਹੈ, ਤੇ ਫਿਰ ਉਹਨਾਂ ਨੇ ਬਸ ਇੰਨਾ ਕੀ ਪੁੱਛਿਆ ਹੋਊਗਾ ਤੇ ਦੁਬਾਰੇ ਨਹੀਂ ਆਊਗੀ ਓਕੇ। ਜਕਾਰਾ ਤੋਂ, ਦੁਬਾਰਾ ਨਹੀਂ ਤੁਹਾਨੂੰ ਚਲੋ ਫੋਨ ਚਲੋ, ਆਊਗਾ। ਇਹ ਵੀ ਚੀਜ਼ ਆਪਣੇ ਸਰੋਤਿਆਂ ਦੇ ਲਈ ਗੁੱਡ ਜਾਣਕਾਰੀ ਆ ਵੀ ਜਕਾਰਾ ਵਾਲੇ ਕਨਫਰਮ ਕਰ ਰਹੇ ਆ ਤੁਹਾਨੂੰ ਕਾਲ ਕਰਕੇ। ਉਹ ਇਸ ਤੋਂ ਜ਼ਿਆਦਾ ਨਹੀਂ ਜਿਹੜਾ ਪੁੱਛਣਗੇ, ਤੇ ਜਿਨ੍ਹਾਂ ਨੇ ਜੇ ਉਹ ਨਹੀਂ ਭਰਿਆ ਹੋਊਗਾ ਤਾਂ ਫਿਰ ਅੱਗੇ ਕੀ ਪ੍ਰੋਸੈਸ ਹੁੰਦਾ ਆ? ਜੇ ਉਹਨਾਂ ਨੇ ਨੋ ਕਰਤੀ ਆ, ਉਹ ਫਿਰ ਕਿੱਦਾਂ ਕਨਫਰਮ ਕਰਨਾ ਵੀ ਉਹ ਤੁਹਾਡੇ ਮੂਵਮੈਂਟ ਵਾਲੇ ਹੀ ਨੇ ਕਾਲ ਕੀਤੀ ਹੋਈ ਆ? ਸੋ ਜੇ ਤੁਹਾਨੂੰ ਫੋਨ ਆਉਂਦਾ, ਉਹਨਾਂ ਨੇ ਆਪਦੇ ਆਪ ਨੂੰ ਵੀ ਆਈਡੈਂਟੀਫਾਈ ਕਰਨਾ ਵਾ, ਤੇ ਇਫ ਨਾਟ ਤੁਸੀਂ ਜੇ ਨੋ ਕੀਤਾ ਤਾਂ ਫਿਰ ਉਹ ਤੁਹਾਨੂੰ ਜਕਾਰਾ ਮੂਵਮੈਂਟ ਸੈਂਸਸ ਹੌਟਲਾਈਨ ਦਾ ਨੰਬਰ ਵੀ ਦੇ ਸਕਦੇ ਨੇ, ਜਾਂ ਤੁਹਾਨੂੰ ਸਮਝਾ ਸਕਦੇ ਨੇ ਕਿ ਵੀ ਸੈਂਸਸ ਕਿਵੇਂ ਭਰਨਾ ਵਾ। ਉਹ ਤੁਹਾਨੂੰ ਪੁੱਛਣਗੇ ਕਿ ਵੀ ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ, ਕਿ ਵੀ ਤੁਹਾਡੀ ਸੈਂਸਸ ਕਨਫਰਮ ਹੋ ਸਕਦੀ ਆ, ਪੂਰੀ ਹੋ ਸਕਦੀ ਆ। ਜੀ ਮਨਪ੍ਰੀਤ, ਕੰਟੀਨਿਊ ਕਰੋ ਜੀ। ਹਾਂਜੀ ਤੇ ਉਹ ਫਿਰ ਕਨਫਰਮ ਕਰਨਗੇ ਕਿ ਵੀ ਤੁਸੀਂ ਜੇ ਭਰੀ ਆ ਜਾਂ ਨਹੀਂ, ਤੇ ਫਿਰ ਉਹ ਤੁਹਾਨੂੰ ਸਟੈਪ ਬਾਈ ਸਟੈਪ ਇਧਰ ਸਮਝਾਉਣਗੇ ਕਿ ਵੀ ਕਿਵੇਂ ਭਰ ਸਕਦੇ ਹੋ, ਜਾਂ ਉਹ ਤੁਹਾਨੂੰ ਸੈਂਸਸ ਹੌਟਲਾਈਨ ਦਾ ਵੀ ਨੰਬਰ ਦੇਣਗੇ, ਜਿੱਥੇ ਅਸੀਂ ਫਿਰ ਡਾਇਰੈਕਟਲੀ ਤੁਹਾਡੇ ਨਾਲ ਗੱਲ ਕਰਕੇ ਸਟੈਪ ਬਾਈ ਸਟੈਪ ਤੁਹਾਡੇ ਨਾਲ ਸੈਂਸਸ ਭਰ ਸਕਦੇ ਹਾਂ ਆਨਲਾਈਨ। ਜੀ ਜੀ, ਸੋ ਇਹ ਜਿਹੜੇ ਸਾਰੇ ਜਣੇ ਵਿਸ਼ੇਸ਼ ਤੌਰ 'ਤੇ ਧਿਆਨ ਦਿਓ। ਬਾਕੀ ਟਰਾਈ ਕਰੋ ਵੀ ਤੁਸੀਂ ਇਸ ਨੂੰ ਔਨਲਾਈਨ ਹੀ ਜਿਹੜਾ ਉਹ ਭਰ ਲਓ, ਤਾਂ ਜੋ ਇਹ ਸਕੈਮ ਵਾਲੇ ਚੱਕਰ ਦੇ ਵਿੱਚ ਜਿਹੜਾ ਬੰਦਾ ਉਹ ਫਸੇ ਹੀ ਨਾ। ਸੋ ਉਸ ਦੇ ਲਈ ਜਿਹੜੀ ਇਹਨਾਂ ਦੀ ਸੈਂਸਸ ਦੀ ਜਿਹੜੀ ਵੈਬਸਾਈਟ ਹੈਗੀ ਆ, my2020census.gov, my2020census.gov, ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜਾ ਉਹ ਭਰ ਸਕਦੇ ਹੋ। ਜੇ ਘਰ ਦੇ ਵਿੱਚ ਤੁਸੀਂ ਐਡਰੈਸ ਦੇ ਜ਼ਰੀਏ ਆਪਣਾ ਇਹ ਸੈਂਸਸ ਭਰ ਸਕਦੇ ਹੋ, ਜਾਂ ਜਿਹੜਾ ਸੈਂਸਸ ਦੇ ਵੱਲੋਂ ਚਿੱਠੀ ਆ ਕੇ ਤੁਹਾਨੂੰ ਕੋਡ ਆਇਆ ਹੋਊਗਾ ਉਸ ਦੇ ਭਰ ਕੇ ਜਿਹੜਾ ਇਸ ਨੂੰ ਤੁਸੀਂ ਉਹ ਭਰ ਸਕਦੇ ਆ। ਆਪਣੇ ਨਾਲ ਇੱਕ ਹੋਰ ਮਨਪ੍ਰੀਤ ਕਾਲਰ ਜੁੜੇ ਨੇ, ਅਮਰਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਸਿੰਘ ਬੋਲ ਰਿਹਾ ਜੀ। ਮੈਂ ਪੁੱਛਣਾ ਸੀ ਜੀ, ਮੈਨੂੰ ਨਾ ਕੋਡ ਵਾਲੀ ਚਿੱਠੀ ਆਈ ਸੀ। ਪਹਿਲਾਂ ਮੈਂ ਜਿਸ ਐਡਰੈਸ 'ਤੇ ਰਹਿੰਦਾ ਸੀ, ਬਟ ਹੁਣ ਮੈਂ ਐਡਰੈਸ ਮੂਵ ਕਰ ਗਿਆ, ਅਤੇ ਮੈਨੂੰ ਉੱਥੇ ਵੀ ਹੁਣ ਚਿੱਠੀਆਂ ਆ ਰਹੀਆਂ। ਮੈਨੂੰ ਹੁਣ ਉੱਥੇ ਦੁਬਾਰਾ ਐਂਟਰ ਕਰਨਾ ਪਏਗਾ ਆਪਣਾ, ਜਾਂ ਮੇਰਾ ਜੀ ਪਹਿਲਾਂ ਵਾਲਾ ਠੀਕ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਨਾ ਉਹ ਦੁਬਾਰਾ ਭਰ ਦਿਓ ਆਪਦੇ ਨਵੇਂ ਐਡਰੈਸ 'ਚ, ਕਿਉਂਕਿ ਉਹਨਾਂ ਨੇ ਜਿਹੜਾ ਤੁਹਾਡਾ ਸਭ ਤੋਂ ਰੀਸੈਂਟ ਸੈਂਸਸ ਭਰਿਆ ਗਿਆ ਉਹਨੂੰ ਹੀ ਕਾਊਂਟ ਕਰਨਗੇ। ਸੋ ਜ਼ਰੂਰੀ ਹੈ ਕਿ ਵੀ ਤੁਸੀਂ ਉਹ ਨਵੇਂ ਐਡਰੈਸ 'ਤੇ ਹੀ ਭਰ ਲਓ, ਕਿਉਂਕਿ ਫਿਰ ਉਹ ਜਿਹੜਾ ਡਾਟਾ ਵਾ ਤੁਹਾਡੇ ਉਸ ਨਵੇਂ ਏਰੀਏ ਦੇ ਵਿੱਚ ਗਿਣਿਆ ਜਾਊਗਾ। ਅਤੇ ਇਹ ਵੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੋਊਗੀ ਆਪਦੇ ਸੈਂਸਸ ਫਾਰਮ 'ਤੇ, ਜਾਂ ਤੁਹਾਨੂੰ ਲੱਗਦਾ ਕਿ ਵੀ ਮੈਂ ਆ ਭਰਤਾ ਪਰ ਮੈਂ ਸਿੱਖ ਭਰਨਾ ਸੀਗਾ, ਤੁਸੀਂ ਦੁਬਾਰਾ ਭਰ ਸਕਦੇ ਹੋ। ਪਰ ਜਦੋਂ ਤੁਸੀਂ ਦੂਜੀ ਵਾਰੀ ਭਰਨਾ ਵਾ, ਤੁਸੀਂ ਸਿਰਫ ਆਪਦੇ ਘਰ ਦਾ ਐਡਰੈਸ ਸਰਚ ਕਰਕੇ ਭਰਨਾ। ਤੁਹਾਡਾ ਕੋਡ ਉਹ ਇੱਕ ਵਾਰੀ ਯੂਜ਼ ਹੁੰਦਾ ਵਾ, ਅਤੇ ਹੁਣ ਜਿਹੜਾ ਦੂਸਰੀ ਵਾਰੀ ਤੁਸੀਂ ਕਰੈਕਟ ਕਰਨ ਲੱਗੇ ਹੋ, ਉਹ ਹੁਣ ਤੁਸੀਂ ਫਿਰ ਉਹ ਆਪਦੇ ਘਰ ਦੇ ਐਡਰੈਸ ਨੂੰ ਸਰਚ ਕਰਕੇ ਭਰ ਦਿਓ, ਅਤੇ ਜਿਹੜੇ ਸੈਂਸਸ ਬਿਊਰੋ ਵਾਲੇ ਨੇ ਉਹ ਦੁਬਾਰਾ ਦੇਖ ਕੇ ਤੁਹਾਡਾ ਸਭ ਤੋਂ ਰੀਸੈਂਟ ਸੈਂਸਸ ਫਾਰਮ ਫਿਰ ਵਰਤਣਗੇ। ਠੀਕ ਹੈ ਜੀ, ਓਕੇ ਜੀ ਜੀ, ਸ਼ੁਕਰੀਆ। ਸੋ ਮਨਪ੍ਰੀਤ, ਜਿਹੜੇ 9 ਸਵਾਲ ਜਿਹੜੇ ਸੈਂਸਸ ਦੇ ਵਿੱਚ ਹੈਗੇ, ਇਹਦੇ ਵਿੱਚ ਨਾਮ, ਫੋਨ ਨੰਬਰ ਅਤੇ ਤੁਹਾਡਾ ਡੇਟ ਆਫ ਬਰਥ ਵੀ ਪੁੱਛਿਆ ਜਾਂਦਾ ਹੈ? ਹਾਂਜੀ, ਤੁਹਾਡਾ ਨਾਮ ਪੁੱਛਿਆ ਜਾਂਦਾ, ਡੇਟ ਆਫ ਬਰਥ, ਜਿਹੜੀ ਤੁਹਾਡੀ ਜੈਂਡਰ ਓਰੀਐਂਟੇਸ਼ਨ ਆ, ਫੀਮੇਲ, ਮੇਲ, ਨਾਟ ਪ੍ਰੈਫਰ ਟੂ ਸੇ, ਅਤੇ ਫਿਰ ਤੁਹਾਡਾ ਘਰ ਦਾ ਐਡਰੈਸ ਜਿਹੜਾ ਤੁਸੀਂ ਪਹਿਲਾਂ ਪਾਇਆ ਸੀ, ਅਤੇ ਫਿਰ ਇੱਕ ਤੁਸੀਂ ਆਪਦਾ ਹਾਊਸ ਹੋਲਡ ਮੈਂਬਰ ਜਿਹੜਾ ਹੈਡ ਆਫ ਹਾਊਸ ਹੋਲਡ ਡਿਟਰਮਿਨ ਕਰਨਾ ਵਾ, ਉਹ ਤੁਸੀਂ ਦੇਖਣਾ ਕਿ ਵੀ ਕਿਹਨੂੰ ਲਿਸਟ ਕਰਨਾ ਤੁਸੀਂ, ਅਤੇ ਫਿਰ ਜਿਹੜੇ ਬਾਕੀਆਂ ਦਾ ਉਸ ਐਡਰੈਸ ਦੇ ਵਿੱਚ ਭਰਨਾ ਵਾ, ਉਹ ਤੁਸੀਂ ਫਿਰ ਇੱਕ ਆਪਸ਼ਨ ਦਿੱਤਾ ਜਾਂਦਾ ਕਿ ਵੀ ਤੁਹਾਡਾ ਉਹਨਾਂ ਨਾਲ ਕੀ ਰਿਸ਼ਤਾ ਵਾ, ਭਾਵੇਂ ਤੁਸੀਂ ਰੈਂਟਰ ਹੋ, ਤੁਸੀਂ ਰਿਲੇਟਿਵ ਹੋ, ਤੁਸੀਂ ਰੂਮਮੇਟ ਹੋ, ਜਾਂ ਅਦਰ ਕੁਛ ਵੀ ਭਰ ਸਕਦੇ ਹੋ। ਉਹਦਾ ਲੈਸ ਮੀਨਿੰਗਫੁਲ ਹੈ ਕਿ ਵੀ ਜਿਹੜਾ ਵੀ ਰਿਸ਼ਤਾ ਤੁਸੀਂ ਦੱਸਣਾ ਚਾਹੁੰਦੇ ਹੋ ਸੈਂਸਸ ਦੇ ਫਾਰਮ 'ਤੇ। ਜੀ। ਅਤੇ ਫਿਰ ਤੁਹਾਡੀ ਐਥਨੀਸਿਟੀ ਪੁੱਛੀ ਜਾਂਦੀ ਆ ਕਿ ਵੀ
ਤੁਹਾਡੀ ਪਹਿਚਾਣ, ਤੁਸੀਂ ਕੀ ਭਰਨਾ ਚਾਹ ਰਹੇ ਆ। ਸੋ ਅਸੀਂ ਆਪਣੇ ਭਾਈਚਾਰੇ ਨੂੰ ਕਹਿ ਰਹੇ ਕਿ ਵੀ ਆਪਾਂ ਸਾਰਿਆਂ ਨੇ ਸਿੱਖ ਭਰਨਾ ਵਾ। ਸੋ ਇਹੀ ਸਵਾਲ ਨੇ। ਤੇ ਇੱਕ ਜਿਹੜਾ ਹੈਡ ਆਫ ਹਾਊਸ ਹੋਲਡ ਨੂੰ ਉਹਨਾਂ ਨੂੰ ਥੋੜ੍ਹੇ ਜਿਹੇ ਐਕਸਟਰਾ ਸਵਾਲ ਨੇ ਕਿ ਵੀ ਤੁਸੀਂ ਰੈਂਟ ਕਰ ਰਹੇ ਹੋ, ਤੁਸੀਂ ਓਨ ਕਰਦੇ ਹੋ ਇੱਥੇ। ਸੋ ਇਹੀ ਲਗਭਗ ਸਵਾਲ ਨੇ ਜਿਹੜੇ ਫੋਨ 'ਤੇ ਨੇ। ਜੀ ਜੀ ਬਿਲਕੁਲ। ਅਤੇ ਇਹ ਵੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਹ ਜਿਹੜੇ ਤੁਹਾਡੇ ਉੱਤਰ ਤੁਸੀਂ ਇਸ ਦੇ ਵਿੱਚ ਦੇਣੇ ਆ, ਆਨਸਰ ਤੁਸੀਂ ਕਰਨੇ ਇਹਨਾਂ ਸਵਾਲਾਂ ਦਾ, ਉਹ ਸਾਰੇ ਦੇ ਸਾਰੇ ਕੌਨਫੀਡੈਂਸ਼ੀਅਲ ਆ, ਗੁਪਤ ਜਿਹੜੇ ਉਹ ਰਹਿਣੇ ਆ, ਉਹ ਕਿਸੇ ਦੇ ਨਾਲ ਵੀ ਜਿਹੜੇ ਉਹ ਸਾਂਝੇ ਨਹੀਂ ਕੀਤੇ ਜਾਣੇ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਇਸ ਦੇ ਵਿੱਚ ਸਵਾਲ ਨਹੀਂ ਹੈਗਾ। ਤੁਹਾਡੀ ਸਿਟੀਜ਼ਨਸ਼ਿਪ ਆ, ਤੁਸੀਂ ਇੱਥੇ ਪੇਪਰਸ ਦੇ ਨਾਲ ਉਹ ਵਿਦਆਊਟ ਪੇਪਰਸ ਹੋ, ਇੱਦਾਂ ਦਾ ਕੋਈ ਜਿਹੜਾ ਇਸ ਦੇ ਵਿੱਚ ਸਵਾਲ ਨਹੀਂ ਆ। ਲੀਗਲ ਡਾਕੂਮੈਂਟ ਇੱਦਾਂ ਦਾ ਕੋਈ ਉਹਨਾਂ ਨੇ ਜਿਹੜਾ ਉਹ ਨਹੀਂ ਪੁੱਛਣਾ ਤੁਹਾਨੂੰ। ਅਤੇ ਇੱਕ ਘਰ ਦੇ ਵਿੱਚ ਕਿੰਨੇ ਜਾਣੇ ਰਹਿ ਰਹੇ ਹੋ ਉਸ ਦਾ ਉਹਨਾਂ ਨੂੰ ਕੋਈ ਕੇਅਰ ਨਹੀਂ ਆ। ਜਿੰਨੇ ਜਾਣੇ ਵੀ ਹੈਗੇ ਆ ਉਹ ਤੁਸੀਂ ਉਸ ਦੇ ਵਿੱਚ ਭਰ ਸਕਦੇ ਆ। ਸੋ ਮਨਪ੍ਰੀਤ, ਜਿਨ੍ਹਾਂ ਨੇ ਅਜੇ ਤੱਕ ਆਈਦਰ ਔਨਲਾਈਨ ਜਾਂ ਫੋਨ ਦੇ ਉੱਤੇ ਨਹੀਂ ਭਰਿਆ ਹੋਊਗਾ, ਉਹਨਾਂ ਦੇ ਘਰਾਂ ਦੇ ਵਿੱਚ ਆਈ ਥਿੰਕ ਪੇਪਰ ਫਾਰਮਸ ਵੀ ਜਿਹੜੇ ਉਹ ਆ ਗਏ ਹੋਣਗੇ। ਸੋ ਉਹ ਵੀ ਉਸ ਦੇ ਬਾਰੇ ਵੀ ਜ਼ਰੂਰ ਦੱਸ ਦਿਓ ਵੀ ਉਹ ਕੀ ਪ੍ਰੋਸੈਸ ਜਿਹੜਾ ਉਹ ਕਿੱਦਾਂ ਫੋਲੋ ਕਰਨ। ਹਾਂਜੀ, ਸੋ ਜੇ ਔਨਲਾਈਨ ਨਹੀਂ ਭਰਿਆ ਗਿਆ ਤਾਂ ਸੈਂਸਸ ਬਿਊਰੋ ਨੇ ਜਿਨ੍ਹਾਂ ਨੇ ਹਜੇ ਨਹੀਂ ਭਰਿਆ ਸੀ ਉਹਨਾਂ ਨੂੰ ਪੇਪਰ ਫਾਰਮ ਭੇਜਿਆ ਗਿਆ ਸੀ ਘਰੇ। ਤੁਸੀਂ ਉਹਨੂੰ ਵੀ ਉੱਦਾਂ ਹੀ ਭਰਨਾ ਵਾ। ਉਹਦੇ ਜਿਹੜੇ ਸਵਾਲ ਨੇ ਸੇਮ ਸਵਾਲ ਨੇ ਅਤੇ ਉਹਨੂੰ ਆਲਰੇਡੀ ਪੋਸਟਮਾਰਕ ਕੀਤਾ ਹੋਇਆ। ਸੋ ਜਦੋਂ ਤੁਸੀਂ ਭਰ ਲਿਆ ਬਸ ਆਪਦੇ ਮੇਲ ਬਾਕਸ ਦੇ ਵਿੱਚ ਛੱਡ ਆਇਓ ਜਿਹੜਾ ਐਨਵਲਪ ਆ। ਅਤੇ ਉਹ 'ਤੇ ਬੇਸ਼ੱਕ ਤੁਸੀਂ ਮੇਲ ਰਾਹੀਂ ਭੇਜ ਸਕਦੇ ਹੋ ਅਤੇ ਸੈਂਸਸ ਬਿਊਰੋ ਤੱਕ ਪਹੁੰਚ ਜੂਗਾ। ਪਰ ਜੇ ਉਹ ਚਿੱਠੀ ਸ਼ਾਇਦ ਤੋਂ ਗਵਾਚ ਗਈ ਜਾਂ ਉਹ ਫੋਰਮ ਨਹੀਂ ਰਿਹਾ ਤੁਹਾਡੇ ਕੋਲ ਤਾਂ ਬੇਸ਼ੱਕ ਸਾਡੇ ਸੈਂਸਸ ਹੌਟਲਾਈਨ 'ਤੇ ਫੋਨ ਕਰ ਲਿਓ। ਅਸੀਂ ਸਟੈਪ ਬਾਏ ਸਟੈਪ ਤੁਹਾਨੂੰ ਸਮਝਾ ਸਕਦੇ ਹਾਂ ਕਿ ਵੀ ਕੀ ਸਵਾਲ ਦਾ ਕੀ ਮਤਲਬ ਆ, ਜਵਾਬਾਂ ਦਾ ਕੀ ਮਤਲਬ ਆ। ਸੋ ਕਈ ਵਾਰੀ ਆਪਾਂ ਇੰਨਾ ਚਿਰ ਉਹ ਮੇਲ ਸ਼ਾਇਦ ਨਹੀਂ ਰੱਖਦੇ। ਕਈ ਵਾਰੀ ਸੈਂਸਸ ਬਿਊਰੋ ਦੀ ਗਵਰਨਮੈਂਟ ਮੇਲ ਆਪਾਂ ਤੋਂ ਪਹਿਚਾਣੀ ਨਹੀਂ ਜਾਂਦੀ ਅਤੇ ਆਪਾਂ ਵੈਸੇ ਰੱਖ ਦਿੰਦੇ ਹਾਂ, ਸਾਈਡ ਨੂੰ ਰੱਖ ਦਿੰਦੇ ਹਾਂ ਜਾਂ ਕੁਛ ਵੀ ਹੋਵੇ। ਅਤੇ ਇਹੋ ਜਿਹੇ ਆਪਸ਼ਨ ਥੋੜ੍ਹੇ ਬਹੁਤ ਹੈਗੇ ਨੇ ਆਪਣੇ ਕੋਲ ਕਿ ਵੀ ਸੈਪਟੈਂਬਰ ਦੇ ਐਂਡ ਤੱਕ ਆਪਾਂ ਆਪਣੀ ਕਮਿਊਨਿਟੀ ਦਾ ਸੈਂਸਸ ਪੂਰਾ ਕਰ ਸਕੀਏ। ਹਾਂਜੀ ਜੀ। ਸੋ ਇਹ ਵੀ ਜਿਹੜਾ ਬਿਲਕੁਲ ਆ। ਸੋ ਕਈ ਵਾਰੀ ਮਨਪ੍ਰੀਤ ਇੱਕ ਸਵਾਲ ਜਿਹੜਾ ਵੀ ਹੁੰਦਾ ਵੀ ਕਈ ਵਾਰੀ ਹੁਣ ਜੀ ਪਰਿਵਾਰ ਦੇ ਵਿੱਚ ਜਿੱਦਾਂ ਜ਼ਿਆਦਾ ਆ, ਕਈ ਵਾਰੀ ਜਦੋਂ ਸਾਰੇ ਜਾਣੇ ਇਕੱਠੇ ਹੋ ਜਾਂਦੇ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਦੋ ਵੱਖ-ਵੱਖ ਘਰਾਂ ਦੇ ਵਿੱਚ ਨੇ। ਸੋ ਉਹਦੇ ਲਈ ਉਹ ਕਿੱਦਾਂ ਜਿਹੜਾ ਉਹ ਕਰਨ, ਰਹਿੰਦੇ ਉਹ ਨਜ਼ਦੀਕ ਹੀ ਆ ਵੀ ਉਹ ਵੱਖਰਾ ਭਰਨਾ ਹੈ ਉਹਨਾਂ ਨੇ ਜਾਂ ਕਿੱਦਾਂ ਜਿਹੜਾ ਉਹ ਕਰਨਾ। ਕਈ ਵਾਰੀ ਹੁੰਦਾ ਵੀ ਚਲੋ ਆ ਗਏ ਆਪਾਂ ਸਵੇਰੇ ਸਾਰੇ ਇੱਕੋ ਥਾਂ 'ਤੇ ਇਕੱਠੇ ਹੋ ਜਾਂਦੇ ਆ ਅਤੇ ਫਿਰ ਸ਼ਾਮ ਨੂੰ ਜਿਹੜਾ ਫਿਰ ਮੁੜ ਕੇ ਸੌਣ ਦੇ ਲਈ ਉੱਧਰ ਚਲੇ ਜਾਂਦੇ ਆ। ਸੋ ਉਸ ਦੇ ਲਈ ਕਿਉਂਕਿ ਬਹੁਤ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਇੱਦਾਂ ਹੁੰਦਾ ਆ ਵੀ ਸਾਰੇ ਜਾਣੇ ਨਜ਼ਦੀਕ ਆ, ਚਲੋ ਇਕੱਠੇ ਸਮਾਂ ਬਤੀਤ ਕਰਦੇ ਆ। ਸੋ ਦੋਨੋਂ ਵੱਖਰੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਭਰਨਾ ਪੈਣਾ, ਰਾਈਟ? ਹਾਂਜੀ, ਸੋ ਤੁਸੀਂ ਫਿਜ਼ੀਕਲੀ ਕਿੱਥੇ ਰਹਿ ਰਹੇ ਹੋ ਉੱਥੇ ਤੁਸੀਂ ਆਪਦਾ ਸੈਂਸਸ ਭਰਿਓ। ਉੱਥੇ ਹੀ ਉਹ ਗਿਣਤੀ ਹੋਊਗੀ। ਨਹੀਂ ਤਾਂ ਫਿਰ ਜਿਹੜੀ ਅੰਡਰ ਕਾਊਂਟ ਹੋ ਜਾਂਦੀ ਆ, ਜਿਹੜੇ ਐਸਟੀਮੇਟ ਸੈਂਸਸ ਬਿਊਰੋ ਨੇ ਲਾਏ ਹੁੰਦੇ ਆ ਉਹ ਤੋਂ ਵੀ ਜੇ ਥੱਲੇ ਆ ਗਏ ਤਾਂ ਆਪਣੀ ਲੋਕਲ ਕਮਿਊਨਿਟੀ ਨੂੰ ਵੀ ਨੁਕਸਾਨ ਹੁੰਦਾ ਵਾ ਜੇ ਉਹ ਗਿਣਤੀ ਘੱਟ ਹੋ ਜਾਵੇ। ਸੋ ਜਿੱਥੇ ਤੁਹਾਡਾ ਫਿਜ਼ੀਕਲ ਐਡਰੈਸ ਆ, ਕਈ ਲੋਕਾਂ ਨੇ ਪੁੱਛਿਆ ਕਿ ਵੀ ਸਾਡੀ ਮੇਲ ਹੋਰ ਐਡਰੈਸ ਆਉਂਦੀ ਆ ਪਰ ਅਸੀਂ ਰਹਿੰਦੇ ਕਿਤੇ ਹੋਰ ਆ। ਤੁਸੀਂ ਜਿੱਥੇ ਰਹਿ ਰਹੇ ਹੋ ਉੱਥੇ ਹੀ ਭਰਿਓ। ਭਾਵੇਂ ਤੁਹਾਡੀ ਮੇਲ ਕਿਤੇ ਹੋਰ ਆਉਂਦੀ ਆ, ਭਾਵੇਂ ਤੁਹਾਡੀ ਸੈਂਸਸ ਚਿੱਠੀ ਵੀ ਕਿਤੇ ਹੋਰ ਆਈ ਹੋਊਗੀ, ਤੁਸੀਂ ਜਿੱਥੇ ਰਹਿ ਰਹੇ ਹੋ ਉੱਥੇ ਹੀ ਭਰਿਓ। ਅਤੇ ਕਈ ਵਾਰੀ ਆਲਸੋ ਇੱਕ ਹੋਰ ਐਗਜ਼ਾਮਪਲ ਆ ਕਿ ਵੀ ਆਪਣੇ ਬਜ਼ੁਰਗ ਸ਼ਾਇਦ ਇੱਕ ਕਮਰਾ ਰੈਂਟ ਕਰ ਰਹੇ ਹੋਣਗੇ ਕਿਸੇ ਹੋਰ ਦੇ ਘਰੇ। ਉਹ ਫਿਰ ਜਿਹੜੇ ਓਨਰਸ ਨੇ ਉਹਨਾਂ ਨੂੰ ਇਨਕਲੂਡ ਕਰਨਾ ਵਾ। ਭਾਵੇਂ ਉਹ ਤੁਹਾਡੇ ਬਜ਼ੁਰਗ ਨੇ। ਸਾਨੂੰ ਇੱਕ ਐਗਜ਼ਾਮਪਲ ਕਈ ਆਏ ਨੇ ਕਿ ਵੀ ਫੈਮਿਲੀ ਕਹਿੰਦੇ ਸਾਡੇ ਬਜ਼ੁਰਗ ਅੱਡ ਰਹਿ ਰਹੇ ਨੇ ਅਤੇ ਅਸੀਂ ਉਹਨਾਂ ਦਾ ਇੱਥੇ ਹੀ ਭਰੀਏ, ਪਰ ਉਹਨਾਂ ਦਾ ਉੱਥੇ ਹੀ ਭਰਿਆ ਜਾਂਦਾ ਵਾ ਜਿੱਥੇ ਉਹ ਰਹਿ ਰਹੇ ਨੇ। ਸੋ ਮੇਕ ਸ਼ੋਰ ਕਰਨਾ ਆ ਓਨਰ ਦਾ ਜਿਹੜਾ ਉਹ ਕੰਮ ਆ ਵੀ ਜੇ ਤੁਸੀਂ ਗਰਾਜ 'ਚ ਕੋਈ ਰਹਿ ਰਿਹਾ ਤੁਹਾਡੇ ਜਾਂ ਤੁਸੀਂ ਜਿੱਦਾਂ ਵੀ ਕਰਕੇ ਰੱਖਿਆ ਆ, ਕਿਸੇ ਨੂੰ ਇੱਕ ਕਮਰਾ ਦਿੱਤਾ ਹੈ, ਕਿਸੇ ਨੂੰ ਵੱਖ ਜਿਹੜੇ ਰੂਮ ਆ ਉਹ ਤੁਸੀਂ ਕੀਤੇ ਆ। ਸੋ ਸਾਰਿਆਂ ਦਾ ਤੁਸੀਂ ਫਿਰ ਉਹ ਇਨਫੋਰਮੇਸ਼ਨ ਆ ਉਸ ਦੇ ਵਿੱਚ ਉਹਨਾਂ ਨੂੰ ਫਿਰ ਭਰਨੀ ਪੈਣੀ ਆ, ਰਾਈਟ? ਹਾਂਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਸਾਰੇ ਜਣੇ ਉਹ ਧਿਆਨ ਦੇਣ। ਆਪਾਂ ਇੱਥੇ ਮਨਪ੍ਰੀਤ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਆਪਾਂ ਜਿਹੜਾ ਇਸ ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਸਰੋਤਿਓ, ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤੁਹਾਡਾ ਵੀ ਕੋਈ ਸਵਾਲ ਹੈਗਾ ਸੈਂਸਸ ਨੂੰ ਲੈ ਕੇ, ਜਾਂ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਤੁਸੀਂ ਸੈਂਸਸ ਭਰ ਚੁੱਕੇ ਹੋ ਜਾਂ ਨਹੀਂ ਭਰਿਆ ਅਜੇ ਤੱਕ, ਜੇ ਕੋਈ ਉਸ ਦੇ ਬਾਰੇ ਕੋਈ ਵੀ ਕੁਐਸਚਨ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ। ਨੰਬਰ ਹੈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ, ਨੂਰ ਮਹਿਲ ਜਿਊਲਰਸ, ਯੂਬਾ ਸਿਟੀ ਵਾਲਿਆਂ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਕੈਲੀਫੋਰਨੀਆ ਦੇ ਸ਼ਹਿਰ ਫੌਂਟੈਨਾ ਅਤੇ ਸਟਾਕਟਨ ਤੋਂ ਬਾਅਦ ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਵੱਡੀ ਲੋਕੇਸ਼ਨ ਖੋਲ ਦਿੱਤੀ ਹੈ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ-ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵੋਲਵੋ ਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ
ਫੋਂਟੈਨਾ ਦੇ ਲਈ ਕਾਲ 186625289494 1866 252 8494 ਸਟਾਕਟਨ ਦੇ ਲਈ ਕਾਲ 1866 252 8781 186625288781 ਤੇ ਫ੍ਰੈਜ਼ਨੋ ਦੇ ਲਈ ਕਾਲ 185552477723 1855 524 7723 ਪ੍ਰਾਈਡ ਟਰੱਕ ਸੇਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ ਜਿਹੜਾ ਸੈਂਸਸ ਦੇ ਬਾਰੇ US ਦਾ ਜਿਹੜਾ 2020 ਦਾ ਸੈਂਸਸ ਹੋ ਰਿਹਾ ਤੇ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਮਨਪ੍ਰੀਤ ਕੌਰ ਜਿਹੜੇ ਹੋਏ ਨੇ। ਮਨਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਸੋ ਕਾਫੀ ਜਣੇ ਜਿਹੜੇ ਇੱਕ ਆਪਣੇ ਪੁੱਛ ਰਹੇ ਆ ਵੀ ਕੀ ਇਹ ਇਕੱਲੇ ਪੰਜਾਬੀਆਂ ਨੇ ਭਰਨਾ ਆ, ਇੰਡੀਅਨ ਨੇ ਭਰਨਾ ਆ, ਕਿੰਨਾ ਨੇ ਭਰਨਾ ਹੈ? ਸੋ ਇੱਕ ਵਾਰੀ ਫਿਰ ਆਪਾਂ ਜੇ ਇਸ ਦੇ ਉੱਤੇ ਕਲੀਅਰ ਕਰ ਦਈਏ। ਸੋ ਜਿਹੜਾ ਆਪਣਾ ਸੈਂਸਸ ਹਰ 10 ਸਾਲ ਹੁੰਦਾ ਵਾ ਇਹਦੇ ਵਿੱਚ ਸਾਰਿਆਂ ਨੇ ਭਾਗ ਲੈਣਾ। ਭਾਵੇਂ ਤੁਸੀਂ ਤੁਹਾਡੀ ਐਥਨੀਸਿਟੀ ਤੁਹਾਡੀ ਪਹਿਚਾਣ ਖੁਸ਼ੀ ਹੋਵੇ, ਤੁਹਾਡੇ ਜਿੱਥੇ ਤੁਸੀਂ ਘਰ ਰਹਿ ਰਹੇ ਹੋ ਕਿਤੇ ਵੀ, ਭਾਵੇਂ ਹਾਊਸਲੈਸ ਵੀ ਹੋਣ, ਜਿਹੜੇ ਬੇਘਰ ਨੇ ਉਹਨਾਂ ਦੀ ਵੀ ਗਿਣਤੀ ਹੁੰਦੀ ਹੈ। ਹਰੇਕ ਜੀਵ ਦੀ ਗਿਣਤੀ ਹੁੰਦੀ ਹੈ ਜਿਹੜੇ ਇਸ ਵਕਤ ਯੂਨਾਈਟਿਡ ਸਟੇਟਸ ਦੇ ਵਿੱਚ ਰਹਿ ਰਹੇ ਨੇ। ਸੋ ਇਰਰਿਸਪੈਕਟਿਵ ਤੁਸੀਂ ਕਿਹੜੇ ਧਰਮ ਦੇ ਹੋ, ਕਿਹੜੀ ਐਥਨੀਸਿਟੀ ਆ, ਕਿਹੜੇ ਮੁਲਕ ਤੋਂ ਆਏ ਹੋ, ਤੁਸੀਂ ਜਿਹੜਾ ਆ ਜੀ ਇਸ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਜਿਹੜਾ ਉਹ ਹਿੱਸਾ ਲੈਣਾ ਹੈਗਾ ਆ। ਬਹੁਤ ਵਾਰੀ ਜਿਹੜੇ ਲੋਕ ਨੇ ਉਹ ਕਨਫਿਊਜ਼ ਜਿਹੜੇ ਉਹ ਰਹਿੰਦੇ ਨੇ ਵੀ ਛੋਟੇ ਬੱਚੇ ਵੀ ਇਹਨਾਂ ਦੇ ਵਿੱਚ ਐਡ ਕਰਨੇ ਆ, ਕਿਸੇ ਦੇ ਹੁਣੇ ਬੇਬੀ ਹੋਇਆ ਆ ਉਹ ਵੀ ਐਡ ਕਰਨਾ ਆ, ਜਿਹੜੇ ਬਜ਼ੁਰਗ ਨੇ ਕੀ ਉਹ ਵੀ ਐਡ ਕਰਨੇ ਆ। ਸੋ ਜ਼ਰੂਰ ਇਸ ਦੇ ਉੱਤੇ ਵੀ ਜਿਹੜੀ ਕਲੈਰਿਟੀ ਜਿਹੜੀ ਉਹ ਦੇ ਦਿਓ। ਹਾਂਜੀ, ਸਭ ਤੋਂ ਛੋਟੇ ਬੱਚੇ ਉਹਨਾਂ ਨੂੰ ਵੀ ਆਪਾਂ ਗਿਣਨਾ, ਜਿਹੜੇ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਵੀ ਜ਼ਰੂਰ ਗਿਣਨਾ ਵਾ। ਸੋ ਜੇ ਤੁਹਾਡੇ ਗੁਆਂਢ ਜਾਂ ਤੁਹਾਡੀ ਕਮਿਊਨਿਟੀ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਆ ਜਾਂ ਛੋਟਾ ਬੱਚਾ ਵੀ, ਭਾਵੇਂ ਉਹ ਕੁਛ ਦਿਨਾਂ ਦੇ ਹੀ ਹੋਣ, ਉਹਨਾਂ ਦੀ ਵੀ ਗਿਣਤੀ ਹੋਣੀ ਆ। ਤੇ ਇਹ ਦੋਨੇ ਪਾਪੂਲੇਸ਼ਨ ਐਕਚੁਅਲੀ ਸਭ ਤੋਂ ਔਖੀਆਂ ਨੇ ਗਿਣਨੀਆਂ। ਇਹਨਾਂ ਦੀ ਸਭ ਤੋਂ ਵੱਧ ਅੰਡਰ ਕਾਊਂਟ ਹੁੰਦੀ ਆ ਇਹਨਾਂ ਨੂੰ ਸੈਂਸਸ ਦੇ ਵਿੱਚੋਂ। ਸਭ ਤੋਂ ਜ਼ਿਆਦਾ ਹਿਸਟੋਰਿਕਲੀ ਜਿਵੇਂ ਰਹਿ ਜਾਂਦੇ ਨੇ, ਕੀਤਾ ਜਾਂਦਾ ਹੈ, ਰਹਿ ਜਾਂਦੇ ਨੇ, ਪਿੱਛੇ ਰਹਿ ਜਾਂਦੇ ਨੇ ਇਹ। ਸੋ ਜਿਹੜੇ ਆਪਣੇ ਸਭ ਤੋਂ ਛੋਟੇ 0 to 5 ਸਾਲਾਂ ਦੇ ਜਿਹੜੇ ਜਵਾਕ ਨੇ ਜਾਂ ਜਿਹੜੇ ਆਪਣੇ ਬਜ਼ੁਰਗ ਨੇ ਉਹਨਾਂ ਦੀ ਗਿਣਤੀ ਤਾਂ ਸ਼ਾਇਦ ਸਭ ਤੋਂ ਜ਼ਰੂਰੀ ਆ। ਜੀ ਕਈ ਵਾਰੀ ਜਦੋਂ ਵੀ ਆਪਾਂ ਫਾਰਮ ਭਰਦੇ ਹਾਂ ਨਾ, ਆਪਾਂ ਬੱਚਿਆਂ ਦੀ ਇਨਫੋਰਮੇਸ਼ਨ ਆਪਾਂ ਸੋਚਦੇ ਹਾਂ ਵੀ ਇੰਨਾ ਇੰਪੋਰਟੈਂਟ ਨਹੀਂ ਹੈ, ਇਹ ਤਾਂ ਆਪਣੇ ਅੰਡਰ ਹੀ ਆ, ਪਰ ਇਸ ਫਾਰਮ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਨੇ ਕਿਉਂਕਿ ਜਿੱਥੇ ਨਵੇਂ ਬੱਚੇ ਨੇ ਜਨਮ ਲਿਆ ਆ ਉੱਥੇ ਉਹਨਾਂ ਨੇ ਕਾਊਂਟ ਕਰਕੇ ਦੇਖਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਸਕੂਲਾਂ ਦੀ ਉੱਥੇ ਜ਼ਰੂਰਤ ਪੈਣੀ ਆ। ਐਲੀਮੈਂਟਰੀ ਬਣਾਉਣੇ ਆ, ਹਾਈ ਸਕੂਲ ਵਾਲੇ ਪਾਸੇ ਨੂੰ ਵਧਣਾ ਆ, ਮਿਡਲ ਸਕੂਲ ਬਣਾਉਣੇ ਆ, ਕਿੱਦਾਂ ਦੇ ਜਿਹੜੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਚੀਜ਼ਾਂ ਆ ਉਹ ਕਿੱਦਾਂ ਦੀਆਂ ਜਿਹੜੀਆਂ ਬਣਾਉਣੀਆਂ ਆ, ਕੀ ਹਸਪਤਾਲਾਂ ਦਾ ਜਿਹੜੀ ਆ ਉੱਥੇ ਉਹ ਚੀਜ਼ਾਂ ਹੋਣਗੀਆਂ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਇਹ ਕੀ ਆ। ਅਤੇ ਖਾਸ ਨਾਲ ਬਜ਼ੁਰਗਾਂ ਨੂੰ ਲੈ ਕੇ ਵੀ ਫਿਰ ਇਹ ਇੱਦਾਂ ਦੀਆਂ ਹੀ ਚੀਜ਼ਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿੱਦਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਚਾਹੀਦੀਆਂ ਆ, ਵੀ ਬਜ਼ੁਰਗ ਜਿਹੜੀ ਆ ਉਹ ਕਿਹੜੀ ਬੋਲੀ ਜਿਹੜੀ ਜ਼ਿਆਦਾ ਬੋਲਦੇ ਆ, ਫਿਰ ਉਸ ਥਾਂ ਦੀ ਉੱਤੇ ਉੱਦਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਉੱਥੇ ਉਹਨਾਂ ਨੂੰ ਪ੍ਰਦਾਨ ਕਰਨੀਆਂ ਆ। ਇੱਕ ਜਿਹੜਾ ਆਪਣੇ ਇੱਥੇ ਹੁਣ ਦੇਖਦੇ ਹਾਂ ਮਨਪ੍ਰੀਤ, ਵੀ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਉਹ ਬਾਹਰ ਰਹਿੰਦੇ ਨੇ, ਕਈ ਪਰਿਵਾਰਾਂ ਦੇ ਨਾਲ ਨਹੀਂ, ਕੋਈ ਅਪਾਰਟਮੈਂਟਸ ਦੇ ਵਿੱਚ ਰਹਿ ਰਿਹਾ ਆ, ਕੋਈ ਵੱਖਰਾ ਰਹਿ ਰਿਹਾ ਆ, ਕੋਈ ਓਲਡ ਕੇਅਰ ਹੋਮ ਦੇ ਵਿੱਚ ਰਹਿ ਰਿਹਾ ਆ। ਉਹਨਾਂ ਦੇ ਜਿਹੜੇ ਬੱਚੇ ਆ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਆ ਉਹ ਕਿੱਦਾਂ ਮੇਕ ਸ਼ੋਰ ਕਰਨ, ਅਤੇ ਜਾਂ ਬਜ਼ੁਰਗ ਵੀ ਉਹ ਕਿੱਦਾਂ ਮੇਕ ਸ਼ੋਰ ਕਰਨ, ਪੱਕਿਆ ਕਰਨ ਵੀ ਉਹਨਾਂ ਦੀ ਗਿਣਤੀ ਜਿਹੜੀ ਆ ਹੋ ਚੁੱਕੀ ਹੋਈ ਆ ਕਿ ਨਹੀਂ ਹੋ ਚੁੱਕੀ ਹੋਈ। ਸੋ ਉਹਨਾਂ ਦੀ ਜੇ ਆਪਾਂ ਦੇਖਣੀ ਆ ਜੇ ਗਿਣਤੀ ਹੋ ਚੁੱਕੀ ਆ ਜਾਂ ਨਹੀਂ, ਇੱਕ ਤਾਂ ਆਪਾਂ ਨੂੰ ਉਹਨਾਂ ਨੂੰ ਪੁੱਛਣਾ ਹੀ ਪਊਗਾ ਕਿ ਵੀ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਕਿਸੇ ਨੇ ਤੁਹਾਨੂੰ ਪੁੱਛਿਆ ਸੀ ਕਿ ਵੀ ਤੁਹਾਡੀ ਗਿਣਤੀ ਹੋਵੇ ਜਾਂ ਨਹੀਂ। ਤੇ ਜੇ ਨਹੀਂ ਹੋਈ ਉਹਨਾਂ ਦੀ ਤਾਂ ਤੁਸੀਂ ਜਿੱਥੇ ਉਹ ਰਹਿ ਰਹੇ ਨੇ ਉਹਨਾਂ ਦਾ ਘਰ ਦਾ ਐਡਰੈਸ ਸਰਚ ਕਰਕੇ ਹੀ ਉਹਨਾਂ ਦਾ ਭਰ ਦਿਓ, ਭਾਵੇਂ ਉਹ ਸੈਪਰੇਟ ਹੋ ਗਿਆ ਹੋਊਗਾ। ਪਰ ਮੇਰੇ ਖਿਆਲ ਦੇ ਵਿੱਚ ਸੈਂਸਸ ਬਿਊਰੋ ਨੇ ਜਿੱਥੇ
ਜਿਹੜੀ ਵੀ ਐਡਰੈਸ ਤੇ ਸੈਂਸਸ ਭਰਿਆ ਗਿਆ ਵਾ ਉਹਨਾਂ ਨੇ ਕੰਬਾਈਨ ਕਰ ਲੈਣਾ। ਸੋ ਭਾਵੇਂ ਇਹ ਡਾਟਾ 80 ਸਾਲਾਂ ਤੋਂ ਜ਼ਿਆਦਾ ਇਹ ਆਪਣੀ ਗੁਪਤ ਰਹਿੰਦੀ ਆ। ਜਿਹੜੇ ਇਹ ਸੈਂਸਸ ਬਿਊਰੋ ਵਾਲੇ ਨੇ ਇਹਨਾਂ ਨੇ ਇਹ ਡਾਟਾ ਜਦੋਂ ਮੁੱਕੀ ਸੈਂਸਸ ਕਲੈਕਸ਼ਨ ਮੁੱਕੀ ਤਾਂ ਉਹਨਾਂ ਨੇ ਉਹ ਜਿਹੜੀ ਡਾਟਾ ਉਹਨੂੰ ਪ੍ਰੋਸੈਸ ਕਰਨ ਲੱਗ ਜਾਣਾ। ਸੋ ਉਹਦੇ ਨਾਲ ਫਿਰ ਜਿਵੇਂ ਤੁਸੀਂ ਕਹਿ ਰਹੇ ਸੀਗੇ ਇਹਦੇ ਜਿਹੜੇ ਇਫੈਕਟ ਨੇ ਆਪਾਂ ਨੂੰ ਇਮੀਡੀਏਟਲੀ ਦੇਖਣ ਲੱਗ ਜਾਣੇ ਆ। ਤੇ ਜਿਵੇਂ ਤੁਸੀਂ ਬੇਸ਼ੱਕ ਆਪਾਂ ਆਪਣੀ ਸੰਸਥਾ ਨੇ ਵੀ ਦੇਖਿਆ ਵਾ ਕਿ ਵੀ ਜਦੋਂ ਪੇਰੈਂਟਸ ਹੀ ਰਿਕੁਐਸਟ ਕਰਦੇ ਨੇ ਕਿ ਵੀ ਮੈਂ ਆਪਣੇ ਬੱਚੇ ਦੇ ਸਕੂਲ ਜਾਂਦੇ ਹਾਂ ਜਾਂ ਸਾਨੂੰ ਉਹਨਾਂ ਦੀ ਗੱਲ ਨਹੀਂ ਸਮਝ ਆਉਂਦੀ ਭਾਵੇਂ ਅਸੀਂ ਦੂਜੇ ਫਾਰਮ ਹੀ ਰਿਕੁਐਸਟ ਕਰਦੇ ਹਾਂ ਕਿ ਵੀ ਪੰਜਾਬੀ ਦੇ ਵਿੱਚ ਲੈਟਰ ਘਰੇ ਆਉਣ ਜਾਂ ਸਾਡੇ ਕੋਈ ਪੰਜਾਬੀ ਇੰਟਰਪ੍ਰੀਟਰ ਹੋ ਸਕੇ ਉੱਥੇ। ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਅਸੀਂ ਇਹ ਸਕੂਲ ਡਿਸਟ੍ਰਿਕਟ ਨੂੰ ਇਹ ਅਸੀਂ ਮੰਗ ਮੂਹਰੇ ਰੱਖਦੇ ਹਾਂ ਤਾਂ ਉਹ ਕਹਿੰਦੇ ਨੇ ਜਦੋਂ ਅਸੀਂ ਸੈਂਸਸ ਡਾਟਾ ਦੇਖਦੇ ਹਾਂ ਉਹ ਤੋਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਵੀ ਇੰਨੇ ਪੰਜਾਬੀ ਰਹਿੰਦੇ ਨੇ ਇਸ ਏਰੀਏ ਦੇ ਵਿੱਚ ਜਾਂ ਕੁਛ ਵੀ ਹੋਵੇ। ਸੋ ਇਹ ਵੀ ਡਾਟਾ ਸੈਂਸਸ ਬਿਊਰੋ ਜਿਹੜੀ ਸੈਂਸਸ ਡਾਟਾ ਵਾ ਇਹਦੇ ਨਾਲ ਹੀ ਫਿਰ ਉਹਦੇ 'ਤੇ ਡਿਟਰਮਿਨ ਹੁੰਦਾ ਵਾ। ਭਾਵੇਂ ਸਕੂਲ ਹੋਣ, ਭਾਵੇਂ ਤੁਸੀਂ ਡਾਕਟਰਸ ਆਫਿਸ ਜਾਣਾ ਵਾ, ਭਾਵੇਂ ਤੁਹਾਡੇ ਕੋਲ ਤੁਹਾਡੇ ਗੁਆਂਢ 'ਚ ਜਾਂ ਤੁਹਾਡੇ ਨੇੜੇ ਕੋਈ ਡਾਕਟਰਸ ਆਫਿਸ ਅਰਜੈਂਟ ਕੇਅਰ ਖੁੱਲ੍ਹ ਰਿਹਾ ਕੁਛ ਵੀ ਹੋਵੇ ਹੈਲਥ ਸੈਂਟਰ ਉਹ ਵੀ ਸੈਂਸਸ ਡਾਟਾ ਨੇ ਹੀ ਡਿਟਰਮਿਨ ਕਰਨਾ ਵਾ। ਤੇ ਜਿਹੜੇ ਹੁਣ ਆਪਣੇ ਕੈਲੀਫੋਰਨੀਆ ਦੇ ਸੀਟ ਸੀਗੀਆਂ ਐਕਚੁਅਲੀ 2000 ਦੇ ਸੈਂਸਸ ਵਿੱਚ ਕੈਲੀਫੋਰਨੀਆ ਦੀ ਬਹੁਤ ਗਿਣਤੀ ਘੱਟ ਹੋ ਗਈ ਸੀਗੀ ਤੇ ਉਹਦੇ ਨਾਲ ਫਿਰ ਜਿਹੜਾ ਇਫੈਕਟ ਹੋਇਆ ਉਹ ਹੁਣ ਥੋੜਾ ਠੀਕ ਹੋ ਰਿਹਾ ਪਰ ਆਪਣੇ ਤਾਂ ਇਲੈਕਟਡ ਅਫੀਸ਼ਲ ਵੀ ਘੱਟ ਗਏ ਸੀਗੇ ਜਿਹੜੀ ਫੈਡਰਲ ਗਵਰਨਮੈਂਟ ਦੇ ਵਿੱਚ ਸੀ। ਸੋ ਇਹਦੇ ਨਾਲ ਆਪਣੀ ਸਭ ਤੋਂ ਲੋਕਲ ਵੀ ਸੈਂਸਸ ਦੇ ਜਿਹੜਾ ਡਾਟਾ ਵਾ ਜਦੋਂ ਪ੍ਰੋਸੈਸ ਹੋ ਗਿਆ ਉਹਨਾਂ ਨੇ ਫਿਰ ਲੋਕਲ ਗਵਰਨਮੈਂਟਸ ਨਾਲ ਸ਼ੇਅਰ ਕਰਨ ਲੱਗ ਜਾਣੀ ਆ ਤੇ ਆਟੋਮੈਟਿਕਲੀ ਜਿਹੜੀ ਆਪਣੀ ਕਾਉਂਟੀ ਆ ਸਿਟੀ ਆ ਉਹਨਾਂ ਕੋਲ ਵੀ ਐਕਸੈਸਿਬਲ ਡਾਟਾ ਹੋਊਗਾ ਕਿ ਵੀ ਇੰਨੇ ਲੋਕਾਂ ਨੇ ਇੱਥੇ ਆ ਭਰਿਆ ਸੀਗਾ ਤੇ ਸੈਂਸਸ ਬਿਊਰੋ ਆਪ ਹੀ ਪਬਲਿਸ਼ ਕਰਨ ਲੱਗ ਜਾਂਦੇ ਨੇ ਰਿਪੋਰਟਸ ਕਿ ਵੀ ਕਿੰਨੀ ਗਿਣਤੀ ਇਹ ਡਿਫਰੈਂਟ ਹੋਈ, ਕਿੰਨੀ ਵਧੀ, ਕਿੱਥੇ ਚੇਂਜ ਆਏ। ਸੋ ਹੁਣ ਜਿਨ੍ਹਾਂ ਨੇ ਸਾਰੇ ਨੇ ਸਿੱਖ ਭਰਿਆ ਉਹ ਵੀ ਡਾਟਾ ਮੰਗ ਕੇ ਵੀ ਆਪਾਂ ਉਹ ਪਬਲਿਸ਼ ਕਰ ਸਕਦੇ ਹਾਂ ਜਾਂ ਉਹਨਾਂ ਨੇ ਆਪ ਹੀ ਪਬਲਿਸ਼ ਕਰ ਦੇਣੀ ਆ। ਸੋ ਇਹਦਾ ਇਫੈਕਟ ਆਪਾਂ ਜਲਦੀ ਦੇਖਣ ਲੱਗ ਜਾਣਾ। ਜੀ ਇੱਕ ਚੀਜ਼ ਜਿੱਦਾਂ ਮਨਪ੍ਰੀਤ ਨੇ ਕਹੀ ਆ ਵੀ ਵੇਟ ਨਾ ਕਰੋ ਜੇ ਤੁਹਾਡੇ ਬਜ਼ੁਰਗ ਕਿਸੇ ਓਲਡ ਕੇਅਰ ਹੋਮ ਦੇ ਵਿੱਚ ਰਹਿੰਦੇ ਆ ਜਾਂ ਅਪਾਰਟਮੈਂਟਸ ਦੇ ਵਿੱਚ ਜੇ ਕਿਤੇ ਰਹਿ ਰਹੇ ਆ ਤੁਸੀਂ ਉਹਨਾਂ ਵੱਲੋਂ ਆਪਣਾ ਜਿਹੜਾ ਐਡਰੈਸ ਸਹੀ ਤਰੀਕੇ ਨਾਲ ਭਰ ਕੇ ਆਪਣੇ ਵੱਲੋਂ ਜਿਹੜਾ ਤੁਸੀਂ ਭਰ ਦਿਓ ਅਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੇ ਪ੍ਰੋਸੈਸਿੰਗ ਕਰਨੀ ਆ ਇੱਕ ਐਡਰੈਸ 'ਤੇ ਜਿੰਨੇ ਵੱਖੋ ਵੱਖਰੇ ਜਾਣਿਆਂ ਦੇ ਉਹਨਾਂ ਦਾ ਫਾਰਮ ਆਇਆ ਹੋਣਾ ਉਹਨਾਂ ਨੇ ਸਾਰਿਆਂ ਨੇ ਕੰਪਾਈਲ ਕਰਕੇ ਇਕੱਠਿਆਂ ਜਿਹੜਾ ਆ ਉਸ ਨੂੰ ਉਹਨਾਂ ਨੇ ਕਰ ਦੇਣਾ। ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਸ ਘਰ ਦੇ ਵਿੱਚ ਇੰਨੇ ਜਾਣੇ। ਕਈ ਵਾਰੀ ਬੰਦਾ ਝਿਜਕਦਾ ਹੀ ਜਿਹੜਾ ਉਹ ਕਰਦਾ ਨਹੀਂ ਆ ਵੀ ਮੈਂ ਭਰਾਂ ਕਿ ਨਾ ਭਰਾਂ। ਤੁਸੀਂ ਭਰ ਦਿਓ, ਤੁਸੀਂ ਆਪਣੇ ਵੱਲੋਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਸ ਨੂੰ ਪੂਰੀਆਂ ਕਰ ਦਿਓ ਅਤੇ ਇਹ ਸੈਂਸਸ ਸਭ ਤੋਂ ਈਜ਼ੀਲੀ ਬਗੈਰ ਕਿਉਂਕਿ ਅੱਜ ਕੱਲ੍ਹ ਕੋਈ ਨਹੀਂ ਚਾਹੁੰਦਾ ਵੀ ਮੈਂ ਕਾਲ 'ਤੇ ਇਨਫੋਰਮੇਸ਼ਨ ਦੇਵਾਂ ਜਾਂ ਕਿੱਦਾਂ ਕਰਾਂ। ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ my2020census.gov ਦੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਭਰ ਸਕਦੇ ਹੋ। my2020 census census.gov ਇਸ ਦੇ ਉੱਤੇ ਤੁਸੀਂ ਜਾ ਕੇ ਇਨਫੋਰਮੇਸ਼ਨ ਜਿਹੜੀ ਉਹ ਭਰ ਦਿਓ। ਇੱਕ ਜਿਹੜੀ ਚੰਗੀ ਗੱਲ ਰਹੇਗੀ ਅਤੇ ਆਪਣੇ ਸਾਰਿਆਂ ਦਾ ਹੀ ਇਸ ਦੇ ਵਿੱਚ ਜਿਹੜੀ ਉਹ ਭਲਾਈ ਆ ਫਾਇਦਾ ਆ। ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਵੀ ਫਿਰ ਆਪਾਂ ਨੂੰ ਨਜ਼ਰ ਆਉਂਦੀ ਆ। ਸੋ ਇਹ ਜਿਹੜੀਆਂ ਇਲੈਕਸ਼ਨਸ ਚਲੋ ਇਸ ਵਾਰ ਦੀਆਂ ਅਤੇ ਨਾਲ ਪੈਰਲਲੀ ਜਿਹੜੀਆਂ ਉਹ ਹੋ ਜਾਣੀਆਂ ਆ ਪਰ ਆਉਣ ਦੇ ਹਰ 2 ਸਾਲ ਬਾਅਦ ਇਲੈਕਸ਼ਨ ਇੱਥੇ ਆਉਂਦੀ ਹੋਈ ਰਹਿੰਦੀ ਆ। ਉਹਨਾਂ ਨੂੰ ਵੀ ਹੋਊਗਾ ਵੀ ਹਾਂ ਆਪਣੇ ਪੰਜਾਬੀਆਂ ਦੀ ਆਪਣੇ ਸਿੱਖਾਂ ਦੀ ਵੋਟ ਆ ਉਹ ਵੀ ਅਸੀਂ ਹਾਸਲ ਕਰਨੀ ਆ। ਇੰਨੇ ਜਾਣੇ ਮੇਰੇ ਇਲਾਕੇ ਦੇ ਵਿੱਚ ਜਿਹੜੇ ਉਹ ਰਹਿ ਰਹੇ ਆ ਵੀ ਅਸੀਂ ਇਹਨਾਂ ਦੀ ਵੀ ਵੋਟ ਲਵਾਉਣੀ ਆ। ਸੋ ਤੁਹਾਡੇ ਕੰਮ ਵੀ ਉਹ ਜਿਹੜੇ ਉਹ ਕਰਾਉਣਗੇ, ਤੁਹਾਡੀਆਂ ਗੱਲਾਂ ਵੀ ਜਿਹੜੀਆਂ ਉਹ ਫਿਰ ਉਹ ਸੁਣਨਗੇ, ਆਪਣੀ ਰਿਪਰੈਜ਼ੈਂਟੇਸ਼ਨ ਵੀ ਜਿਹੜੀ ਉਹ ਵਧੂਗੀ। ਪੁਲਿਸ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਹੋਰ ਥਾਵਾਂ ਦੇ ਉੱਤੇ ਆਪਣੀ ਰਿਪਰੈਜ਼ੈਂਟੇਸ਼ਨ ਦੇ ਲਈ ਆਪਾਂ ਜਿਹੜਾ ਉਹ ਜ਼ੋਰ ਪਾ ਸਕਦੇ ਹਾਂ ਵੀ ਸਾਡੇ ਲੋਕ ਵੀ ਇੱਥੇ ਨਜ਼ਰ ਜਿਹੜੇ ਉਹ ਆਉਣੇ ਚਾਹੀਦੇ ਆ। ਇੰਨੇ ਜਾਣੇ ਆਪਾਂ ਇੱਥੇ ਰਹਿ ਰਹੇ ਹੈਗੇ ਆ। ਸੋ ਇਹ ਬਹੁਤ ਜ਼ਰੂਰੀ ਆ। ਅਜੇ ਵੀ ਤੁਹਾਡਾ ਕੋਈ ਸਵਾਲ ਹੈਗਾ ਆ ਮਰਦਮਸ਼ੁਮਾਰੀ ਸੈਂਸਸ ਦੇ ਬਾਰੇ ਤਾਂ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰਕੇ ਹੁਣ ਰਾਈਟ ਨਾਓ ਪ੍ਰੋਗਰਾਮ ਚੱਲ ਰਿਹਾ ਉਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਨੰਬਰ ਹੈ 408 272 5200 408 272 5200 ਦੇ ਉੱਤੇ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ ਅਤੇ ਆਪਣਾ ਸਵਾਲ ਪੁੱਛ ਸਕਦੇ ਹੋ ਅਤੇ ਦੱਸ ਸਕਦੇ ਹੋ ਵੀ ਤੁਸੀਂ ਸੈਂਸਸ ਭਰਿਆ ਆ ਨਹੀਂ ਭਰਿਆ। ਜੇ ਭਰ ਚੁੱਕਿਆ ਤਾਂ ਵੀ ਦੱਸ ਦਿਓ। ਜੇ ਭਰਨ ਬਾਰੇ ਤੁਹਾਨੂੰ ਕੋਈ ਸਵਾਲ ਆ, ਕੁਐਸਚਨ ਆ ਤਾਂ ਤੁਸੀਂ ਉਹ ਵੀ ਜਿਹੜਾ ਤੁਸੀਂ ਸਾਨੂੰ ਪੁੱਛ ਸਕਦੇ ਆ। ਸੋ ਮਨਪ੍ਰੀਤ ਕਈਆਂ ਦੇ ਪਰਿਵਾਰਾਂ ਦੇ ਵਿੱਚ ਮੌਤ ਵੀ ਜਿਹੜੀ ਉਹ ਹੋ ਜਾਂਦੀ ਆ, ਕੀ ਉਹਨਾਂ ਨੂੰ ਵੀ ਫਿਰ ਆਪਣਾ ਸੈਂਸਸ ਅਪਡੇਟ ਕਰ ਦੇਣਾ ਚਾਹੀਦਾ ਹੈ? ਸੋ
ਉਹਨਾਂ ਨੂੰ ਮੇਰੇ ਖਿਆਲ 'ਚ ਸੈਂਸਸ ਜੇ ਉਹਨਾਂ ਦਾ ਭਰਿਆ ਗਿਆ ਤੇ ਕਾਊਂਟਡ ਹੋ ਗਿਆ ਤਾਂ ਉਹ ਫੈਮਿਲੀ ਦਾ ਡਿਸੀਜਨ ਆ ਕਿ ਵੀ ਜੇ ਉਹ ਅਪਡੇਟ ਕਰਨਾ ਚਾਹੁੰਦੇ ਨੇ ਕਿ ਨਹੀਂ। ਜੀ ਪਰ ਜੇ ਭਰਿਆ ਗਿਆ ਤਾਂ ਉਹ ਗਿਣਤੀ ਉਹ ਜਿਹੜੀ ਅਪ੍ਰੈਲ ਪਹਿਲੀ ਉਹਨਾਂ ਦਾ ਜਿਹੜਾ ਸਵਾਲ ਕਿ ਵੀ ਤੁਸੀਂ ਅਪ੍ਰੈਲ ਪਹਿਲੀ ਤਰੀਕ ਤੇ ਕਿੱਥੇ ਰਹਿ ਰਹੇ ਸੀ, ਜੇ ਉਹਦੇ ਵਿੱਚ ਉਹ ਫਿੱਟ ਹੁੰਦਾ ਤਾਂ ਪਰਿਵਾਰ ਦਾ ਡਿਸੀਜਨ ਹੈ ਕਿ ਵੀ ਉਹ ਆਪਦਾ ਸੈਂਸਸ ਉੱਦਾਂ ਹੀ ਰਹਿਣ ਦੇਣਾ ਜਾਂ ਦੁਬਾਰਾ ਭਰਨਾ ਅਪਡੇਟ ਕਰਨਾ ਵਾ। ਸੋ ਇਹ ਹਾਊਸ ਹੋਲਡ ਤੇ ਡਿਪੈਂਡ ਕਰਦਾ ਵਾ ਕਿ ਵੀ ਉਹਨਾਂ ਨੇ ਕਰੈਕਟ ਕਰਨਾ ਵਾ ਕਿ ਨਹੀਂ। ਪਰ ਮੇਰੇ ਖਿਆਲ 'ਚ ਨਹੀਂ, ਉਹਨਾਂ ਨੂੰ ਇਹ ਇੰਨਾ ਜ਼ਰੂਰੀ ਨਹੀਂ। ਜੀ ਠੀਕ ਹੈ। ਪਰ ਜੇ ਕਿਸੇ ਦਾ ਜਨਮ ਹੋਇਆ ਉਹ ਜ਼ਰੂਰੀ ਆ, ਜਿਹੜਾ ਨਵਾਂ ਜਿਹੜਾ ਇੱਥੇ ਹਿਊਮਨ ਬੀਇੰਗ ਜਿਹੜਾ ਉਹ ਆਇਆ ਵੀ ਉਸ ਨੂੰ ਕਾਊਂਟ ਕਰਨਾ ਜਿਹੜਾ ਆ ਉਹ ਜ਼ਰੂਰੀ ਹੈਗਾ ਆ। ਇੱਕ ਸਵਾਲ ਇਹ ਵੀ ਬਹੁਤ ਕਾਮਨ ਆ, ਆਪਣੇ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ, ਚਾਹੇ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਆ ਜਾਂ ਕੋਈ ਨਾਨ ਇਮੀਗ੍ਰੈਂਟ ਵੀਜ਼ੇ 'ਤੇ ਵੀ ਆ, ਉਹ ਰਾਈਟ ਨਾਓ ਗਏ ਹੋਏ ਨੇ ਬਾਹਰ ਬਿਕੋਜ਼ ਆਫ ਕੋਵਿਡ, ਉਹ ਫਸੇ ਹੋਏ ਨੇ, ਉਹ ਵਾਪਸ ਨਹੀਂ ਆ ਸਕਦੇ। ਉਹਨਾਂ ਨੂੰ ਇਹ ਕਿੱਦਾਂ ਜਿਹੜਾ ਸੈਂਸਸ ਜਿਹੜਾ ਉਹ ਭਰਨਾ ਹੈ, ਕਿਉਂਕਿ ਇਨ ਦੀ ਐਂਡ ਉਹਨਾਂ ਨੇ ਵਾਪਸ ਤੇ ਇੱਥੇ ਆ ਕੇ ਹੀ ਜਿਹੜਾ ਉਹ ਰਹਿਣਾ ਹੈ। ਹਾਂਜੀ, ਸੋ ਉਹ ਵੀ ਜੇ ਹੋ ਸਕੇ ਤਾਂ ਜਿੱਥੇ ਵੀ ਉਹ ਹੋਣ ਹੈਗੇ ਨੇ, ਜੇ ਉਹ ਔਨਲਾਈਨ ਜਾ ਕੇ ਭਰ ਸਕਦੇ ਨੇ ਤਾਂ ਉਹ ਐਕਸੈਸਿਬਲ ਹੋਣਾ ਚਾਹੀਦਾ ਵਾ ਕਿ ਤੁਸੀਂ ਔਨਲਾਈਨ ਵੀ ਭਰ ਸਕਦੇ ਹੋ। ਨਹੀਂ ਤਾਂ ਸਾਨੂੰ ਵੀ ਕੰਟੈਕਟ ਕਰੋ ਅਤੇ ਅਸੀਂ ਜੇ ਤੁਹਾਡੀ ਹੈਲਪ ਕਰ ਸਕਦੇ ਹਾਂ ਉਸ ਵਿੱਚ ਕਿ ਵੀ ਅਸੀਂ ਇੱਥੋਂ ਭਰ ਸਕਦੇ ਹਾਂ ਤੁਹਾਡੀ ਮਦਦ ਦੇ ਨਾਲ, ਤਾਂ ਅਸੀਂ ਉੱਦਾਂ ਵੀ ਕਰ ਸਕਦੇ ਹਾਂ। ਜੀ, ਅਤੇ ਤੁਸੀਂ ਜੇ ਜਕਾਰਾ ਵਾਲਿਆਂ ਨਾਲ ਕੰਟੈਕਟ ਕਰਨਾ ਹੈ ਤਾਂ ਤੁਸੀਂ ਇਹਨਾਂ ਦਾ ਫ਼ੋਨ ਨੰਬਰ 5596777454 559 677 7454 ਇਸ ਨੰਬਰ ਦੇ ਉੱਤੇ ਕਾਲ ਕਰਕੇ ਸੈਂਸਸ ਬਾਰੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਹਾਂ। ਸੋ ਰਾਈਟ ਨਾਓ ਸਾਰੇ ਜਾਣੇ ਬਹੁਤ ਧਿਆਨ ਦੇ ਨਾਲ ਸੁਣੋ, ਜਿਹੜਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਇਸ ਟਾਈਮ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਫਸਿਆ ਪਿਆ ਆ, ਉਹਦੀ ਇਨਫੋਰਮੇਸ਼ਨ ਤੁਸੀਂ ਸੈਂਸਸ ਦੇ ਵਿੱਚ ਜ਼ਰੂਰ ਭਰਨੀ ਆ, ਕਿਉਂਕਿ ਅੱਜ ਨਹੀਂ ਤਾਂ 2 ਮਹੀਨਿਆਂ ਨੂੰ ਉਹਨਾਂ ਨੇ ਵਾਪਸ ਇੱਥੇ ਹੀ ਆ ਕੇ ਜਿਹੜਾ ਉਹ ਰਹਿਣਾ ਆ। ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਜਿਹੜਾ ਵੀ ਆ, ਜਿਸ ਘਰ ਦੇ ਵਿੱਚ ਉਹ ਰਹਿ ਰਹੇ ਸੀ ਉਸ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਜਿਹੜੀ ਉਹ ਭਰ ਸਕਦੇ ਆ। ਅਤੇ ਵੈਬਸਾਈਟ ਜਿਹੜੀ ਹੈਗੀ ਆ ਜੀ ਇਸ ਨੂੰ ਫਾਰਮ ਨੂੰ ਭਰਨ ਦੇ ਲਈ my2020census.gov my2020census.gov। ਆਪਣੇ ਨਾਲ ਇੱਕ ਕਾਲਰ ਵੀ ਜੁੜੇ ਨੇ, ਸਵਾਲ ਜਿਹੜਾ ਉਹ ਪੁੱਛਣਾ ਚਾਹੁੰਦੇ ਨੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਮੇਰਾ ਹਜੇ ਕੇਸ ਚੱਲ ਰਿਹਾ ਜਿਵੇਂ USCIS 'ਚ ਜੀ, ਤੇ ਕੀ ਮੈਨੂੰ ਵੀ ਜ਼ਰੂਰੀ ਹੈ ਸੈਂਸਸ ਭਰਨਾ? ਬਿਲਕੁਲ ਡਜ਼ ਨਾਟ ਮੈਟਰ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ, ਤੁਸੀਂ ਸੈਂਸਸ ਭਰਨਾ ਹੀ ਭਰਨਾ ਹੈ, ਤੁਸੀਂ ਕਿਉਂਕਿ ਇੱਥੇ ਹੀ ਰਹਿ ਰਹੇ ਆ, ਰਾਈਟ? ਹਾਂਜੀ, ਮੇਰਾ ਸੈਕਿੰਡ ਕੁਐਸਚਨ ਇਹ ਹੈ ਕਿ ਜਿਵੇਂ ਮੈਂ ਰਹਿ ਰਿਹਾ ਤਾਂ ਮੈਂ ਉੱਥੇ ਅਪਲਾਈ ਕਰਨ ਕੋਸ਼ਿਸ਼ ਕਰਦਾ, ਜਦੋਂ ਜਿਹੜੀ ਵੈਬਸਾਈਟ ਤੁਸੀਂ ਦੱਸੀ ਸੀ ਉਸ 'ਤੇ ਜਾ ਕੇ, ਉਸ 'ਤੇ ਉਹ ਐਂ ਪੁੱਛਦਾ ਕਿ ਕਿੰਨੇ ਜਣੇ ਤੁਸੀਂ ਰਹਿ ਰਹੇ ਹੋ, ਤਾਂ ਮੈਂ ਆਪਣੇ ਲੈਂਡਲੋਰਡ ਦੀ ਡਿਟੇਲ ਜਿਵੇਂ ਕਿਉਂਕਿ ਉਹ ਵੀ ਰਹਿ ਰਹੇ ਨੇ ਹਾਊਸ 'ਚ ਦੂਜੇ ਪਾਸੇ, ਤਾਂ ਮੈਂ ਉਹਨਾਂ ਦਾ ਪਾਉਂਦਾ, ਫਿਰ ਉਹਨਾਂ ਦੀ ਡਿਟੇਲ ਮੰਗਣ ਲੱਗ ਜਾਂਦਾ, ਡੇਟ ਆਫ ਬਰਥ ਹੋਰ ਸਭ, ਤਾਂ ਫਿਰ ਮੈਂ ਉੱਥੇ ਸਟਕ ਹੋ ਜਾਂਦਾ ਕਿ ਮੇਰੇ ਕੋਲ ਉਹਨਾਂ ਦੀ ਡਿਟੇਲ ਵੀ ਨਹੀਂ ਹੈਗੀ। ਇਸ ਕੇਸ 'ਚ ਮੈਂ ਕੀ ਕਰਾਂ? ਜੀ ਮਨਪ੍ਰੀਤ, ਸੋ ਤੁਸੀਂ ਜੇ ਆਪਦੇ ਲੈਂਡਲੋਰਡ ਦੇ ਨਾਲ ਕੰਟੈਕਟ ਦੇ ਵਿੱਚ ਹੋ ਤਾਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਜਾਂ ਤਾਂ ਇਕੱਠੇ ਭਰ ਸਕਦੇ ਹੋ ਜੇ ਇਹੋ ਜਿਹਾ ਸਿਚੁਏਸ਼ਨ ਹੈਗਾ ਵਾ, ਅਤੇ ਜੇ ਨਹੀਂ ਹੈਗਾ ਤਾਂ ਜੇ ਤੁਸੀਂ ਉਹਨਾਂ ਦਾ ਨਾਂ ਨਾਲ ਭਰ ਸਕੀਏ ਜਾਂ ਉਹਨਾਂ ਨੂੰ ਪੁੱਛ ਲਓ ਜੇ ਉਹਨਾਂ ਨੇ ਤੁਹਾਡਾ ਵੀ ਨਾਲ ਭਰਿਆ ਹੋਊਗਾ, ਨਹੀਂ ਤਾਂ ਫਿਰ ਤੁਸੀਂ ਆਪਦੇ ਆਪ ਉਹ ਭਰ ਲਓ ਅਤੇ ਸੈਂਸਸ ਬਿਊਰੋ ਨੇ ਫਿਰ ਆਪ ਇਕੱਠੇ ਕਰ ਲੈਣਾ ਕਿ ਵੀ ਕਿਹੜੇ ਐਡਰੈਸ ਤੋਂ ਕਿੰਨੇ ਆਏ ਹੋਣੇ ਆ, ਕਿਉਂਕਿ ਇਹ ਮੇਰੇ ਖਿਆਲ 'ਚ ਕਾਫੀ ਕਾਮਨ ਹੋਊਗਾ ਇੱਦਾਂ ਦਾ ਸਿਚੁਏਸ਼ਨ। ਸੋ ਉਹਨਾਂ ਨੇ ਵੀ ਇਹ ਤਿਆਰੀ ਕੀਤੀ ਹੈ ਕਿ ਵੀ ਅਸੀਂ ਕਿਵੇਂ ਇਹ ਡਾਟਾ ਨੂੰ ਪ੍ਰੋਸੈਸ ਕਰ ਸਕਦੇ ਹਾਂ। ਸੋ ਪਹਿਲਾਂ ਤਾਂ ਮੈਂ ਕਹੂੰਗੀ ਕਿ ਵੀ ਉਹਨਾਂ ਨਾਲ ਕੰਟੈਕਟ ਕਰੋ ਅਤੇ ਦੇਖੋ ਜੇ ਉਹਨਾਂ ਨੇ ਆਲਰੇਡੀ ਤੁਹਾਡਾ ਭਰਤਾ ਹੋਊਗਾ, ਜੇ ਨਹੀਂ ਕੀਤਾ, ਜੇ ਤੁਸੀਂ ਦੋਨੇ ਇਕੱਠੇ ਭਰ ਸਕਦੇ ਹੋ ਸਾਰਿਆਂ ਦਾ ਜਿਹੜੇ ਰਹਿ ਰਹੇ ਨੇ ਉੱਥੇ, ਅਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਨਕਲੂਡ ਹੋਏ, ਕਿਉਂਕਿ ਉਹਨਾਂ ਦੀ ਵੀ ਇੰਪੋਰਟੈਂਟ ਹੈ ਕਿ ਵੀ ਉਹ ਭਰਨ ਐਜ਼ ਅ ਲੈਂਡਲੋਰਡ, ਅਤੇ ਨਹੀਂ ਤਾਂ ਤੁਸੀਂ ਥਰਡ ਆਪਸ਼ਨ ਹੈ ਕਿ ਵੀ ਆਪਦਾ ਇੰਡੀਵਿਜੂਅਲ ਵੀ ਭਰ ਸਕਦੇ ਹੋ। ਉਹਨਾਂ ਦਾ ਨਾਮ ਹੀ ਨਾ ਪਾਵਾਂ ਫਿਰ ਮੈਂ ਨਾ? ਹਾਂਜੀ, ਫਿਰ ਤੁਸੀਂ ਆਪਣਾ ਹੀ ਜਿਹੜਾ ਕਰਕੇ ਜਿੰਨੇ ਜਾਣੇ ਤੁਸੀਂ ਉਹਨਾਂ ਤੋਂ ਵੱਖਰੇ ਰਹਿ ਰਹੇ ਆ ਉਹ ਕਰ ਲਓ। ਜੇ ਉਹ ਆਲਰੇਡੀ ਨਹੀਂ ਤਾਂ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ, ਜੇ ਤੁਹਾਡੀ ਕੰਟੈਕਟ 'ਚ ਆ ਵੀ ਤੁਸੀਂ ਸਾਡਾ ਭਰ ਦਿਓ ਆਈਦਰ, ਅਤੇ ਨਹੀਂ ਤਾਂ ਤੁਸੀਂ ਸਾਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਦੇ ਦਿਓ। ਯੂਜਲੀ ਲੋਕ ਸ਼ੇਅਰ ਨਹੀਂ ਕਰਦੇ ਹੁੰਦੇ ਇੱਕ ਦੂਜੇ 'ਤੇ ਜਿਹੜਾ ਡੇਟ ਆਫ ਬਰਥ ਜਾਂ ਵਗੈਰਾ, ਸੋ ਫਿਰ ਬੈਟਰ ਆ ਜੇ ਇੱਦਾਂ ਨਹੀਂ ਉਹ ਕਰ ਰਹੇ ਤਾਂ ਤੁਸੀਂ ਆਪਣਾ ਵੱਖਰਾ ਜਿਹੜਾ ਉਹ ਫਿਰ ਭਰ ਦਿਓ ਜਿੰਨੇ ਜਾਣੇ ਤੁਸੀਂ ਰਹਿ ਰਹੇ। ਓਕੇ ਜੀ, ਥੈਂਕ ਯੂ ਜੀ। ਜੀ ਬਿਲਕੁਲ, ਇਹ ਆਈ ਥਿੰਕ ਪ੍ਰੀਟੀ ਕਾਮਨ ਹੈਗਾ। ਆਪਣੇ ਬਹੁਤ ਸਾਰੇ ਲੋਕ ਰੈਂਟਰ ਨੇ ਜਿਹੜੇ ਨਾਲ ਹੀ ਪਰਿਵਾਰ ਦੇ ਵਿੱਚ ਕਿਸੇ ਦੇ ਨਾਲ ਜਿਹੜਾ ਉਹ ਰਹਿ ਰਹੇ ਨੇ। ਸੋ ਆਈਦਰ ਜਿਹੜੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਮਨਪ੍ਰੀਤ, ਵੀ ਕਿਸੇ ਨੇ ਇੱਕ ਕਮਰਾ ਜਿਹੜਾ ਵੱਖਰਾ ਵਿੱਚੋਂ ਦਿੱਤਾ ਹੋਵੇ ਕਿਰਾਏ 'ਤੇ, ਜਾਂ ਕਈਆਂ ਨੇ ਗਰਾਜ ਦਿੱਤਾ ਹੁੰਦਾ ਹੈ ਕਿਰਾਏ 'ਤੇ,
ਆਈਦਰ ਉਹ ਉਹਨਾਂ ਨੂੰ ਕਹੋ ਵੀ ਤੁਸੀਂ ਉਹ ਆਪਣਾ ਸੈਪਰੇਟ ਭਰ ਦਿਓ, ਅਤੇ ਜੇ ਉਹ ਤੁਸੀਂ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਕੇ ਭਰ ਸਕਦੇ ਹੋ ਤਾਂ ਫਿਰ ਉਹ ਸ਼ੇਅਰ ਕਰਕੇ ਜਿਹੜਾ ਉਹ ਭਰ ਦਿਓ। ਇਹ ਬਹੁਤ ਜ਼ਰੂਰੀ ਆ, ਕੋਈ ਜਿਹੜਾ ਰਹਿ ਨਾ ਜਾਵੇ, ਇੰਨਾ ਜਿਹੜਾ ਤੁਸੀਂ ਜ਼ਰੂਰ ਧਿਆਨ ਦੇਣਾ ਹੈਗਾ ਆ। ਜੀ ਅਤੇ ਜੇ ਤੁਸੀਂ ਵੀ ਸਰੋਤਿਓ ਜਾਣਕਾਰੀ ਜਿਹੜੀ ਉਹ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 4082725200 408 272 5200। ਅਤੇ ਜੇ ਤੁਸੀਂ ਜਕਾਰਾ ਵਾਲਿਆਂ ਦੀ ਇਸ ਦੇ ਵਿੱਚ ਮਦਦ ਕਰਨਾ ਚਾਹੁੰਦੇ ਹੋ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿੱਦਾਂ ਕਰਨਾ ਆ, ਅਤੇ ਤੁਹਾਡੀ ਮਦਦ ਦੇ ਨਾਲ ਇਹ ਤੁਹਾਡਾ ਸੈਂਸਸ ਜਿਹੜਾ ਕੰਪਲੀਟ ਕਰਨ 'ਚ ਤੁਹਾਡੀ ਹੈਲਪ ਕਰਨਗੇ। ਉਸ ਦੇ ਲਈ ਜਿਹੜਾ ਉਹ ਫੋਨ ਨੰਬਰ ਹੈ 5596777454 559 677 74 54 ਦੇ ਉੱਤੇ ਤੁਸੀਂ ਜਿਹੜਾ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਸੋ ਮਨਪ੍ਰੀਤ, ਦੇਖ ਰਿਹਾ ਸੀ ਜਕਾਰਾ ਮੂਵਮੈਂਟ ਵਾਲਿਆਂ ਨੇ ਇਸ ਵਾਰ ਇੱਕ ਸਪੈਸ਼ਲ ਗਾਣਾ ਵੀ ਜਿਹੜਾ ਸੈਂਸਸ ਦੇ ਉੱਤੇ ਬਣਾਇਆ ਹੈ, ਸੋ ਉਸ ਦੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ। ਹਾਂਜੀ ਬਿਲਕੁਲ। ਸੋ ਅਸੀਂ ਕਿਹਾ ਕਿ ਵੀ ਅਸੀਂ ਆਪਣੇ ਕਮਿਊਨਿਟੀ ਨੂੰ ਕਿਵੇਂ ਥੋੜ੍ਹਾ ਜਿਹਾ ਹੋਰ ਜ਼ੋਰ ਲਾ ਸਕੀਏ ਕਿ ਵੀ ਸੈਂਸਸ ਕਿੰਨੀ ਕੁ ਜ਼ਰੂਰੀ ਆ। ਸੋ ਅਸੀਂ ਕਿਹਾ ਕਿ ਉਹਨਾਂ ਇੱਕ ਗਾਣਾ ਲਿਖ ਕੇ ਬਣਾ ਕੇ ਮਿਊਜ਼ਿਕ ਵੀਡੀਓ ਬਣਾ ਕੇ ਆਪਾਂ ਕਮਿਊਨਿਟੀ ਤੱਕ ਪਹੁੰਚਾਈਏ ਤਾਂ ਕਿ ਆਪਾਂ ਵੀ ਥੋੜ੍ਹਾ ਜਿਹਾ ਸੈਂਸਸ ਦੇ ਮੂਡ ਦੇ ਵਿੱਚ ਹੋ ਸਕੀਏ। ਸੋ ਇਹ ਗਾਣਾ ਇੱਕ ਆਰਟਿਸਟ ਭੁਪਿੰਦਰ ਬੱਬਲ ਪੰਜਾਬ ਦੇ ਨੇ, ਉਹਨਾਂ ਨੇ ਲਿਖਿਆ ਮਰਦਮਸ਼ੁਮਾਰੀ ਬਾਰੇ। ਅਤੇ ਇਹੀ ਆ ਕਿ ਵੀ ਅਸੀਂ ਹੁਣ ਸਾਨੂੰ ਵੀ ਕਾਫੀ ਔਖਾ ਹੋਇਆ ਸੀ ਕਿ ਵੀ ਜਦੋਂ ਕੋਵਿਡ ਨਾਲ ਸਾਰਾ ਕੁਛ ਸ਼ਟਡਾਊਨ ਹੋ ਗਿਆ ਸੀ ਕਿ ਵੀ ਅਸੀਂ ਕਿਵੇਂ ਆਪਣੀ ਕਮਿਊਨਿਟੀ ਤੱਕ ਪਹੁੰਚਾਂਗੇ। ਸੋ ਸਾਨੂੰ ਵੀ ਥੋੜ੍ਹਾ ਜਿਹਾ ਕ੍ਰੀਏਟਿਵ ਹੋਣਾ ਪਿਆ ਕਿ ਅਸੀਂ ਹੁਣ ਮੈਸੇਜ ਤਾਂ ਸੈਂਸਸ ਵਾਲਾ ਬਹੁਤ ਜ਼ਰੂਰੀ ਆ, ਅਤੇ ਹੁਣ ਜਦੋਂ ਥੋੜ੍ਹੇ ਜਿਹੇ ਦਿਨ ਰਹਿ ਗਏ ਅਤੇ ਇਹ ਵੀ ਸਮਝਣਾ ਚਾਹੀਦਾ ਵਾ ਅਤੇ ਬਹੁਤ ਜ਼ਰੂਰੀ ਹੈ ਕਿ ਵੀ ਆਪਾਂ ਨੂੰ ਪਤਾ ਹੋਵੇ ਕਿ ਵੀ ਫੈਡਰਲ ਗਵਰਨਮੈਂਟ ਹੁਣ ਜਿਹੜੀ ਹੈਗੀ ਆ ਆਪਣੀ ਉਹ ਪੂਰਾ ਜ਼ੋਰ ਲਾ ਰਹੇ ਨੇ ਕਿ ਸੈਂਸਸ ਜਲਦੀ ਤੋਂ ਜਲਦੀ ਬੰਦ ਹੋਵੇ। ਅਤੇ ਇਹਨਾਂ ਦਾ ਫਾਇਦਾ ਵਾ ਇਸ ਚੀਜ਼ ਦੇ ਵਿੱਚ, ਕਿਉਂਕਿ ਜਿਹੜੀ ਆਪਣੇ ਵਰਗੀਆਂ ਇਮੀਗ੍ਰੈਂਟ ਕਮਿਊਨਿਟੀਆਂ ਨੇ ਉਹ ਵਧੀਆ ਨੇ ਜਦ ਪਿਛਲੇ 10 ਸਾਲਾਂ ਦੇ ਵਿੱਚ। ਇਹਦਾ ਮਤਲਬ ਕਿ ਵੀ ਆਪਣੀਆਂ ਸਹੂਲਤਾਂ ਪ੍ਰਾਇਓਰਟਾਈਜ਼ ਹੋਣਗੀਆਂ ਜੇ ਆਪਣੀ ਗਿਣਤੀ ਵੱਧ ਹੋਊਗੀ। ਸੋ ਤਾਂ ਹੀ ਸਾਡੇ ਵਰਗੇ ਸੰਸਥਾਵਾਂ ਜਿਹੜੀਆਂ ਨੇ, ਜਿਹੜੀਆਂ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਸੰਸਥਾਵਾਂ ਨੇ, ਉਹਨਾਂ ਦਾ ਕਿਉਂ ਇੰਨਾ ਜ਼ੋਰ ਲੱਗਿਆ ਹੋਇਆ ਕਿ ਵੀ ਆਪਣੀਆਂ ਕਮਿਊਨਿਟੀਆਂ ਕਾਊਂਟ ਹੋਣ, ਕਿਉਂਕਿ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਆ ਉਹ ਮੈਜੋਰਟੀ ਦੇ ਵਿੱਚ ਵੀ ਦੇਖੀ ਜਾ ਸਕਦੀ ਆ। ਅਤੇ ਹੁਣ ਜੇ ਆਪਣੀ ਗਿਣਤੀ ਵੀ ਵੱਧ ਹੋਊਗੀ ਤਾਂ ਸਹੂਲਤਾਂ ਵੀ ਹੋਰ ਮਿਲਣਗੀਆਂ। ਸੋ ਇਹ ਥ੍ਰੈਟ ਆ ਫੈਡਰਲ ਗਵਰਨਮੈਂਟ ਨੂੰ, ਅਤੇ ਉਹਨਾਂ ਦੀ ਪ੍ਰਾਇਓਰਿਟੀ ਕਿੱਥੇ ਆ ਇਹ ਦਿਖਦੀ ਆ ਕਿ ਵੀ ਇਹ ਸੈਂਸਸ ਕਿਉਂ ਜਲਦੀ ਬੰਦ ਕਰਨਾ ਚਾਹੁੰਦੇ ਨੇ। ਸੋ ਅਸੀਂ ਸੋਚਿਆ ਅਸੀਂ ਥੋੜ੍ਹਾ ਜਿਹਾ ਇੰਸਪਾਇਰ ਕਰੀਏ, ਥੋੜ੍ਹਾ ਜਿਹਾ ਮੋਟੀਵੇਟ ਕਰੀਏ ਆਪਣੀ ਭਾਈਚਾਰੇ ਨੂੰ ਕਿ ਵੀ ਆਪਾਂ ਇਹ ਭਰੀਏ। ਸੋ ਇਹੀ ਇੱਕ ਗਾਣਾ ਥੋੜ੍ਹਾ ਜਿਹਾ ਹੈਗਾ ਕਿ ਵੀ ਸੰਗਤ ਤੱਕ ਪਹੁੰਚੇ, ਸ਼ੇਅਰ ਕਰਨ ਜ਼ਰੂਰ, ਵਟਸਐਪ 'ਤੇ ਵੀ, ਫੇਸਬੁੱਕ 'ਤੇ ਵੀ। ਅਤੇ ਜਿੱਥੇ ਹਜੇ ਸੈਂਸਸ ਦਾ ਮੈਸੇਜ ਨਹੀਂ ਪਹੁੰਚਿਆ ਉਹ ਸ਼ਾਇਦ ਹੋਪਫੁਲੀ ਇਹ ਗਾਣੇ ਤੱਕ, ਗਾਣੇ ਰਾਹੀਂ ਪਹੁੰਚ ਜਾਵੇ। ਬਿਲਕੁਲ, ਉਹ ਵੀ ਆਪਾਂ ਜਿਹੜਾ ਆ ਉਹ ਸ਼ੇਅਰ ਕਰਾਂਗੇ ਆਪਣੇ ਸਰੋਤਿਆਂ ਨਾਲ। ਗਾਣਾ ਵੀ ਉਹ ਅੱਜ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਸੁਣਾਵਾਂਗੇ। ਅਤੇ ਇੱਕ ਵਾਰੀ ਫੇਰ ਆਪਾਂ ਜਿਹੜਾ ਦੱਸ ਦਈਏ ਵੀ ਸੈਂਸਸ ਭਰਨਾ ਬਹੁਤ ਜ਼ਰੂਰੀ ਹੈ, ਅਤੇ ਜਦੋਂ ਸੈਂਸਸ ਭਰ ਰਹੇ ਹਾਂ ਅਤੇ ਆਪਣੀ ਜਿਹੜੀ ਐਥਨੀਸਿਟੀ ਹੈਗੀ ਆ ਉਹਦੇ ਵਿੱਚ ਤੁਸੀਂ ਅਦਰ ਰੇਸ, ਜਿਹੜਾ ਰੇਸ ਵਾਲਾ ਕੁਐਸਚਨ ਉਹਦੇ ਵਿੱਚ ਅਦਰ ਦੇ ਉੱਤੇ ਕਲਿੱਕ ਕਰਕੇ, ਟਿਕ ਕਰਕੇ ਜਾਂ ਕਲਿੱਕ ਕਰਕੇ ਫਿਰ ਤੁਸੀਂ ਉੱਥੇ ਥੱਲੇ ਫਿਰ ਸਿੱਖ ਜਿਹੜਾ ਆ ਉਹ ਲਿਖਣਾ ਆ। ਕੁਛ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੇ 2 ਸਵਾਲ ਨੇ ਜੀ। ਜੀ। ਇੱਕ ਸਵਾਲ ਤਾਂ ਹੈਗਾ ਜੀ, ਜੇ ਬੰਦੇ ਨੇ ਪੀਓ ਬਾਕਸ ਲਿਆ ਹੋਵੇ, ਬੰਦਾ ਟਰੱਕ ਚਲਾਉਂਦਾ ਹੋਵੇ, ਟਰੱਕ 'ਤੇ ਹੀ ਰਹਿੰਦਾ ਹੋਵੇ, ਹੈ ਨਾ, ਅਤੇ ਉਹਦੇ ਬਾਰੇ ਵੀ ਪੁੱਛਣਾ ਚਾਹੁੰਦਾ ਜਾਂ ਬੰਦਾ ਕਿਸੇ ਦੇ ਨਾਲ ਰਹਿੰਦਾ ਹੋਵੇ, ਜੇ ਬੰਦਾ ਫਿਰ ਟਰੱਕ 'ਤੇ ਗਿਆ ਹੋਵੇ, ਮਤਲਬ ਘਰ ਨਾ ਹੋਵੇ, ਜਦੋਂ ਕੋਈ ਗਿਣਤੀ ਵਗੈਰਾ ਹੁੰਦੀ ਹੈ ਉਹਦਾ ਮਤਲਬ ਕੀ ਬਣੂਗਾ ਜੀ? ਜੀ ਤੁਹਾਨੂੰ ਹੁਣੇ ਦੱਸ ਦਿਆ। ਹਾਂਜੀ ਠੀਕ ਹੈ ਜੀ। ਸੋ ਇਹ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਵੀ ਜੇ ਉਹਨਾਂ ਕੋਲ ਸਿਰਫ ਇੱਕ ਪੀਓ ਬਾਕਸ ਆ, ਉਹਨਾਂ ਨੇ ਆਪਦਾ ਰੈਜ਼ੀਡੈਂਸ਼ੀਅਲ ਐਡਰੈਸ ਤਾਂ ਕੋਈ ਦੇਖਿਆ ਹੋਊਗਾ। ਸੋ ਜਿੱਥੇ ਉਹ ਰੈਜ਼ੀਡੈਂਸ਼ੀਅਲ ਐਡਰੈਸ ਉਹਨਾਂ ਨੇ ਭਰਿਆ ਹੋਇਆ, ਜਿੱਥੇ ਉਹ ਰਹਿ ਰਹੇ ਨੇ, ਜਾਂ ਜੇ ਉਹ ਟਰੱਕ ਦੇ ਵਿੱਚ ਰਹਿ ਰਹੇ ਨੇ ਤਾਂ ਉਹ ਅੱਡ ਗੱਲ ਆ, ਕਿਉਂਕਿ ਉਹ ਵੀ ਕਾਫੀ ਆਪਾਂ ਦੇਖਿਆ ਆਪਣੀ ਕਮਿਊਨਿਟੀ 'ਚ ਆ। ਪਰ ਉਹ ਜੇ ਜਦੋਂ ਕੰਮ ਕਰਕੇ ਹਟ ਕੇ ਆਉਂਦੇ ਨੇ, ਉਹ ਕਿਹੜਾ ਫਿਜ਼ੀਕਲ ਐਡਰੈਸ ਕਿੱਥੇ ਆ ਜਿੱਥੇ ਉਹ ਰਹਿ ਰਹੇ ਨੇ। ਅਤੇ ਜੇ ਉਹ ਕਿਸੇ ਦੇ ਨਾਲ ਰਹਿ ਰਹੇ ਨੇ ਤਾਂ ਉਹ ਭਾਵੇਂ ਤੁਸੀਂ 5 ਜਾਣੇ ਹੋਵੋ, 8 ਜਾਣੇ ਹੋਣ, ਕੋਈ ਵੀ ਆ, ਜਾਂ ਤੁਸੀਂ ਕਿਸੇ ਦੇ ਘਰ ਦੇ ਵਿੱਚ ਰੂਮ ਰੈਂਟ ਰਹਿ ਰਹੇ ਹੋ, ਕੁਛ ਵੀ ਹੋਵੇ, ਤੁਸੀਂ ਸਾਰਿਆਂ ਦਾ ਇੱਕ ਐਡਰੈਸ 'ਤੇ ਇਕੱਠਿਆਂ ਨੇ ਸੈਂਸਸ ਭਰਨਾ ਵਾ, ਤੁਹਾਡਾ ਇਕੱਠਿਆਂ ਦਾ ਗਿਣਿਆ ਜਾਣਾ ਚਾਹੀਦਾ ਵਾ। ਸੋ ਇਹੀ ਆ ਕਿ ਵੀ ਜੇ ਪੀਓ ਬਾਕਸ ਵੀ ਆ, ਜੇ ਕੋਈ ਫਿਜ਼ੀਕਲ ਐਡਰੈਸ ਆ, ਉੱਥੇ ਆਪਾਂ ਭਰਨਾ ਵਾ।
ਤੇ ਸਾਰਿਆਂ ਦਾ ਇਕੱਠਾ ਹੋਵੇ, ਭਾਵੇਂ ਤੁਸੀਂ ਇੱਕ ਦੂਜੇ ਦੇ ਰਿਸ਼ਤੇਦਾਰ ਹੋ ਜਾਂ ਨਾ ਹੋ, ਸਾਰਿਆਂ ਦਾ ਇੱਕ ਐਡਰੈਸ ਦੇ ਵਿੱਚ, ਸਾਰਿਆਂ ਦਾ ਇੱਕ ਦੇ ਵਿੱਚ ਗੋਲ ਇਹੀ ਹੈ ਕਿ ਵੀ ਗਿਣਿਆ ਜਾਵੇ। ਜੀ, ਸੋ ਇਹ ਜਿਹੜਾ ਉਹ ਜ਼ਰੂਰ ਕਰੋ। ਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ, ਜੇ ਸਾਰੇ ਜਾਣੇ ਮਿਲ ਕੇ ਨਹੀਂ ਭਰ ਰਹੇ ਤਾਂ ਫਿਰ ਚਾਹੇ ਸਾਰੇ ਵੱਖ-ਵੱਖ ਆਪਣਾ ਸੇਮ ਉਹੀ ਐਡਰੈਸ ਕਰਕੇ ਜਿਹੜਾ ਆਪੋ ਆਪਣਾ ਜਿਹੜਾ ਉਹ ਜ਼ਰੂਰ ਐਟਲੀਸਟ ਜਿਹੜਾ ਉਹ ਭਰ ਦੇਣ, ਮਿਸ ਜਿਹੜਾ ਉਹ ਨਾ ਕਰਨ। ਤੁਸੀਂ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਉਹ ਤੁਸੀਂ ਜਿਹੜਾ ਉਹ ਜ਼ਰੂਰ ਭਰੋ। ਤੇ ਬਿਲਕੁਲ, ਤੇ ਥੈਂਕ ਯੂ ਜੀ ਕਾਲ ਦੇ ਲਈ ਜੀ, ਮਿਹਰਬਾਨੀ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੀ ਸਵਾਲ ਆ ਤੁਹਾਡਾ? ਸਾਡਾ ਸਵਾਲ ਹੈ ਵੀ ਜਿੱਦਾਂ ਕਿੰਨੀ ਡੇਟ ਤੱਕ ਭਰ ਸਕਦੇ ਹਾਂ? ਇਹ 1.5 ਮਹੀਨਾ ਰਹਿ ਗਿਆ ਆਪਣੇ ਕੋਲ, ਤੁਸੀਂ ਇਸੇ ਹਫਤੇ 'ਚ ਹੀ ਭਰ ਦਿਓ ਤਾਂ ਵਧੀਆ ਗੱਲ ਹੈ ਜੀ। ਹਾਂਜੀ। ਅੱਛਾ ਜੀ, ਠੀਕ ਹੈ ਜੀ, ਦੇਰੀ ਨਾ ਕਰੋ, ਜਿੰਨੀ ਜਲਦੀ ਭਰ ਲਓਗੇ ਉਨੇ ਚੰਗਾ ਹੈ। ਠੀਕ, 1.5 ਹਫ਼ਤਾ ਰਹਿੰਦਾ? ਹਾਂਜੀ, ਸਤੰਬਰ ਦੇ ਅਖੀਰਲੇ ਵੀਕ ਤੱਕ ਜਿਹੜਾ ਸਮਾਂ ਆ, ਸੋ ਉਹਦੇ ਵਿੱਚ ਜਿਹੜਾ ਤੁਸੀਂ ਭਰ ਦਿਓ, ਟਰਾਈ ਕਰੋ ਅੱਜ ਹੀ ਭਰ ਲਓ। ਠੀਕ ਹੈ ਜੀ। ਠੀਕ ਹੈ ਜੀ, ਓਕੇ ਜੀ। ਠੀਕ ਹੈ ਜੀ। ਜਿੱਦਾਂ ਕੋਈ ਗੈਸਟ ਆਏ ਹੋਣ, ਜਿੱਦਾਂ ਉਹਨਾਂ ਨੇ ਵਾਪਸ ਚੱਲ ਜਾਣਾ ਹੋਵੇ, ਉਹਨਾਂ ਦਾ ਵੀ ਭਰੀਦਾ ਵੇਖ? ਨਹੀਂ, ਜੇ ਗੈਸਟ ਆਏ ਆ, ਜੇ ਉਹਨਾਂ ਨੇ ਵਾਪਸ ਚਲੇ ਜਾਣਾ ਫਿਰ ਨਹੀਂ ਉਹਨਾਂ ਦਾ ਤੁਸੀਂ ਭਰਨਾ, ਕਿਉਂਕਿ ਉਹਨਾਂ ਨੇ ਇੱਥੇ ਪੱਕਿਆ ਨਹੀਂ ਰਹਿਣਾ। ਨਹੀਂ। ਓਕੇ ਜੀ, ਠੀਕ ਹੈ ਜੀ, ਓਕੇ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਵੀ ਜਿਹੜਾ ਧਿਆਨ ਜਿਹੜਾ ਦਿਓ, ਜਿਹੜਾ ਕੋਈ ਤੁਹਾਡੇ ਆਇਆ, ਜੇ ਤਾਂ ਅਮਰੀਕਾ ਦੇ ਵਿੱਚੋਂ ਹੀ ਕੋਈ ਗੈਸਟ ਆਇਆ ਤੇ ਉਹਨਾਂ ਨੂੰ ਇਹ ਕਹੋ ਵੀ ਜਿੱਥੇ ਤੁਸੀਂ ਐਕਚੁਅਲ 'ਚ ਰਹਿੰਦੇ ਆ ਉਹ ਆਪਣਾ ਉੱਥੇ ਭਰਨ। ਤੇ ਜੇ ਕੋਈ ਬਾਹਰਲੇ ਵਿਦੇਸ਼ ਤੋਂ ਆਇਆ ਆ, ਉਹ ਕੁਛ ਚਿਰ ਦੇ ਲਈ ਆ ਕੇ ਉਹਨਾਂ ਨੇ ਵਾਪਸ ਚਲੇ ਜਾਣਾ ਆ ਤੇ ਉਹਨਾਂ ਨੇ ਇੱਥੇ ਪੱਕਿਆਂ ਨਹੀਂ ਰਹਿਣਾ, ਤੇ ਉਹਨਾਂ ਨੂੰ ਫਿਰ ਭਰਨ ਦੀ ਜ਼ਰੂਰਤ ਨਹੀਂ ਹੈਗੀ ਜੀ। ਤੇ ਮਨਪ੍ਰੀਤ, ਮੇਰਾ ਇੱਕ ਇਹ ਵੀ ਸਵਾਲ ਸੀਗਾ, ਜਿੱਦਾਂ ਆਪਾਂ ਬਜ਼ੁਰਗਾਂ ਤੇ ਬੱਚਿਆਂ ਦੀ ਗੱਲ ਕੀਤੀ ਆ, ਬਹੁਤ ਸਾਰੇ ਆਪਣੇ ਜਿਹੜੇ ਡਿਸੇਬਲਡ ਵੀ ਨੇ, ਕੋਈ ਡੈਫ ਨੇ, ਕੋਈ ਮਿਊਟ ਨੇ, ਕੋਈ ਬਲਾਈਂਡ ਵੀ ਨੇ, ਉੱਦਾਂ ਵੀ ਕਈ ਜਿਹੜੇ ਆ ਚੱਲਣ ਫਿਰਨ ਤੋਂ ਉਹ ਚੰਗੀ ਤਰ੍ਹਾਂ ਨਹੀਂ ਜਿਹੜਾ ਚੱਲ ਫਿਰ ਸਕਦੇ, ਟਾਈਪ ਨਹੀਂ ਕਰ ਸਕਦੇ, ਲਿਖ ਨਹੀਂ ਸਕਦੇ। ਹਾਊ ਟੂ ਮੇਕ ਸ਼ੋਰ ਵੀ ਇਹ ਵੀ ਜਾਣੇ ਜਿਹੜੇ ਆ ਜ਼ਰੂਰ ਕਾਊਂਟ ਹੋ ਜਾਣ? ਹਾਂਜੀ, ਬਿਲਕੁਲ। ਸੋ ਜੇ ਉਹ ਕਿਸੇ ਦੇ ਨਾਲ ਰਹਿ ਰਹੇ ਨੇ, ਪਰਿਵਾਰ ਦੇ ਨਾਲ ਰਹਿ ਰਹੇ ਨੇ, ਤਾਂ ਪਰਿਵਾਰ ਉਹਨਾਂ ਨੂੰ ਜ਼ਰੂਰ ਵਿੱਚ ਗਿਣੇ। ਨਹੀਂ ਤਾਂ ਜੇ ਉਹਨਾਂ ਨੇ ਆਪ ਭਰਨਾ ਵਾ, ਤਾਂ ਸੈਂਸਸ ਬਿਊਰੋ ਨੇ ਵੀ ਆਪ ਤਿਆਰ ਕੀਤੀਆਂ ਨੇ ਕਿ ਵੀ ਕਿਹੜੀਆਂ ਸਹੂਲਤਾਂ ਉਹਨਾਂ ਨੇ ਅਵੇਲੇਬਲ ਕੀਤੀਆਂ ਨੇ ਕਿ ਵੀ ਜਿਹੜੇ ਡੈਫ, ਹਾਰਡ ਆਫ ਹੀਅਰਿੰਗ ਜਾਂ ਬਲਾਈਂਡ ਹੋਣ, ਉਹ ਕਿਵੇਂ ਭਰ ਸਕਣ। ਤੇ ਉਹਨਾਂ ਦਾ ਆਪ ਦਾ ਹੀ ਇੱਕ ਸਿਸਟਮ ਆ। ਤੇ ਮੈਂ ਐਕਚੁਅਲੀ ਇਹਦੇ ਬਾਰੇ ਹੋਰ ਵੀ ਪਤਾ ਕਰ ਸਕਦੀ ਹਾਂ, ਕਿਉਂਕਿ ਇਹ ਐਕਚੁਅਲੀ ਮੈਂ ਪਹਿਲੀ ਵਾਰ ਪਤਾ ਕਰ ਰਹੀ ਹਾਂ ਜਾਂ ਸੁਣ ਰਹੀ ਹਾਂ। ਸੋ ਪਰ ਮੈਨੂੰ ਪਤਾ ਸੈਂਸਸ ਬਿਊਰੋ ਨੇ ਇੱਕ ਅੱਡ ਜਿਵੇਂ ਨੰਬਰ ਵੀ ਕੀਤਾ ਵਾ, ਅੱਡ ਉਹਨਾਂ ਨੇ ਉਹ ਵੀ ਕੀਤਾ। ਪਰ ਜੇ ਸਰੋਤਿਆਂ ਦੇ ਵਿੱਚੋਂ ਵੀ ਕੋਈ ਆ ਤਾਂ ਪਲੀਜ਼ ਜੇ ਤੁਸੀਂ ਸਾਨੂੰ ਵੀ ਡਾਇਰੈਕਟ ਜਕਾਰਾ ਮੂਵਮੈਂਟ ਨੂੰ ਕੰਟੈਕਟ ਕਰੋਗੇ ਤਾਂ ਅਸੀਂ ਵੀ ਉਹ ਤੁਹਾਡੇ ਨਾਲ ਉਹ ਅਸਿਸਟੈਂਸ ਕਰ ਸਕਦੇ ਹਾਂ ਕਿ ਵੀ ਤੁਹਾਡੇ ਲਈ ਉਹ ਫੋਰਮ ਤੁਹਾਡੇ ਨਾਲ ਭਰ ਸਕਦੇ ਹਾਂ ਜਦੋਂ ਤੁਸੀਂ ਫੋਨ 'ਤੇ ਹੋ। ਬਿਲਕੁਲ, ਬਹੁਤ ਸਾਰੇ ਲੇਕਿਨ ਮਨਪ੍ਰੀਤ ਅਜਿਹੇ ਵੀ ਹੋਣੇ ਜਿਹੜੇ ਕਾਲ ਵੀ ਨਹੀਂ ਜਿਹੜੀ ਉਹ ਕਰ ਸਕਦੇ ਹੋਣਗੇ। ਸੋ ਜਿਹੜੇ ਵੀ ਉਹਨਾਂ ਨੂੰ ਜਾਣਦੇ ਆ, ਜਿਹੜੇ ਵੀ ਤੁਸੀਂ ਸੁਣ ਰਹੇ ਹੋ, ਜੇ ਤੁਸੀਂ ਕਿਸੇ ਵੀ ਅਜਿਹੇ ਇਨਸਾਨ ਨੂੰ ਜਾਣਦੇ ਹੋ ਜਿਹੜੇ ਉਹ ਇਸ ਚੀਜ਼ ਤੋਂ ਅਸਮਰਥ ਨੇ, ਉਹ ਖੁਦ ਨਹੀਂ ਭਰ ਸਕਦੇ, ਉਹਨਾਂ ਨੂੰ ਤੁਸੀਂ ਇੱਕ ਵਾਰੀ ਕਨਫਰਮ ਕਰ ਲਓ ਵੀ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਭਰ ਦਿੱਤੀ ਆ ਜਾਂ ਕਿੱਦਾਂ ਆ। ਜਿਹੜੇ ਲਿਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਚਾਹੇ ਉਹ ਗੂੰਗੇ ਨੇ, ਚਾਹੇ ਉਹ ਬੋਲੇ ਨੇ, ਸੋ ਇਹ ਸਾਰੀਆਂ ਚੀਜ਼ਾਂ ਦਾ, ਜਾਂ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਸੋ ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਮੇਕ ਸ਼ੋਰ ਕਰੋ। ਇਹ ਆਪੋ ਆਪਣੀ ਜਿਹੜੀ ਆਪਾਂ ਜ਼ਿੰਮੇਵਾਰੀ ਆ ਉਸ ਨੂੰ ਸਮਝਦੇ ਹੋਏ ਇਹਨਾਂ ਨੂੰ ਵੀ ਜਿਹੜਾ ਵਿੱਚ ਜ਼ਰੂਰ ਕਾਊਂਟ ਕਰਨਾ ਆ। ਇਹ ਮਿਸ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਇੱਕ ਸਵਾਲ ਮਨਪ੍ਰੀਤ ਆਪਾਂ ਨੂੰ ਆਇਆ, ਕਹਿੰਦੇ ਵੀ ਉਹਨਾਂ ਨੇ ਸੈਂਸਸ ਕੰਪਲੀਟ ਕੀਤਾ ਸੀ ਕੁਛ ਮਹੀਨੇ ਪਹਿਲਾਂ, ਉਹਨਾਂ ਨੇ ਜਿਹੜਾ ਰੇਸ ਦੇ ਵਿੱਚ ਇੰਡੀਅਨ ਲਿਖ ਦਿੱਤਾ ਤੇ ਹੁਣ ਉਹ ਚੇਂਜ ਕਰਕੇ ਸਿੱਖ ਜਾਂ ਪੰਜਾਬੀ ਜਿਹੜਾ ਉਹ ਲਿਖਣਾ ਚਾਹੁੰਦੇ ਨੇ। ਉਹ ਕਹਿੰਦੇ ਵੀ ਕਿਸ ਤਰੀਕੇ ਨਾਲ ਕਰ ਸਕਦੇ? ਇਹ ਹੈ ਅਵੇਲੇਬਲ, ਇੱਦਾਂ ਕੀਤਾ ਜਾ ਸਕਦਾ? ਹਾਂਜੀ, ਸੋ ਜੇ ਤੁਸੀਂ ਹੁਣ ਕੁਛ ਆਪਦੀ ਸੈਂਸਸ ਫੋਰਮ ਦੇ ਵਿੱਚ ਕੁਛ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਦੁਬਾਰਾ ਉਹੀ ਸਾਈਟ 'ਤੇ ਜਾ ਕੇ ਆਪਦੇ ਘਰ ਦਾ ਐਡਰੈਸ ਸਰਚ ਕਰਕੇ ਫੋਰਮ ਨੂੰ ਦੁਬਾਰਾ ਸ਼ੁਰੂ ਕਰ ਲਓ ਅਤੇ ਸੈਂਸਸ ਬਿਊਰੋ ਫਿਰ ਜਿਹੜਾ ਤੁਸੀਂ ਸਭ ਤੋਂ ਰੀਸੈਂਟ ਭਰਿਆ ਹੋਊਗਾ ਉਹਨੂੰ ਹੀ ਗਿਣਦੇ ਨੇ। ਜੀ ਬਿਲਕੁਲ। ਕਈ ਜਣੇ ਪੁੱਛ ਰਹੇ ਨੇ ਵੀ ਸੈਂਸਸ ਜਿਹੜਾ ਆਨਲਾਈਨ ਫਰਵਰੀ 'ਚ ਭਰਿਆ ਸੀ ਉਹੀ ਆ? ਬਿਲਕੁਲ ਜੀ, ਉਹੀ ਆ। ਅਤੇ ਜੇ ਕਿਸੇ ਨੂੰ ਸ਼ੱਕ ਹੈਗਾ ਵੀ ਉਹਨਾਂ ਨੇ ਸਬਮਿਟ ਨਹੀਂ ਕੀਤਾ ਤਾਂ ਉਹ ਮੁੜ ਕੇ ਦੁਬਾਰਾ ਉਹ ਆਪਣੇ ਐਡਰੈਸ ਦੇ ਹਿਸਾਬ ਦੇ ਨਾਲ ਮੁੜ ਦੁਬਾਰਾ ਵੀ ਜਿਹੜਾ ਉਹ ਭਰ ਸਕਦੇ ਨੇ। ਹਾਂਜੀ, ਬਿਲਕੁਲ। ਸੋ ਜੇ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਭਰਤਾ ਜਾਂ ਤੁਹਾਨੂੰ ਯਾਦ ਨਹੀਂ, ਆਪਦੇ ਘਰ ਦਾ ਐਡਰੈਸ ਸਰਚ ਕਰ ਲਓ ਅਤੇ ਦੁਬਾਰਾ ਭਰ ਦਿਓ। ਇਹਦੇ 'ਚ ਕੋਈ ਨੁਕਸਾਨ ਨਹੀਂ ਹੈਗਾ।
ਯਾਨੀ ਕਿ ਮੈਂ ਤਾਂ ਕਹੂੰਗੀ ਕਿ ਵੀ ਦੁਬਾਰਾ ਭਰੋ ਇਨ ਕੇਸ ਤੋਂ ਨਹੀਂ ਭਰਿਆ ਗਿਆ, ਤੁਹਾਨੂੰ ਭੁਲੇਖਾ ਲੱਗਦਾ ਵਾ, ਕਿਉਂਕਿ ਉਦੋਂ ਜਦੋਂ ਉਹ ਸੈਂਸਸ ਫਾਰਮ ਆਇਆ ਸੀ ਉਦੋਂ ਕਈ ਹੋਰ ਵੀ ਜਿਵੇਂ ਫੈਡਰਲ ਫਾਰਮ ਚੱਲ ਰਹੇ ਸੀਗੇ, ਤੇ ਜਦੋਂ ਕੋਵਿਡ ਦਾ ਹੋਇਆ ਉਦੋਂ ਜਿਵੇਂ ਸਮਾਲ ਬਿਜ਼ਨਸ ਲੋਨ ਚੱਲ ਰਹੇ ਸੀ, ਤੇ ਕਈ ਲੋਕਾਂ ਨੂੰ ਕਨਫਿਊਜ਼ਨ ਵੀ ਹੋਇਆ ਸੀ ਕਿ ਵੀ ਮੈਂ ਕਿਹੜੇ ਫਾਰਮ ਭਰ ਰਿਹਾ ਜਾਂ ਗਲਤ ਫਾਰਮ ਭਰਿਆ ਗਿਆ ਜਾਂ ਮੇਰਾ ਸੈਂਸਸ ਭਰਿਆ ਗਿਆ, ਪਰ ਉਹਨਾਂ ਨੇ ਐਕਚੁਅਲੀ ਕੋਈ ਹੋਰ ਲੋਨ ਦਾ ਫਾਰਮ ਭਰਤਾ ਸੀਗਾ। ਸੋ ਡੈਫੀਨੇਟਲੀ ਡਬਲ ਚੈੱਕ ਕਰੋ ਜਾਂ ਦੁਬਾਰਾ ਹੀ ਭਰ ਲਓ, ਇਹਦੇ 'ਚ ਕੋਈ ਨੁਕਸਾਨ ਨਹੀਂ ਹੈਗਾ, ਪਰ ਇਹ ਆ ਕਿ ਵੀ ਆਪਣੀ ਬਸ ਗਿਣਤੀ ਜ਼ਰੂਰੀ ਆ। ਸੋ ਇਹਦੇ ਵਿੱਚ ਤੁਹਾਨੂੰ ਵੀ ਕੋਈ ਪੈਨਲਟੀ ਨਹੀਂ ਪੈਣੀ ਜੇ ਤੁਸੀਂ ਦੁਬਾਰਾ ਭਰਿਆ, ਪਰ ਇਹ ਵੀ ਹੋ ਸਕਦਾ ਕਿ ਵੀ ਕਨਫਿਊਜ਼ਨ ਵੀ ਹੋ ਚੁੱਕੀ ਹੋਊਗੀ ਕਿ ਵੀ ਕਿੰਨੇ ਫਾਰਮ ਚੱਲ ਰਹੇ ਸੀ ਉਸ ਵਕਤ। ਸੋ ਅਸੀਂ ਮੈਂ ਤਾਂ ਕਹਿੰਦੀ ਹਾਂ ਇਨਕਰੇਜ ਕਰਦੀ ਹਾਂ ਕਿ ਵੀ ਦੁਬਾਰਾ ਜੇ ਭਰਨ 'ਚ ਉਹਦੇ 'ਚ ਕੋਈ ਨੁਕਸਾਨ ਨਹੀਂ ਹੈਗਾ। ਕੋਈ ਨੁਕਸਾਨ ਨਹੀਂ ਹੈਗਾ, ਬਿਲਕੁਲ। my2020census.gov ਇਹ ਜਿਹੜੀ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ, ਅਤੇ ਇੱਥੇ ਮਨਪ੍ਰੀਤ ਜਿਹੜੀ ਤੁਸੀਂ ਡਿਸਕਸ ਆਪਾਂ ਕਰ ਰਹੇ ਸੀਗੇ, ਜੋ ਤੁਸੀਂ ਵੀਡੀਓ ਜਿਹੜੀ ਆ ਉਹ ਬਣਾਈ ਹੈਗੀ ਆ, ਵੀਡੀਓ ਵੀ ਜਕਾਰਾ ਵਾਲਿਆਂ ਨੇ ਬਣਾਈ ਆ, ਇਹ ਜਿਹੜੀ ਆ ਭੁਪਿੰਦਰ ਬੱਬਲ ਦੀ ਆਵਾਜ਼ ਦੇ ਵਿੱਚ ਜਿਹੜਾ ਸਿੱਖ ਸੈਂਸਸ 2020 ਆ ਉਸ ਨੂੰ ਲੈ ਕੇ ਆ, ਅਤੇ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਉਹ ਸਾਂਝੇ ਕਰਦੇ ਹਾਂ। ਜਿਹੜੇ ਸਰੋਤੇ ਹੋਲਡ 'ਤੇ ਆ ਇੱਦਾਂ ਹੀ ਹੋਲਡ 'ਤੇ ਬਣੇ ਰਹੋ, ਤੁਹਾਡੇ ਨਾਲ ਜਿਹੜੀ ਆਪਾਂ ਉਹ ਗੱਲਬਾਤ ਆ ਉਹ ਜ਼ਰੂਰ ਕਰਦੇ ਹਾਂ। ਅਤੇ ਆਓ ਤੁਹਾਨੂੰ ਜਿਹੜੀ ਇਹ ਵੀਡੀਓ ਆ ਉਹ ਜਿਹੜੀ ਉਹ ਪੇਸ਼ ਕਰਦੇ ਹਾਂ, ਤੁਸੀਂ ਜਿਹੜਾ ਇਸ ਨੂੰ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਅਤੇ ਆਓ ਜਿਹੜਾ ਦੇਖਦੇ ਹਾਂ ਮਰਦਮਸ਼ੁਮਾਰੀ ਦੇ ਬਾਰੇ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਵਿਸ਼ੇਸ਼ ਤੌਰ ਦੇ ਉੱਤੇ, ਜਿਹੜੀ ਇਸ ਸਾਲ ਹੋ ਰਹੀ ਹੈ ਪੰਜਾਬੀ ਦੇ ਵਿੱਚ। ਲਓ ਸੁਣਦੇ ਹਾਂ ਜੀ। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਫਾਰਮ ਨੂੰ ਭਰਨ ਦੀ ਤਿਆਰੀ ਕਰ ਲਵੋ, ਖਾਨੇ ਵਿੱਚ ਹੱਥ ਨਾਲ ਸਿੱਖ ਭਰ ਲਵੋ। ਵੱਖਰੀ ਪਛਾਣ ਚਾਹੀਦੀ ਪੰਜਾਬੀ ਦੀ, ਸਿੰਘ ਅਤੇ ਕੌਰ ਸ਼ਾਨ ਹੈ ਪੰਜਾਬੀ ਦੀ। ਇੱਕ ਦਿਨ ਰਾਜ ਕਰੂ ਗੁਰੂ ਖਾਲਸਾ, ਹੁਕਮ ਵਜਾਉਣਾ ਦਰ ਤੇਰੇ ਖਾਲਸਾ। ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਸਿੱਖਾਂ ਦੀ ਆਬਾਦੀ ਦਾ ਵੀ ਭਲਾ ਹੋਵਣਾ, ਸਾਡੇ ਕਾ ਸਕੂਲਾਂ ਸਿਹਤ ਸੁੱਖ ਭੋਗਣਾ। ਜਾਣਕਾਰੀ ਲਈ ਫੋਨ ਨੈੱਟ ਹੋਣਗੇ, ਕਰ ਲੋ ਤਿਆਰੀ ਕੰਮ ਸੈੱਟ ਹੋਣਗੇ। ਜਾਣਕਾਰੀ ਬੱਚੇ ਫੁੱਟਿਆਂ ਦੀ ਦੇਣੀ ਹੈ, ਡਰਨ ਵਾਲੀ ਗੱਲ ਨਹੀਂ ਗੁਪਤ ਹੋਣੀ ਹੈ, ਡਰਨ ਵਾਲੀ ਗੱਲ ਨਹੀਂ ਗੁਪਤ ਹੋਣੀ ਹੈ। 2020 ਵਾਲੀ ਗਿਣਤੀ ਵਧਾ ਦਿਓ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਵਾਹਿਗੁਰੂ ਦੀ ਕਿਰਪਾ ਨਾਲ ਕੰਮ ਹੋ ਜਾਣਾ, ਦੇਸ਼ ਵਿੱਚ ਸਿੱਖੀ ਵਾਲਾ ਨਾ ਹੋ ਜਾਣਾ। ਮਸਾਂ 10 ਸਾਲਾਂ ਬਾਅਦ ਮੌਕਾ ਬਣਨਾ, ਖੁੰਝ ਗਏ ਤਾਂ ਮੁੜ ਨਹੀਂ ਉਹ ਕੰਮ ਬਣਨਾ। ਖੇਡਾਂ ਭੰਗੜੇ 'ਚ ਨਾ ਚਮਕਾਉਣਾ ਏ, ਪਗੜੀ ਸਰੂਪ ਲੋਕਾਂ ਨੂੰ ਦਿਖਾਉਣਾ ਏ, ਉਹ ਪਗੜੀ ਸਰੂਪ ਲੋਕਾਂ ਨੂੰ ਦਿਖਾਉਣਾ ਏ। ਦੁਨੀਆ 'ਤੇ ਕੋਈ ਵੀ ਸੰਕਟ ਆਉਂਦਾ ਹੈ, ਚਟਾਨ ਵਾਂਗ ਸੇਵਾ ਲਈ ਤਿਆਰ ਰਹਿੰਦਾ ਹੈ। ਜਾਣੇਗੀ ਲੁਕਾਈ ਇਹ ਪਛਾਣ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ।
ਕਿਆ ਬਾਤ ਹੈ ਜੀ। ਭੁਪਿੰਦਰ ਬੱਬਲ ਹੋਣਾ ਦਾ ਲਿਖਿਆ ਤੇ ਗਾਇਆ ਹੋਇਆ। ਹਾਂਜੀ, ਇਹ ਤੁਸੀਂ ਬੜਾ ਹੀ ਸੋਹਣਾ ਜਿਹੜਾ ਗੀਤ ਹੈ ਇਹ ਬਣਵਾਇਆ ਆ। ਸੋ ਬਹੁਤ ਬਹੁਤ ਥੈਂਕ ਯੂ ਮਨਪ੍ਰੀਤ। ਸੋ ਹੋਪਫੁਲੀ ਅੱਗੇ ਤੋਂ ਅੱਗੇ ਜਿਹੜਾ ਇਸ ਨੂੰ ਵੱਧ ਤੋਂ ਵੱਧ ਲੋਕ ਜਿਹੜਾ ਸ਼ੇਅਰ ਕਰਨ, ਇਸ ਦੇ ਨਾਲ ਜਿਹੜਾ ਮਿਲ ਕੇ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਕਰਨ। ਅਤੇ ਜੇ ਕਿਸੇ ਨੇ ਆਪਣੀਆਂ ਵੀ ਕੋਈ ਟਿਕਟੋਕ, ਕਿਸੇ ਨੇ ਰੀਲਸ, ਇੰਸਟਾਗ੍ਰਾਮ ਦੇ ਉੱਤੇ ਕੋਈ ਵੀਡੀਓ ਵਗੈਰਾ ਇਸ ਦੀ ਬਣਾਈ ਆ, ਤਾਂ ਉਹ ਵੀ ਜਿਹੜਾ ਜ਼ਰੂਰ ਅੱਗੇ ਸ਼ੇਅਰ ਕਰਨ ਜਕਾਰਾ ਦੇ ਨਾਲ, ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਅੱਗੇ ਤੋਂ ਅੱਗੇ ਸ਼ੇਅਰ ਕਰਾਂਗੇ। ਸ਼ਾਇਦ ਇਸੇ ਚੀਜ਼ ਨੂੰ ਦੇਖਦੇ ਹੋਏ ਕੋਈ ਹੋਰ ਜਿਹੜਾ ਪ੍ਰੇਰਿਤ ਹੋ ਕੇ ਜਿਹੜਾ ਆਪਣਾ ਸੈਂਸਸ ਆ ਉਹ ਭਰ ਲਵੇ। ਆਪਣਾ ਮੇਨ ਮਕਸਦ ਆ ਵੀ ਆਪਾਂ ਵੱਧ ਤੋਂ ਵੱਧ ਸਾਰੇ ਜਾਣੇ ਜਿੰਨੇ ਵੀ ਹੈਗੇ ਆ, ਆਪਾਂ ਟਰਾਈ ਕਰੀਏ ਵੀ ਸਾਰੇ ਜਾਣੇ ਹੋ ਜਾਈਏ। ਜੇ ਨਹੀਂ ਤਾਂ ਮੈਕਸੀਮਮ ਜਿੰਨੇ ਜਿਹੜੇ ਵੱਧ ਤੋਂ ਵੱਧ ਆਪਾਂ ਕਰ ਸਕਦੇ ਹਾਂ ਵੀ ਉਹਨਿਆਂ ਨੂੰ ਜਿਹੜਾ ਆਪਾਂ ਕਾਊਂਟ ਕਰਾ ਸਕੀਏ। ਜੀ ਮਨਪ੍ਰੀਤ। ਬਿਲਕੁਲ ਜੀ। ਤੇ ਜਦੋਂ ਆਪਾਂ ਇੱਕ ਇਤਿਹਾਸਿਕ ਪੱਖੋਂ ਦੇਖੀਏ ਤਾਂ ਜਿਹੜੇ ਡਾਕੂਮੈਂਟਰ ਸਭ ਤੋਂ ਪਹਿਲਾਂ ਸਿੱਖ ਜਿਹੜੇ ਕੈਲੀਫੋਰਨੀਆ 'ਚ ਆਏ ਸੀ, ਉਹਨਾਂ ਦਾ ਰੈਕਡ 1899 ਸਾਲ ਤੱਕ ਜਾਂਦਾ ਵਾ। ਕਿ ਵੀ ਹੁਣ 121 ਸਾਲ ਹੋ ਗਏ ਜਦੋਂ ਦਾ ਉਹਨਾਂ ਦਾ ਡਾਕੂਮੈਂਟੇਸ਼ਨ ਹੋਇਆ ਕਿ ਵੀ ਉਹ ਕੈਲੀਫੋਰਨੀਆ ਆਏ। ਤੇ ਉਹ ਜਿਹੜਾ ਇਤਿਹਾਸਿਕ ਰੈਕਡ ਆ ਉਹ ਵੀ ਸੈਂਸਸ ਡਾਟਾ ਤੋਂ ਆਪਾਂ ਨੂੰ ਪਤਾ ਲੱਗਦਾ ਵਾ। ਜਦੋਂ ਹੁਣ ਤੁਸੀਂ ਪੁਰਾਣੇ ਸੈਂਸਸ ਡਾਟਾ ਨੂੰ ਤੁਸੀਂ ਸਰਚ ਕਰਦੇ ਹੋ ਤਾਂ ਤੁਹਾਨੂੰ ਕਈ ਵਾਰੀ ਸਿੰਘ ਕੌਰ ਜਿਹੜੇ ਆਪਣੇ ਕਾਮਨ ਪੰਜਾਬੀ ਲਾਸਟ ਨੇਮ ਤੁਹਾਨੂੰ ਦੇਖਣਗੇ ਸੈਂਸਸ ਰੈਕਡ ਦੇ ਵਿੱਚ। ਕੋਈ ਅੱਡ ਅੱਡ ਜਗ੍ਹਾ 'ਚ ਰਹਿ ਰਿਹਾ ਸੀਗਾ, ਪਰ ਉਹ ਇੱਕ ਨਿਸ਼ਾਨੀ ਬਣ ਜਾਂਦੀ ਆ ਕਿ ਵੀ ਆਪਾਂ ਕਦੋਂ ਆਏ ਸੀ ਇੱਥੇ ਅਤੇ ਕਦੋਂ ਆਪਾਂ ਇਹ ਆਪਣੀ ਘਰ ਵਸਾਏ, ਕਦੋਂ ਆਪਣੀ ਕਮਿਊਨਿਟੀ ਵਸਾਈ। ਸੋ ਹੁਣ ਜੇ ਆਪਾਂ ਅੱਗੇ ਦੇਖਦੇ ਹਾਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਲਈ ਕਿਹੜੀ ਨਿਸ਼ਾਨੀ ਰੱਖਾਂਗੇ ਆਪਾਂ ਕਿ ਵੀ ਇੱਥੇ ਤੱਕ ਆਪਣੀ ਗਿਣਤੀ ਰਹੀ ਆ। ਅਤੇ ਹੁਣ ਇਸ ਸਾਲ ਦੇ ਵਿੱਚ 2020 ਦੇ ਵਿੱਚ ਆਪਾਂ ਇੰਨੇ ਐਫਰਟਸ ਲਾਏ ਕਿ ਵੀ ਆਪਣਾ ਸਿੱਖ ਭਾਈਚਾਰਾ ਗਿਣਿਆ ਜਾਵੇ। ਅਤੇ ਹੁਣ ਇਹ ਰੈਕਡ ਜਿਹੜਾ ਵਾ ਇਹ ਸਿਰਫ ਆਪਣੇ ਜਿਹੜੀਆਂ ਹੁਣ ਸਹੂਲਤਾਂ ਮਿਲਦੀਆਂ ਨੇ ਉਹਨਾਂ ਲਈ ਨਹੀਂ ਹੈਗਾ, ਪਰ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਵੀ ਇੱਥੇ ਇੰਨੇ ਸਿੱਖ ਰਹਿ ਰਹੇ ਸੀਗੇ ਅਤੇ ਇੰਨੀ ਆਪਣੀ ਜਿਹੜੀ ਕਮਿਊਨਿਟੀ ਆ ਵਧੀਆ। ਭਾਵੇਂ ਆਪਾਂ ਗੁਰਦੁਆਰੇ ਬਣਾ ਲਏ, ਆਪਾਂ ਇੰਨੀਆਂ ਕਰੀਅਰਸ ਦੇ ਵਿੱਚ ਹੁਣ ਹੈਗੇ ਆਪਾਂ ਨੂੰ ਬਹੁਤ ਮਾਣ ਆ ਆਪਣੀ ਕਮਿਊਨਿਟੀ ਦਾ। ਪਰ ਜੇ ਆਪਣਾ ਡਾਟਾ ਹੀ ਨਹੀਂ ਹੈਗਾ, ਜੇ ਕੋਈ ਰੈਕਡ ਨਹੀਂ ਹੈਗਾ ਕਿ ਵੀ ਆਪਣੀ ਕਮਿਊਨਿਟੀ ਕਿੰਨੇ ਨੰਬਰਾਂ 'ਚ ਰਹਿ ਰਹੀ ਆ ਅਤੇ ਆਪਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਆਪਾਂ ਨੂੰ ਆਪ ਹੀ ਬਣਾਉਣੀਆਂ ਪੈ ਰਹੀਆਂ ਨੇ ਆਪਣੀ ਕਮਿਊਨਿਟੀ ਦੇ ਲਈ, ਤਾਂ ਇਹ ਵੀ ਆਪਣੀ ਕਮਿਊਨਿਟੀ ਦੇ ਵਾਸਤੇ ਇੱਕ ਬਹੁਤ ਵੱਡੀ ਹਾਰ ਆ ਕਿ ਆਪਾਂ ਨੂੰ ਜਿਹੜੀ ਗਵਰਨਮੈਂਟ ਆ ਉਹ ਦੇਖ ਨਾ ਸਕੀ ਅਤੇ ਆਪਣੀ ਸਹੂਲਤਾਂ ਪੂਰੀਆਂ ਨਾ ਕਰ ਸਕੀ ਕਿਉਂਕਿ ਆਪਣਾ ਡਾਟਾ ਹੀ ਘੱਟ ਰਹਿ ਗਿਆ। ਪਰ ਹੋਰ ਚੀਜ਼ਾਂ ਆਪਾਂ ਬਹੁਤ ਬਣਾ ਲਈਆਂ। ਸੋ ਇਸ ਲਈ ਵੀ ਸੈਂਸਸ ਬਹੁਤ ਜ਼ਰੂਰੀ ਆ। ਅਤੇ ਮੈਨੂੰ ਲੱਗਦਾ ਇਹ ਗਾਣੇ ਦਾ ਵੀ ਇਹੀ ਮੈਸੇਜ ਆ ਕਿ ਵੀ ਇੱਕ ਦਿਨ ਰਾਜ ਕਰੂ ਗੁਰੂ ਖਾਲਸਾ। ਅਤੇ ਭਾਵੇਂ ਤੁਸੀਂ ਸਮਝ ਲਓ ਕਿ ਵੀ ਆਪਾਂ ਜੇ ਕੈਲੀਫੋਰਨੀਆ ਦੇ ਵਿੱਚ ਹੀ ਆਪਣੀ ਇੰਨੀ ਕਮਿਊਨਿਟੀ ਵਧੀਆ ਤਾਂ ਇਹ ਆਪਾਂ ਚੀਜ਼ ਇੱਥੇ ਵੀ ਸੱਚ ਬਣਾ ਸਕਦੇ ਹਾਂ ਕਿ ਵੀ ਆਪਣੀ ਕਮਿਊਨਿਟੀ ਦੇਖੇ ਅਤੇ ਪਹਿਚਾਣੀ ਵੀ ਜਾਵੇ ਅਤੇ ਇਹਨਾਂ ਨੂੰ ਉਹੀ ਸਹੂਲਤਾਂ ਵੀ ਮਿਲੀਆਂ ਤਾਂ ਕਿ ਆਪਾਂ 'ਚ ਆਪਣੀ ਕਮਿਊਨਿਟੀ ਦੇ ਵਿੱਚ ਹੀ ਨਾ ਇਹ ਜਿਹੜੀਆਂ ਕਲਾਸ ਡਿਫਰੈਂਸਿਸ ਰਹਿਣ ਅਤੇ ਬਸ ਜਿਹੜੀਆਂ ਨੀਡਸ ਨੇ ਉਹ ਸਮਝੀਆਂ ਜਾਣ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗਿਣਤੀ ਹੋ ਸਕੇ ਆਪਣੀ। ਇਹੀ ਸਾਡੀ ਮੰਗ ਆ ਐਜ਼ ਅ ਸੰਸਥਾ। ਜੀ ਜੀ। ਆਪਣੇ ਨਾਲ ਕਾਲਰ ਜੁੜੇ ਨੇ ਨਰਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਕੁਐਸਚਨ ਮੇਰਾ ਸੀਗਾ ਕਿ ਅਸੀਂ ਪੋਲੀਟੀਕਲ ਅਸਾਈਲਮ 'ਤੇ ਆਏ ਪਏ ਹਾਂ ਉਹਦੇ ਸਾਨੂੰ 4 ਸਾਲ ਹੋ ਜਾਣੇ ਨਵੰਬਰ ਵਿੱਚ। ਕੀ ਸਾਨੂੰ ਵੀ ਇਹ ਸੈਂਸਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ, ਇਹਦੇ ਵਿੱਚ ਸਾਨੂੰ ਫਾਰਮ ਫਿਲ ਕਰਨਾ ਚਾਹੀਦਾ ਆ? ਜੀ ਬਿਲਕੁਲ। ਜੀ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਪਿਛਲੇ 4 ਸਾਲ ਤੋਂ ਅਤੇ ਤੁਸੀਂ ਇੱਥੇ ਹੀ ਰਹਿਣਾ ਆ। ਸੋ ਬਿਲਕੁਲ ਤੁਹਾਡੀ ਗਿਣਤੀ ਹੋਣੀ ਜ਼ਰੂਰੀ ਆ, ਲਾਜ਼ਮੀ ਆ। ਇਮੀਗ੍ਰੇਸ਼ਨ ਦਾ ਕੋਈ ਸਵਾਲ ਨਹੀਂ ਹੈਗਾ ਇਸ ਦੇ ਵਿੱਚ ਵੀ ਤੁਸੀਂ ਅਸਾਈਲਮ 'ਤੇ ਹੋ, ਤੁਸੀਂ ਸਿਟੀਜ਼ਨ ਹੋ, ਤੁਸੀਂ ਗ੍ਰੀਨ ਕਾਰਡ ਹੋ, ਤੁਹਾਡੇ ਕੋਲ ਪੇਪਰ ਹੈਗੇ ਆ ਨਹੀਂ ਹੈਗੇ ਆ, ਦੈਟ ਡਜ਼ ਨਾਟ ਮੈਟਰ। ਜੇ ਤੁਸੀਂ ਇੱਥੇ ਰਹਿ ਰਹੇ ਆ ਅਤੇ ਤੁਸੀਂ ਜਿਹੜਾ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਣਾ ਹੈ। ਓਕੇ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਯੂ ਵੈਲਕਮ ਜੀ। ਜੀ ਬਿਲਕੁਲ। ਸੋ ਇਹੀ ਸਭ ਤੋਂ ਵੱਡਾ ਜਿਹੜਾ ਰੌਲਾ ਸੈਂਸਸ ਦੀ ਸ਼ੁਰੂਆਤ ਤੋਂ ਪਹਿਲੋਂ ਸੀਗਾ। ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦੀ ਸੀਗੀ ਵੀ ਸਵਾਲ ਜਿਹੜਾ ਆ ਸਿਟੀਜ਼ਨਸ਼ਿਪ ਦਾ ਜਿਹੜਾ ਇੱਥੇ ਹੋਵੇ ਕਿਉਂਕਿ ਉਹ ਸਿਟੀਜ਼ਨਸ਼ਿਪ ਦੇ ਸਵਾਲ ਦੇ ਆਧਾਰ ਦੇ ਉੱਤੇ ਨੰਬਰ ਆਫ ਇਲੈਕਟਰਲ ਕਾਲਜ ਦੀਆਂ ਜਿਹੜੀਆਂ ਵੋਟਸ ਆ ਉਹ ਡਿਸਾਈਡ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਸੀਗੇ। ਪਰ ਸੁਪਰੀਮ ਕੋਰਟ ਨੇ ਇਹਨਾਂ ਦੀ ਇਸ ਸਿਫਾਰਿਸ਼ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਸੀ। ਇਹ ਸਵਾਲ ਜਿਹੜਾ ਉਹ ਨਹੀਂ ਸੀ ਆਇਆ। ਸੋ ਹੁਣ ਵੀ ਵਿੱਚ ਜਿਹੜੀ ਉਹ ਚਰਚਾ ਗੱਲ ਕਰਦੇ ਆ, ਪਰ ਆਈ ਥਿੰਕ ਸੰਵਿਧਾਨ ਦੇ ਮੁਤਾਬਕ ਇਹ ਚੀਜ਼ ਜਿਹੜੀ ਉਹ ਲਾਗੂ ਨਹੀਂ ਹੋ ਸਕਦੀ ਵੀ ਇਮੀਗ੍ਰੇਸ਼ਨ ਦਾ ਕੋਈ ਸਵਾਲ ਜਿਹੜਾ ਆ ਉਹ ਪੁੱਛਿਆ ਜਾਵੇ ਸੈਂਸਸ ਦੇ ਵਿੱਚ।
ਇਸ ਚੀਜ਼ ਦੇ ਲਈ ਸੋ ਘਬਰਾਉਣ ਦੀ ਜ਼ਰੂਰਤ ਨਹੀਂ ਆ। ਤੁਹਾਡੇ ਕੋਲ ਪੇਪਰ ਹੈਗੇ ਆ ਜਾਂ ਨਹੀਂ ਹੈਗੇ, ਜੇ ਤੁਸੀਂ ਇੱਥੇ ਹੀ ਰਹਿਣਾ ਆ, ਇੱਥੇ ਹੀ ਰਹਿ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ, ਤਾਂ ਸੈਂਸਸ ਦੇ ਵਿੱਚ ਜ਼ਰੂਰ ਹਿੱਸਾ ਤੁਹਾਨੂੰ ਲੈਣਾ ਹੀ ਚਾਹੀਦਾ ਆ ਅਤੇ ਲੈਣਾ ਜ਼ਰੂਰੀ ਆ। ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਮਨਪ੍ਰੀਤ ਫਿਰ ਵਾਪਸ ਆਉਂਦੇ ਹਾਂ ਅਤੇ ਕੁਛ ਕੁ ਹੋਰ ਜਿਹੜੇ ਪੁਆਇੰਟ ਸੈਂਸਸ ਦੇ ਨਾਲ ਜੁੜੇ ਹੋਏ ਆ ਉਹ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਹੋਰ ਸਾਂਝੇ ਕਰਾਂਗੇ ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875% APR, 15 year fixed 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com, zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ, ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM, 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ, ਸਵੀਟ ਨੰਬਰ 100 ਐਲਕ ਗਰੋਵ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994, 8191 Timberlake Way, Suite 350 ਅਤੇ 400 ਸੈਕਰਾਮੈਂਟੋ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਹੈ ਵੈਸੇ ਤਾਂ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਆ ਪਰ ਅੱਜ ਦਾ ਜਿਹੜਾ ਅਸੀਂ ਵਿਸ਼ੇਸ਼ ਪ੍ਰੋਗਰਾਮ ਸੈਂਸਸ ਮਰਦਮਸ਼ੁਮਾਰੀ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਹਾਂ। ਮੇਰੇ ਨਾਲ ਜੁੜੇ ਹੋਏ ਨੇ ਜਕਾਲਾ ਮੂਵਮੈਂਟ ਤੋਂ ਮਨਪ੍ਰੀਤ ਕੌਰ। ਮਨਪ੍ਰੀਤ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਵਾਈਲ ਆਪਾਂ ਜਿਹੜਾ ਸ਼ੋਅ ਕਰ ਰਹੇ ਸੀਗੇ ਮਿਲਪੀਟਸ ਇੱਧਰ ਬੇ ਏਰੀਆ ਦੇ ਇਲਾਕੇ ਦੇ ਵਿੱਚ ਦੋ ਛੋਟੇ ਛੋਟੇ ਜਿਹੜੇ ਭੁਚਾਲ ਆ ਉਹ ਮਹਿਸੂਸ ਕੀਤੇ ਆ 2.9 ਤੇ 3.3 ਤੀਬਰਤਾ ਦੇ ਜਿਹੜੇ ਇਹ ਭੁਚਾਲ ਸੀਗੇ। ਥੋੜ੍ਹਾ ਜਿਹਾ ਜ਼ਰੂਰ ਬਿਲਡਿੰਗ ਸਾਡੀ ਜਿਹੜੀ ਇੱਥੇ ਹਿੱਲਦੀ ਸੀਗੀ ਪਰ ਬੜੀ ਜਲਦੀ ਜਿਹੜਾ ਉਹ ਗੁਜ਼ਰ ਗਿਆ। ਅਤੇ ਉੱਤੋਂ ਜਿਹੜੇ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ ਸਰੋਤਿਆਂ ਨੂੰ ਦੱਸਦੇ ਜਾਈਏ ਬੇ ਏਰੀਏ ਦੇ ਇਲਾਕੇ ਦੇ ਵਿੱਚ PG&E ਦੇ ਦੁਆਰਾ ਬਾਰ-ਬਾਰ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜਿਹੜੀ ਬਿਜਲੀ ਆ ਉਹ ਤੁਹਾਡੀ ਗੁੱਲ ਹੋ ਸਕਦੀ ਹੈ, ਉਹ ਬੰਦ ਕੀਤੀ ਜਾ ਸਕਦੀ ਹੈ। ਗ੍ਰਿਡ ਦੇ ਉੱਤੇ ਬਹੁਤਾ ਭਾਰ ਜਿਹੜਾ ਉਹ ਨਾ ਹੋਵੇ ਉਸ ਨੂੰ ਸੰਤੁਲਨ ਜਿਹੜਾ ਉਹ ਕਰਨ ਦੇ ਲਈ। ਸੋ ਬਿਜਲੀ ਜਾਣ ਦੇ ਲਈ ਵੀ ਤੁਸੀਂ ਜਿਹੜਾ ਆ ਉਹ ਰੈਡੀ ਰਹੋ। ਪਾਣੀ ਪੂਣੀ ਭਰ ਕੇ ਰੱਖੋ, ਠੰਡਾ ਪਾਣੀ ਜਿਹੜਾ ਉਹ ਪਹਿਲੋਂ ਕਰ ਲਓ। ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖੋ ਵੀ ਬਿਜਲੀ ਜਿਹੜੀ ਉਹ ਜਾ ਸਕਦੀ ਆ ਅਤੇ ਬਿਜਲੀ ਦੇ ਲਈ ਜਿਹੜੇ ਜਾਣ ਦੇ ਉੱਤੇ ਜਿਹੜਾ ਤਿਆਰ ਰਹੋ। ਹੋ ਸਕਦਾ ਆ ਵੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਦੇ ਵਿੱਚ ਵੀ ਕਿਸੇ ਤਰੀਕੇ ਦਾ ਤੁਹਾਨੂੰ ਵਿਘਨ ਜਿਹੜਾ ਆ ਉਹ ਹੋ ਸਕਦਾ ਆ ਬਿਜਲੀ ਜੇ ਇੱਥੇ ਬਿਲਕੁਲ ਜਿਹੜੀ ਉਹ ਚਲੇ ਜਾਂਦੀ ਹੈਗੀ ਆ। ਸੋ ਮਨਪ੍ਰੀਤ ਆਪਾਂ ਸੈਂਸਸ ਦੇ ਉੱਤੇ ਮਰਦਮਸ਼ੁਮਾਰੀ ਦੇ ਉੱਤੇ ਮੁੜ ਵਾਪਸ ਆਈਏ। ਜਿੱਦਾਂ ਆਪਾਂ ਜਾਣਦੇ ਹਾਂ ਹੁਣ ਤਕਰੀਬਨ 1.5 ਕੁ ਮਹੀਨਾ ਹੀ ਜਿਹੜਾ ਉਹ ਰਹਿ ਗਿਆ ਹੈਗਾ ਸੈਂਸਸ ਦੇ ਲਈ। ਅਜੇ ਪਤਾ ਨਹੀਂ ਅਕਤੂਬਰ ਦੇ ਮਹੀਨੇ ਦੀ ਇਹਨਾਂ ਨੂੰ ਇਜਾਜ਼ਤ ਮਿਲੂਗੀ ਜਾਂ ਨਹੀਂ ਮਿਲੂਗੀ। ਆਪਾਂ ਇਹ ਮੰਨ ਕੇ ਚੱਲੀਏ ਵੀ ਵਰਸਟ ਕੇਸ ਸਿਨਾਰੀਓ 'ਚ ਵੀ ਜੇ ਇਜਾਜ਼ਤ ਨਹੀਂ ਮਿਲਦੀ ਸੋ ਸਤੰਬਰ ਦੇ ਅਖੀਰ ਤੱਕ ਆਪਣੇ ਕੋਲ ਸਮਾਂ ਆ। ਸੋ ਸੈਂਸਸ ਬਿਊਰੋ ਵਾਲਿਆਂ ਨੇ ਹੁਣ ਕਾਫੀ ਥਾਵਾਂ ਦੇ ਉੱਤੇ ਜਿਹੜੇ ਆਪਣੇ ਟ੍ਰੇਨ ਕਰਕੇ ਜਿਹੜੇ ਲੋਕਾਂ ਨੂੰ ਘੱਲਣਾ ਸ਼ੁਰੂ ਕੀਤਾ ਆ ਵੀ ਤੁਸੀਂ ਜਾ ਕੇ ਘਰਾਂ ਦੇ ਦਰਵਾਜ਼ੇ ਖੜਕਾਓ ਅਤੇ ਉੱਥੇ ਜਾ ਕੇ ਜਿਹੜੀ ਤੁਸੀਂ ਗਿਣਤੀ ਕਰਕੇ ਆਓ। ਸੋ ਉਹ ਪ੍ਰੋਸੈਸ ਜਿਹੜਾ ਉਹ ਕਿੱਦਾਂ ਦਾ ਰਹੂਗਾ, ਖਾਸ ਕਰਕੇ ਹੁਣ ਪੈਨੇਡੈਮਿਕ ਕੋਵਿਡ ਦੇ ਚੱਲਦਿਆਂ ਲੋਕ ਬਾਹਰੀ ਲੋਕਾਂ ਦੇ ਨਾਲ ਗੱਲ ਕਰਨਾ ਵੀ ਬਹੁਤਾ ਜਿਹੜਾ ਉਹ ਪਸੰਦ ਨਹੀਂ ਕਰਦੇ। ਹਾਂਜੀ, ਸੋ ਇਹ ਵੀ ਹੋ ਸਕਦਾ ਕਿ ਵੀ ਸ਼ਾਇਦ ਤੁਸੀਂ ਆਪਦਾ ਸੈਂਸਸ ਭਰਤਾ ਪਰ ਜਿਹੜੀ ਸੈਂਸਸ ਬਿਊਰੋ ਆ ਉਹਨਾਂ ਨੇ ਜਿਹੜੇ ਡੋਰ ਟੂ ਡੋਰ ਆਉਣਾ, ਜਿਨ੍ਹਾਂ ਨੇ ਦਰਵਾਜ਼ੇ ਖੜਕਾਉਣੇ ਆ, ਉਹਨਾਂ ਨੇ ਇੱਕ ਏਰੀਆ ਦਾ ਐਸਟੀਮੇਟ ਦੇਣਾ ਵਾ। ਸੋ ਜੇ ਉਹ ਸੈਂਸਸ ਬਿਊਰੋ ਦੇ ਜਿਹੜੇ ਐਵਰੇਜ ਨੇ ਜਿਹੜਾ ਉਹਨਾਂ ਦਾ ਰੇਟ ਉਹ ਭਾਲਦੇ ਨੇ ਕਿ ਵੀ ਇੱਥੇ ਤੱਕ ਪਰਸੈਂਟੇਜ ਪਹੁੰਚਣਾ ਚਾਹੀਦਾ ਸੀਗਾ, ਜੇ ਆਪਾਂ ਉੱਥੇ ਤੱਕ ਨਹੀਂ ਪਹੁੰਚੇ ਤਾਂ ਤੁਹਾਡੇ ਗੁਆਂਢ ਵੀ ਆ ਸਕਦੇ ਨੇ ਜਿਹੜੇ ਡੋਰ ਟੂ ਡੋਰ ਜਾ ਰਹੇ ਨੇ। ਅਤੇ ਉਹਨਾਂ ਦੇ ਕੋਲ ਇੱਕ ਅਫੀਸ਼ੀਅਲ ਸੈਂਸਸ ਬੈਜ ਹੋਊਗਾ ਜਿਹੜਾ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ। ਉਹਨਾਂ ਨੇ ਉਹ ਲਾਇਆ ਹੋਊਗਾ ਆਪਦੇ ਅਤੇ ਤੁਸੀਂ ਬੇਸ਼ੱਕ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਕਿ ਵੀ ਸ਼ਾਇਦ ਇਹ ਸਕੈਮ ਆ ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਕਿ ਵੀ ਤੁਹਾਡੇ ਕੋਲ ਕੋਈ ਐਡੀਸ਼ਨਲ ਆਈਡੈਂਟੀਫਿਕੇਸ਼ਨ ਹੈਗੀ ਹੈ ਕਿ ਅਸੀਂ ਪਤਾ ਕਰ ਸਕਦੇ ਹਾਂ ਬਿਊਰੋ ਨੂੰ ਫੋਨ ਕਰਕੇ ਕਿ ਜੇ ਤੁਸੀਂ ਅਫੀਸ਼ੀਅਲ ਸੈਂਸਸ ਇੰਪਲੋਈ ਹੋ ਤਾਂ ਉਹ ਬਿਲਕੁਲ ਇਹ ਤੁਹਾਨੂੰ ਕਰਨ ਦੇਣਗੇ। ਉਹਨਾਂ ਨੂੰ ਇਹੋ ਜਿਹੀ ਟ੍ਰੇਨਿੰਗ ਵੀ ਮਿਲੀ ਹੋਈ ਆ। ਸੋ ਇਹ ਨਹੀਂ ਹੈਗਾ ਕਿ ਵੀ ਸ਼ਾਇਦ ਆਪਾਂ ਭਰਤਾ ਅਤੇ ਆਪਾਂ ਨੂੰ ਲੱਗਦਾ ਕਿ ਵੀ ਜੇ ਕੋਈ ਡੋਰ ਟੂ ਡੋਰ ਆਇਆ ਤਾਂ ਇਹ ਪਤਾ ਨਹੀਂ ਕਿਉਂ ਆ ਰਹੇ ਨੇ ਜਾਂ ਵਾਰ-ਵਾਰ ਕਿਉਂ ਤੁਹਾਨੂੰ ਸੈਂਸਸ ਹੋਈ ਤੰਗ ਕਰ ਰਹੇ ਨੇ। ਇਹ ਆ ਕਿ ਵੀ ਜਿਹੜੇ ਤੁਹਾਡੇ ਏਰੀਆ ਸਰਾਊਂਡਿੰਗ ਏਰੀਆ ਉੱਥੇ ਸ਼ਾਇਦ ਹਜੇ ਪੂਰੀ ਗਿਣਤੀ ਨਹੀਂ ਹੋਈ ਸੋ ਤਾਂ ਹੀ ਫਿਰ ਉਹ ਫਿਰ ਦੁਬਾਰਾ ਆ ਰਹੇ ਨੇ ਨੇਬਰਹੁਡ 'ਚ ਪਰ ਉਹ ਅਫੀਸ਼ੀਅਲ ਸੈਂਸਸ ਇੰਪਲੋਈਜ਼ ਹੋਣਗੇ ਜੀ। ਅਤੇ ਉਹ ਘਰ ਦੇ ਬਾਹਰ ਹੀ ਜੇ ਆਉਂਦੇ ਨੇ ਅਤੇ ਉਹਨਾਂ ਨੇ ਘਰ ਦੇ ਬਾਹਰ ਹੀ ਰਹਿ ਕੇ ਗੱਲ ਕਰਨੀ ਹੈ, ਰਾਈਟ? ਹਾਂਜੀ, ਸੋ ਤੁਸੀਂ ਉਹਨਾਂ ਨੇ ਡਿਸਟੈਂਸ ਰੱਖਣਾ। ਸੋ ਉਹਨਾਂ ਨੂੰ ਵੀ ਕੋਵਿਡ ਕਰਕੇ ਉਹੀ ਸਾਰੀ ਸਪੈਸ਼ਲ ਟ੍ਰੇਨਿੰਗ ਮਿਲ ਰਹੀ ਆ ਕਿ ਵੀ ਉਹਨਾਂ ਨੇ ਫੇਸ ਮਾਸਕ ਪਾਉਣਾ, ਸ਼ੀਲਡ ਪਾਉਣਾ, ਬਾਹਰੋਂ ਹੀ ਤੁਸੀਂ ਉਹਨਾਂ ਨੂੰ ਜਵਾਬ ਦੇਣਾ। ਅਤੇ ਉਹਨਾਂ ਦਾ ਇਹ ਫਰਜ਼ ਆ ਕਿ ਵੀ ਜੇ ਤੋਂ ਹਜੇ ਸੈਂਸਸ ਨਹੀਂ ਭਰਿਆ ਗਿਆ ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਅਤੇ ਉਹ ਨਾਲ ਦੀ ਨਾਲ ਫਿਰ ਤੁਹਾਡੇ ਨਾਲ ਉਹ ਸੈਂਸਸ ਭਰਦੇ ਨੇ। ਉਹਨਾਂ ਕੋਲ ਜਾਂ ਤਾਂ ਕੋਈ ਹਾਂਜੀ ਔਨ ਦਾ ਸਪਾਟ ਹੀ ਤੁਹਾਡੇ ਨਾਲ ਭਰਦੇ ਨੇ। ਉਹਨਾਂ ਦੀ ਡਿਊਟੀ ਇਹੀ ਆ ਕਿ ਵੀ ਹੁਣ ਜਿੱਥੇ ਰਿਸਪਾਂਸ ਨਹੀਂ ਆਇਆ ਉਹਨਾਂ ਨੇ ਫਿਰ ਤੁਹਾਡੀ ਮਦਦ ਕਰਨੀ ਆ ਫੋਰਮ ਭਰਨ ਦੀ। ਸੋ ਉਹਨਾਂ ਕੋਲ ਜਾਂ ਤਾਂ ਕੋਈ ਕੰਪਿਊਟਰ ਹੋਊਗਾ, ਕੋਈ ਟੈਬਲੇਟ ਹੋਊਗੀ ਅਤੇ ਫਿਰ ਤੁਹਾਡੇ ਨਾਲ ਸਟੈਪ ਬਾਈ ਸਟੈਪ ਉਹ ਭਰਨਗੇ। ਸੋ ਇਹ ਨਹੀਂ ਹੈਗਾ ਕਿ ਵੀ ਕੋਈ ਖਤਰਾ ਵਾ ਕਿ ਵੀ ਉਹ ਆਏ ਨੇ ਅਤੇ ਤੁਸੀਂ ਉਹਨਾਂ ਨੂੰ ਝੂਠ ਬੋਲ ਕੇ ਕਹਿ ਦੇਣਾ ਅਸੀਂ ਭਰਤਾ। ਜੇ ਉਹ ਅਫੀਸ਼ੀਅਲ ਨੇ ਇੱਕ ਤਾਂ ਉਹਨਾਂ ਦਾ ਹੋਊਗਾ ਕਿ ਵੀ ਉਹਨਾਂ ਦਾ ਨਾਂ ਹੋਊਗਾ, ਫੋਟੋਗ੍ਰਾਫ ਹੋਊਗੀ ਬੈਜ ਦੀ,
ਇੱਕ ਜਿਹੜਾ ਡਿਪਾਰਟਮੈਂਟ ਆਫ ਕਾਮਰਸ ਦਾ ਇੱਕ ਸਾਈਨ ਹੁੰਦਾ ਵਾ, ਉਹਦਾ ਸਿੰਬਲ ਲੱਗਿਆ ਹੋਊਗਾ, ਵਾਟਰ ਮਾਰਕ ਹੋਊਗਾ, ਤੇ ਇੱਕ ਐਕਸਪੀਰੇਸ਼ਨ ਡੇਟ ਵੀ ਲਿਖੀ ਹੋਊਗੀ ਉਹਨਾਂ ਦੇ ਬੈਜ ਤੇ ਕਿ ਵੀ ਇੱਥੋਂ ਇਸ ਤਰੀਕ ਤੱਕ ਇਹਨਾਂ ਨੇ ਸੈਂਸਸ ਬਿਊਰੋ ਦਾ EMPLOYEE ਰਹਿਣਾ ਵਾ। ਸੋ ਇਹ ਚੀਜ਼ਾਂ ਤੁਸੀਂ ਦੇਖ ਲਿਓ, ਜੇ ਤੁਹਾਡੇ ਦਰ ਤੇ ਆਏ ਤਾਂ ਉਹਨਾਂ ਨੂੰ ਉਹਨਾਂ ਦੀ ਮਦਦ ਵੀ ਲੈ ਲਿਓ ਜੇ ਹਜੇ ਤੁਸੀਂ ਸੈਂਸਸ ਨਹੀਂ ਭਰਿਆ। ਸੋ ਇਹ ਚੀਜ਼ਾਂ ਨਾਲ ਫਿਰ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਵੀ ਸੈਂਸਸ ਬਿਊਰੋ ਨਾਲ ਕੌਣ ਕੰਮ ਕਰ ਰਿਹਾ ਜੀ। ਤੇ ਜੇ ਸਰੋਤਿਓ ਤੁਸੀਂ ਇਸ ਚੀਜ਼ ਤੋਂ ਬਚਣਾ ਚਾਹੁੰਦੇ ਆ ਤੇ ਬੈਸਟ ਇਹੀ ਆ ਵੀ ਤੁਸੀਂ ਆਨਲਾਈਨ ਜਾਂ ਫੋਨ ਕਰਕੇ ਇਹਨਾਂ ਨੂੰ, ਜਾਂ ਜੇ ਤੁਹਾਡੇ ਕੋਲ ਫਾਰਮ ਘਰੇ ਆ ਚੁੱਕਾ ਹੋਇਆ ਆ ਤਾਂ ਉਹ ਭਰ ਕੇ ਜਿਹੜਾ ਤੁਸੀਂ ਉਹਨਾਂ ਨੂੰ ਘੱਲ ਦਿਓ, ਤੇ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਜੇ ਕੋਈ ਆਉਂਦਾ ਵੀ ਤੁਹਾਡੇ ਦਰਵਾਜ਼ੇ 'ਤੇ ਵੀ ਹਾਂ ਅਸੀਂ ਆਲਰੇਡੀ ਸੈਂਸਸ ਜਿਹੜਾ ਭਰ ਚੁੱਕਾ ਆ, ਥੈਂਕ ਯੂ ਫॉर ਕਮਿੰਗ, ਤੇ ਸਾਨੂੰ ਤੁਹਾਡੀ ਜਿਹੜੀ ਮਦਦ ਦੀ ਰਾਈਟ ਨਾਲ ਜ਼ਰੂਰਤ ਨਹੀਂ ਆ। ਇਹ ਵੀ ਸੈਂਸਸ ਵਾਲੇ ਕਹਿੰਦੇ ਉਹ ਸਵੇਰੇ 9 ਤੋਂ ਰਾਤ 9 ਵਜੇ ਲੋਕਲ ਟਾਈਮ ਆ, ਉਸ ਦੇ ਦਰਮਿਆਨ ਹੀ ਜਿਹੜਾ ਉਹ ਕੰਮ ਉਹਨਾਂ ਨੇ ਜਿਹੜਾ ਉਹ ਕਰਨਾ ਆ। ਜਿਹੜੇ ਸੈਂਸਸ ਦੇ ਰਿਪਰੈਜ਼ੈਂਟੇਟਿਵ ਆ ਉਹ ਮੋਸਟਲੀ ਜਿਹੜੇ ਉੱਥੋਂ ਦੀਆਂ ਲੋਕਲ ਆਰਗੇਨਾਈਜੇਸ਼ਨ ਆ ਜਾਂ ਕਮਿਊਨਿਟੀ ਵਾਲੇ ਆ, ਉਹਨਾਂ ਦੇ ਨਾਲ ਜੁੜੇ ਜਿਹੜੇ ਉਹ ਹੋਣਗੇ। ਗਾਂ ਹੋ ਸਕਦਾ ਵੀ ਉਹਨਾਂ ਨੇ ਵੀ ਹਾਇਰ ਕਰਕੇ ਜਿਹੜੇ ਆ ਉਹ ਉੱਧਰ ਆਏ ਹੋਣ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ, ਧਿਆਨ ਜਿਹੜਾ ਉਹ ਰੱਖਿਓ। ਬਹੁਤ ਵਾਰੀ ਇੱਦਾਂ ਵੀ ਹੁੰਦਾ ਆ ਮਨਪ੍ਰੀਤ ਵੀ ਤੁਸੀਂ ਕੁਛ ਹੋਰ ਕੰਮ ਦੇ ਵਿੱਚ ਬਿਜ਼ੀ ਆ, ਕਈ ਵਾਰੀ ਬੰਦਾ ਸ਼ਾਵਰ ਦੇ ਵਿੱਚ ਹੁੰਦਾ, ਨਹਾ ਰਿਹਾ ਹੁੰਦਾ ਆ, ਤੇ ਉਦੋਂ ਆ ਕੇ ਜਿਹੜੇ ਉਹ ਚਲੇ ਜਾਂਦੇ ਆ। ਸੋ ਉਹਨਾਂ ਨੇ ਕਿੰਨੀ ਵਾਰੀ ਡੋਰ ਦੇ ਉੱਤੇ ਖੜਕਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨੇ ਵਨ ਟਾਈਮ ਅਪਰੋਚ ਕਰਨਾ ਇੱਕ ਜਿਹੜਾ ਪਰਿਵਾਰ ਨੂੰ, ਜਾਂ ਮਲਟੀਪਲ ਟਾਈਮਸ? ਮੇਰੇ ਖਿਆਲ 'ਚ ਮਲਟੀਪਲ ਟਾਈਮਸ ਹੋਗਾ। ਤੇ ਜਿਹੜੇ ਹਾਊਸ ਹੋਲਡ ਮਿਸ ਹੋ ਗਏ ਜਾਂ ਕਿਸੇ ਨੇ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਵੀ ਉਹਨਾਂ ਨੇ ਮਾਰਕ ਕਰ ਦੇਣਾ ਤੇ ਉਹਨਾਂ ਨਾਲ ਵੀ ਕੋਈ ਫਾਲੋ ਅਪ ਹੋਗਾ। ਪਰ ਮੈਨੂੰ ਲੱਗਦਾ ਉਹਨਾਂ ਨੇ ਜਿਹੜਾ ਵੀ ਰੀਜਨ ਆ ਉਹ ਰੀਜਨਲ ਆਫਿਸ ਨੇ ਇੱਕ ਸਿਲੈਕਟ ਨੰਬਰ ਲੋਕ ਹਾਇਰ ਕਰਨੇ ਨੇ ਉਹੀ ਏਰੀਆ ਦੇ ਵੀ। ਸੋ ਫਿਰ ਉਹਨਾਂ ਦੀ ਇਹੀ ਡਿਊਟੀ ਹੈ ਕਿ ਤੁਸੀਂ ਵਾਰ-ਵਾਰ ਜਾਣਾ ਜਦ ਤੱਕ ਆਪਾਂ ਨੂੰ ਪਤਾ ਨਹੀਂ ਕਿ ਵੀ ਪੂਰੀ ਤਸੱਲੀ ਹੋ ਗਈ ਕਿ ਵੀ ਇੱਥੋਂ ਜਿੰਨੇ ਗਿਣੇ ਜਾ ਸਕਦੇ ਨੇ ਉਹ ਗਿਣੇ ਗਏ ਨੇ। ਤੇ ਜਿਸ ਟਾਈਮ ਦੇ ਉੱਤੇ ਤੁਹਾਡੇ ਘਰ ਦੇ ਵਿੱਚ ਇਹ ਆਉਂਦੇ ਨੇ, ਘਬਰਾਉਣ ਦੀ ਜ਼ਰੂਰਤ ਨਹੀਂ ਆ। ਪਹਿਲੋਂ ਤਾਂ ਇਹ ਤੁਸੀਂ ਮੇਕ ਸ਼ੋਰ ਕਰਨਾ ਆ ਵੀ ਇਹ ਅਧਿਕਾਰਤ ਬੰਦੇ ਹੀ ਹੈਗੇ ਨੇ। ਇਹ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਆਲਰੇਡੀ ਜਿਹੜੀਆਂ ਉਹ ਦੱਸੀਆਂ ਆ, ਉਹਨਾਂ ਦਾ ਬੈਚ, ਉਹਨਾਂ ਦੀ ਫੋਟੋ ਜਿਹੜੀ ਉੱਤੇ ਦੇਖੋ, ਵਾਟਰ ਮਾਰਕ ਜਿਹੜਾ ਆ ਉਹ ਉਹਦੇ 'ਤੇ ਲੱਗਾ ਹੋਣਾ ਆ, ਉਹਨਾਂ ਦਾ ਨਾਮ ਹੋਣਾ ਆ, ਐਕਸਪਾਇਰੇਸ਼ਨ ਡੇਟ ਹੋਣੀ ਆ, ਡਿਪਾਰਟਮੈਂਟ ਆਫ ਕਾਮਰਸ ਦਾ ਵਾਟਰ ਮਾਰਕ ਹੋਣਾ ਆ, ਸੈਂਸਸ ਬਿਊਰੋ ਦੇ ਦੁਆਰਾ ਇਸ਼ੂ ਕੀਤਾ ਹੋਇਆ ਕੋਈ ਨਾ ਕੋਈ ਇਲੈਕਟ੍ਰੋਨਿਕ ਡਿਵਾਈਸ, ਕੋਈ ਸਮਾਰਟਫੋਨ, ਲੈਪਟਾਪ ਜਾਂ ਆਈਪੈਡ, ਇੱਦਾਂ ਦਾ ਕੋਈ ਚੀਜ਼ ਜਿਹੜੀ ਉਹਨਾਂ ਦੇ ਕੋਲ ਜਿਹੜੀ ਹੋ ਸਕਦੀ ਹੈ ਜਿਹਦੇ 'ਤੇ ਸੈਂਸਸ ਬਿਊਰੋ ਦਾ ਲੋਗੋ ਲੱਗਾ ਹੋਊਗਾ। ਅਤੇ ਜੇ ਤੁਹਾਨੂੰ ਸ਼ੱਕ ਹੁੰਦਾ ਆ ਤਾਂ ਤੁਸੀਂ ਉਹਨਾਂ ਕੋਲ ਹੋਰ ਜਿਹੜੀ ਆ ਉਹ ਜਾਣਕਾਰੀ ਮੰਗ ਸਕਦੇ ਹੋ ਵੀ ਅਸੀਂ ਜਿਹੜਾ ਕਿੱਦਾਂ ਕਨਫਰਮ ਜਿਹੜਾ ਉਹ ਕਰਨਾ ਹੈਗਾ ਆ ਵੀ ਵਾਕਈ ਤੁਸੀਂ ਇਸ ਸੈਂਸਸ ਬਿਊਰੋ ਤੋਂ ਹੀ ਜਿਹੜੇ ਉਹ ਆਏ ਹੈਗੇ ਆ। ਦੇਖੋ ਜਿਹੜਾ ਤਾਂ ਹੁੰਦਾ ਬੰਦਾ ਸਹੀ, ਉਹਨੇ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀ ਜਾਣੀਆਂ। ਜੇ ਤੁਹਾਨੂੰ ਸ਼ੱਕ ਹੁੰਦਾ ਆ ਤਾਂ ਉਹ ਚੀਜ਼ ਫਿਰ ਤੁਸੀਂ ਉਹਨੂੰ ਉੱਥੋਂ ਜਿਹੜਾ ਉਹ ਮੋੜ ਵੀ ਸਕਦੇ ਆ। ਅਤੇ ਇਸ ਚੀਜ਼ ਤੋਂ ਬਚਣ ਦੇ ਲਈ ਪੱਕਾ ਹੀ ਜਿਹੜਾ ਕੰਮ ਹੈਗਾ ਆ ਵੀ ਤੁਸੀਂ ਆਪਣਾ ਸੈਂਸਸ ਆਨਲਾਈਨ ਆਈਦਰ ਸੈਂਸਸ ਦੇ ਜਿਹੜਾ ਫ਼ੋਨ ਨੰਬਰ ਹੈਗਾ ਆ ਉਹਨਾਂ ਦੇ ਉੱਤੇ ਤੁਸੀਂ ਕਾਲ ਕਰਕੇ ਤੁਸੀਂ ਉਹਨਾਂ ਨੂੰ ਜਿਹੜਾ ਉਹ ਭਰ ਸਕਦੇ ਹੈਗੇ ਆ। ਮਨਪ੍ਰੀਤ, ਜਿਹੜੇ ਨੰਬਰ ਤੁਹਾਡੇ ਕੋਲ ਜੇ ਹੈਗੇ ਆ ਵੀ ਕਿਹੜੇ ਡਾਇਲ ਕਰਕੇ ਜਿਹੜਾ ਉਹ ਸੈਂਸਸ ਜੇ ਉਹ ਭਰਨਾ ਚਾਹੁੰਦਾ, ਜੇ ਕੋਈ ਇੰਗਲਿਸ਼ ਦੇ ਵਿੱਚ ਓਕੇ ਹੈਗਾ ਆ ਅਤੇ ਉਹ ਆਪ ਭਰਨਾ ਚਾਹੁੰਦੇ ਆ ਵੀ ਉਹ ਕਿਹੜੇ ਨੰਬਰਸ ਆ, ਜੇ ਤੁਹਾਡੇ ਕੋਲ ਹੈ ਜਾਣਕਾਰੀ? ਜੇ ਉਹਨਾਂ ਨੇ ਸੈਂਸਸ ਬਿਊਰੋ ਨੂੰ ਫੋਨ ਕਰਨਾ ਜੀ ਹਾਂਜੀ, ਜੇ ਕਿਸੇ ਨੇ ਬਾਏ ਫੋਨ ਭਰਨਾ ਹੈਗਾ ਤਾਂ ਉਹ ਮੈਂ ਤੁਹਾਨੂੰ ਦੇਖ ਕੇ ਦੱਸ ਸਕਦੀ ਹਾਂ। ਵੈਸੇ ਤਾਂ ਤੁਸੀਂ ਇਹ ਵੀ ਈਜ਼ੀ ਹੈ ਕਿ ਵੀ ਤੁਸੀਂ ਫੋਨ ਕਰਕੇ ਉਹ ਫਿਰ ਆਟੋਮੇਟਿਡ ਜਾਂ ਤਾਂ ਤੁਹਾਡੇ ਨਾਲ ਕਿਸੇ ਨਾਲ ਗੱਲ ਕਰਾ ਦਿੰਦੇ ਨੇ। ਤੁਸੀਂ ਜੇ ਫੋਨ 'ਤੇ ਭਰਨਾ ਵਾ ਤਾਂ ਤੁਸੀਂ ਇਸ ਨੰਬਰ 'ਤੇ ਫੋਨ ਕਰ ਸਕਦੇ ਹੋ 844-330-2020। ਠੀਕ ਹੈ ਜੀ, 844 ਹਾਂਜੀ 330-2020। ਇਸ ਨੰਬਰ ਦੇ ਉੱਤੇ ਜਿਹੜਾ ਸੈਂਸਸ ਆ ਉਸ ਨੂੰ ਤੁਸੀਂ ਰਿਸਪੌਂਡ ਆ ਉਹ ਕਰ ਸਕਦੇ ਆ। ਅਤੇ ਜੇ ਤੁਸੀਂ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਲੱਗਦਾ ਤੁਹਾਡਾ ਹੱਥ ਤੰਗ ਆ, ਨਹੀਂ ਤੁਸੀਂ ਉਹਨਾਂ ਦੇ ਨਾਲ ਸਵਾਲ ਜਵਾਬ ਕਰ ਸਕਦੇ ਜ਼ਿਆਦਾ, ਤਾਂ ਤੁਸੀਂ ਫਿਰ ਜੈਕਾਰਾ ਮੂਵਮੈਂਟ ਵਾਲਿਆਂ ਨੂੰ ਇਹਨਾਂ ਦੇ ਜਿਹੜਾ ਮਰਦਮਸ਼ੁਮਾਰੀ ਦੇ ਮਦਦ ਦੇ ਲਈ ਵਿਸ਼ੇਸ਼ ਨੰਬਰ ਇਹਨਾਂ ਨੇ ਰੱਖਿਆ ਆ, ਉਸ ਦੇ ਉੱਤੇ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 559-677-7454 559-677-7454 559-677-7454 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਕਰਕੇ ਇਹਨਾਂ ਨੂੰ ਤੁਸੀਂ ਕਰ ਸਕਦੇ ਹੋ। ਰਾਈਟ ਨਾਓ ਜਿਹੜਾ ਮਨਪ੍ਰੀਤ ਨੇ ਤੁਹਾਨੂੰ ਨੰਬਰ ਦੱਸਿਆ ਆ ਇਹ ਅੰਗਰੇਜ਼ੀ ਦੇ ਵਿੱਚ ਹੈਗਾ ਆ 844-330-2020। ਇੱਥੇ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਜਿਹੜੀ ਗੱਲ ਕਰਨੀ ਆ ਸਵੇਰੇ 7 ਵਜੇ ਤੋਂ ਲੈ ਕੇ
ਦੇਰ ਰਾਤ 2 ਵਜੇ ਤੱਕ ਈਸਟਰਨ ਟਾਈਮ ਦੇ ਮੁਤਾਬਕ ਜਿਹੜੇ ਆ ਇਹ ਫੋਨ ਦੇ ਉੱਤੇ ਉਪਲਬਧ ਜਿਹੜੇ ਉਹ ਤੁਹਾਨੂੰ ਰਹਿੰਦੇ ਨੇ। ਸੋ ਇਹ ਜਿਹੜੀ ਆ ਇਸ ਤਰੀਕੇ ਦੇ ਨਾਲ ਮਦਦ ਜਿਹੜੀ ਉਹ ਕਰ ਰਹੇ ਆ। ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਦੇ ਨੰਬਰ ਬੋਲੀਆਂ ਦੇ ਜਿਹੜੇ ਉਹ ਨੰਬਰ ਹੈਗੇ ਆ, ਪਰ ਆਪਣੇ ਪੰਜਾਬੀ ਵਾਲਾ ਜਿਹੜਾ ਆ ਉਹ ਸੈਂਸਸ ਬਿਊਰੋ ਦੇ ਵਿੱਚ ਜਿਹੜਾ ਨੰਬਰ ਨਹੀਂ ਆ। ਪੰਜਾਬੀ ਦੇ ਵਿੱਚ ਜੇ ਤੁਸੀਂ ਗੱਲ ਕਰਕੇ ਮਦਦ ਲੈਣਾ ਚਾਹੁੰਦੇ ਆ ਤਾਂ ਫਿਰ ਤੁਸੀਂ ਜਕਾਰਾ ਵਾਲਿਆਂ ਨੂੰ ਕਾਲ ਜਿਹੜਾ ਉਹ ਕਰ ਲਿਓ 559 677 74 54 ਦੇ ਉੱਤੇ। ਸੋ ਉਮੀਦ ਕਰਦੇ ਹਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਕਾਫੀ ਜਿਹੜੀ ਜਾਣਕਾਰੀ ਉਹ ਪ੍ਰਾਪਤ ਹੋਈ ਹੋਊਗੀ, ਤਾਂ ਜੋ ਤੁਹਾਨੂੰ ਜਿਹੜਾ ਸੈਂਸਸ ਭਰਨ ਦੇ ਵਿੱਚ ਜਿਹੜਾ ਉਹ ਆਸਾਨੀ ਜਿਹੜੀ ਹੋਵੇ। ਅਤੇ ਇੱਕ ਵਾਰੀ ਫਿਰ ਆਪਾਂ ਦੱਸ ਦਈਏ ਵੀ ਜਦੋਂ ਤੁਸੀਂ ਸੈਂਸਸ ਭਰ ਰਹੇ ਆ ਅਤੇ ਜਦੋਂ ਤੁਸੀਂ ਆਪਣਾ ਰੇਸ ਦਾ ਕਾਲਮ ਉਸ ਦੇ ਵਿੱਚ ਭਰਨਾ ਹੈ, ਐਥਨੀਸਿਟੀ ਵਾਲਾ ਕਾਲਮ ਭਰਨਾ ਹੈ, ਉਸ ਦੇ ਵਿੱਚ ਸਭ ਤੋਂ ਥੱਲੇ ਅਖੀਰ ਦੇ ਵਿੱਚ, ਬਾਕੀ ਹੋਰ ਕੁਛ ਨਹੀਂ, ਸਭ ਤੋਂ ਥੱਲੇ ਅਖੀਰ ਦੇ ਵਿੱਚ ਅਦਰ ਦੇ ਉੱਤੇ ਜਿਹੜਾ ਕਲਿੱਕ ਜਾਂ ਟਿਕ ਕਰਕੇ ਫਿਰ ਉੱਥੇ ਜਾ ਕੇ ਤੁਸੀਂ ਸਿੱਖ SIKH ਜਿਹੜਾ ਆ ਉਹ ਭਰਨਾ ਹੈਗਾ ਆ। ਬੰਦਾ ਕਈ ਵਾਰੀ ਕਈ ਕੁਛ ਭਰ ਦਿੰਦਾ ਪੰਜਾਬੀ ਇੰਡੀਅਨ ਸਿੱਖ, ਇਕੱਲਾ ਇੰਨਾ ਜ਼ਿਆਦਾ ਲਿਖਣ ਦੀ ਲੋੜ ਨਹੀਂ ਆ, ਇਕੱਲਾ ਇੱਕ ਹੀ ਜਿਹੜਾ ਸਿੱਖ ਆ ਉਹ ਤੁਸੀਂ ਭਰ ਦਿਓ ਉੱਥੇ। ਅਤੇ ਸੋ ਇਹ ਜਿਹੜੀ ਆ ਜਾਣਕਾਰੀ ਸੀ। ਸੋ ਮਨਪ੍ਰੀਤ ਜਾਣ ਤੋਂ ਪਹਿਲਾਂ ਤੁਸੀਂ ਕੀ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹੋ? ਬਿਲਕੁਲ, ਬਸ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਵੀ ਸੈਂਸਸ ਵਿੱਚ ਤੁਸੀਂ ਜੇ ਭਾਗ ਲਿਆ ਜਾਂ ਲੈਣਾ ਵਾ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਵੀ ਜਿਹੜਾ ਇਹ ਆਪਾਂ ਕਦਮ ਚੁੱਕਿਆ ਵਾ ਕਿ ਵੀ ਆਪਾਂ ਐਜ਼ ਅ ਕਮਿਊਨਿਟੀ ਆਪਾਂ ਇੱਕ ਇਕੱਠਿਆਂ ਨੇ ਜਵਾਬ ਦੇਣਾ ਵਾ, ਸਿੱਖ ਭਰਨਾ ਵਾ ਰੇਸ ਦੇ ਵਿੱਚ। ਇਹ ਬੇਸ਼ੱਕ ਇਹੀ ਆ ਕਿ ਵੀ ਆਪਣੀ ਜਿਹੜੀ ਪਹਿਚਾਣ ਆ ਇਹ ਗਿਣੀ ਜਾਵੇ ਅਤੇ ਆਪਣੀ ਇਕੱਠਿਆਂ ਦੀ ਕਮਿਊਨਿਟੀ ਦੀ ਗਿਣਤੀ ਹੋ ਸਕੇ, ਅਤੇ ਤਾਂ ਕਿ ਆਪਾਂ ਨੂੰ ਵੀ ਪਤਾ ਲੱਗੇ ਅਤੇ ਹੋਰ ਕਮਿਊਨਿਟੀਆਂ ਨੂੰ ਵੀ, ਗਵਰਨਮੈਂਟ ਨੂੰ ਪਤਾ ਲੱਗੇ ਕਿ ਵੀ ਕਿੰਨੀ ਆਪਣੀ ਕਮਿਊਨਿਟੀ ਆ, ਸਿੱਖ ਭਾਈਚਾਰਾ ਕਿੰਨਾ ਰਹਿ ਰਿਹਾ ਕੈਲੀਫੋਰਨੀਆ, ਯੂਨਾਈਟਿਡ ਸਟੇਟਸ ਦੇ ਵਿੱਚ ਜਿੱਥੇ ਵੀ ਬੈਠੇ ਆਪਣੇ। ਅਤੇ ਹੋਰ ਵੀ ਜੇ ਆਪਾਂ ਕੋਈ ਵੀ ਅਸੀਂ ਤੁਹਾਡਾ ਸਵਾਲ ਦੇ ਕੋਈ ਜਵਾਬ ਦੇ ਸਕਦੇ ਹਾਂ ਫੋਨ ਦੇ, ਜੇ ਤੁਹਾਨੂੰ ਸਟੈਪ ਬਾਏ ਸਟੈਪ ਕੋਈ ਹੈਲਪ ਚਾਹੀਦੀ ਆ ਤਾਂ ਜ਼ਰੂਰ ਨੰਬਰ 'ਤੇ ਸਾਡੇ 'ਤੇ ਫੋਨ ਕਰਿਓ ਜ਼ਰੂਰ। ਅਤੇ ਮਿਊਜ਼ਿਕ ਵੀਡੀਓ ਵੀ ਸ਼ੇਅਰ ਕਰਿਓ, ਘਰਦਿਆਂ ਨੂੰ ਸੁਣਾਈਓ, ਮਿਊਜ਼ਿਕ ਵੀਡੀਓ ਦੇਖਿਓ ਅਤੇ ਉਹਦੇ ਨਾਲ ਵੀ ਐਕਸਾਈਟਮੈਂਟ ਜ਼ਰੂਰ ਹੁੰਦੀ ਆ। ਅਤੇ ਸਾਨੂੰ ਵੀ ਦੱਸਿਓ ਕਿ ਵੀ ਕਿਵੇਂ ਲੱਗੀ ਮਿਊਜ਼ਿਕ ਵੀਡੀਓ। ਅਤੇ ਸਿੰਗਰ ਨੂੰ ਵੀ ਯੂਟਿਊਬ 'ਤੇ ਤੁਸੀਂ ਦੇਖ ਸਕਦੇ ਹੋ, ਭੁਪਿੰਦਰ ਬਾਬਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ, ਉਹਨਾਂ ਨੇ ਇੰਨਾ ਸੋਹਣਾ ਗਾਣਾ ਲਿਖਿਆ। ਬਸ ਸਰੋਤਿਆਂ ਦਾ ਧੰਨਵਾਦ ਅਤੇ ਪੰਜਾਬੀ ਰੇਡੀਓ USA ਟੀਮ ਦਾ ਹਮੇਸ਼ਾ ਧੰਨਵਾਦ। ਅਤੇ ਸੈਨ ਹੋਜ਼ੇ ਦੀ ਸੰਗਤ ਸਹੀ ਸਲਾਮਤ ਰਵੇ। ਇਲੈਕਟ੍ਰੀਸਿਟੀ ਬਲੈਕ ਆਊਟਸ ਵੀ ਹੋ ਰਹੇ ਨੇ, ਭੁਚਾਲ ਵੀ ਆ ਰਹੇ ਨੇ, ਅਤੇ 2020 ਪਤਾ ਨਹੀਂ ਕਿਹੋ ਜਿਹਾ ਸਾਲ ਚੜਿਆ ਵਾ, ਪਰ ਐਟਲੀਸਟ ਇੱਕ ਵਧੀਆ ਕੰਮ ਹੋਵੇ ਅਤੇ ਆਪਣਾ ਸੈਂਸਸ ਜ਼ਰੂਰ ਭਰਿਆ ਜਾਵੇ। ਜੀ ਜੀ, ਥੈਂਕ ਯੂ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਜ਼ਰੂਰ ਜ਼ਰੂਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰੋਤੇ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰੀ ਫਿਰ ਜਿਹੜਾ ਸਿੱਖ ਸੈਂਸਸ 2020 ਜਕਾਰਾ ਮੂਵਮੈਂਟ ਦੇ ਦੁਆਰਾ ਜਿਹੜਾ ਇਹ ਗਾਣਾ ਬਣਾਇਆ ਗਿਆ ਆ ਉਸ ਦੇ ਜਿਹੜਾ ਤੁਹਾਨੂੰ ਮੈਂ ਰੂਬਰੂ ਕਰਦਾ ਹੋਇਆ ਜਾਂਦਾ ਆ। ਅਤੇ ਹੁਣ ਮੈਂ ਵੀ ਇਜਾਜ਼ਤ ਲੈਣਾ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਹਾਰਮ ਨੂੰ ਭਰਨ ਦੀ ਤਿਆਰੀ ਕਰ ਲਵੋ, ਖਾਨੇ ਵਿੱਚ ਹੱਥ ਨਾਲ ਸਿੱਖ ਭਰ ਲਵੋ। ਵੱਖਰੀ ਪਛਾਣ ਚਾਹੀਦੀ ਪੰਜਾਬੀ ਦੀ, ਸਿੰਘ ਅਤੇ ਕੌਰ ਸ਼ਾਨ ਹੈ ਪੰਜਾਬੀ ਦੀ। ਇੱਕ ਦਿਨ ਰਾਜ ਕਰੂ ਗੁਰੂ ਖਾਲਸਾ, ਹੁਕਮ ਵਜਾਉਣਾ ਦਰ ਤੇਰੇ ਖਾਲਸਾ। ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। ਸਿੱਖਾਂ ਦੀ ਆਬਾਦੀ ਦਾ ਵੀ ਭਲਾ ਹੋਵਣਾ, ਸਾਡੇ ਕਾ ਸਕੂਲਾਂ ਸਿਹਤ ਸੁੱਖ ਭੋਗਣਾ। ਜਾਣਕਾਰੀ ਲਈ ਫੋਨ ਨੈੱਟ ਹੋਣਗੇ, ਕਰ ਲੋ ਤਿਆਰੀ ਕੰਮ ਸੈੱਟ ਹੋਣਗੇ। ਜਾਣਕਾਰੀ ਬੱਚੇ ਬੁੱਢਿਆਂ ਦੀ ਦੇਣੀ ਹੈ, ਡਰਨ ਵਾਲੀ ਗੱਲ ਨਹੀਂ ਗੁਪਤ ਹੋਣੀ ਹੈ, ਡਰਨ ਵਾਲੀ ਗੱਲ ਨਹੀਂ ਗੁਪਤ ਹੋਣੀ ਹੈ। 2020 ਵਾਲੀ ਗਿਣਤੀ ਵਧਾ ਦਿਓ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ
ਵਾਹਿਗੁਰੂ ਦੀ ਕਿਰਪਾ ਨਾਲ ਕੰਮ ਹੋ ਜਾਣਾ ਹੈ, ਦੇਸ਼ ਵਿੱਚ ਸਿੱਖੀ ਵਾਲਾ ਨਾ ਹੋ ਜਾਣਾ ਹੈ। ਮਸਾਂ 10 ਸਾਲਾਂ ਬਾਅਦ ਮੌਕਾ ਬਣਨਾ ਹੈ, ਹੁੰਜ ਗਏ ਤਾਂ ਮੁੜ ਨਹੀਂ ਉਹ ਕੰਮ ਬਣਨਾ ਹੈ। ਖੇਡਾਂ ਭੰਗੜੇ 'ਚ ਨਾ ਚਮਕਾਉਣਾ ਏ, ਪਗੜੀ ਸਰੂਪ ਲੋਕਾਂ ਨੂੰ ਦਿਖਾਉਣਾ ਏ, ਉਹ ਪਗੜੀ ਸਰੂਪ ਲੋਕਾਂ ਨੂੰ ਦਿਖਾਉਣਾ ਏ। ਦੁਨੀਆ 'ਤੇ ਕੋਈ ਵੀ ਸੰਕਟ ਆਉਂਦਾ ਹੈ, ਚਟਾਨ ਵਾਂਗ ਸੇਵਾ ਲਈ ਤਿਆਰ ਰਹਿੰਦਾ ਹੈ। ਜਾਣਾਂਗੇ ਲੁਕਾਈ